ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਮੇਰੇ ਨਾਲ ਸਾਡੇ ਕੋਰਸਪੋਂਡੈਂਟ ਟੋਰਾਂਟੋ ਤੋਂ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਅੱਜ ਅਸੀਂ 17 ਅਪ੍ਰੈਲ 2024 4 ਵਿਸਾਖ ਨਾਨਕਸ਼ਾਹੀ ਸੰਮਤ 556 ਦੇ ਦਿਨ ਗੱਲ ਕਰਨ ਜਾ ਰਹੇ ਹਾਂ ਤੇ ਜਿਹੜੀਆਂ ਬੀਤੇ 24 ਘੰਟੇ ਦੀਆਂ ਡਿਵੈਲਪਮੈਂਟਸ ਹੈਗੀਆਂ ਨੇ ਉਹਨਾਂ ਤੇ ਵਿਚਾਰ ਚਰਚਾ ਕਰਾਂਗੇ। ਆਮ ਤੌਰ ਤੇ ਜਿਵੇਂ ਅਸੀਂ ਅੱਗੇ ਵੀ ਇਸ ਸ਼ੋਅ ਦੇ ਵਿੱਚ ਡਿਸਕਸ ਕੀਤੀਆਂ ਨੇ ਡਿਵੈਲਪਮੈਂਟਸ, ਸੋ ਜਿਹੜਾ ਮੁੱਖ ਸੰਦਰਭ ਹੈਗਾ ਅੱਜ ਦੀ ਗੱਲਬਾਤ ਦਾ ਉਹ ਤੇ ਉਹੀ ਹੋਣਾ ਵੀ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਦੁਨੀਆ ਭਰ ਦੇ ਵਿੱਚ, ਭਾਵੇਂ ਉਹ ਇੰਟਰਨੈਸ਼ਨਲ ਲੈਵਲ ਤੇ ਹੋਵੇ। ਜਿਹੜੀ ਪੋਲਿਟਿਕਸ ਇਸ ਵਕਤ ਇੰਡੀਆ ਨੂੰ ਲੈ ਕੇ ਵੈਸਟ ਦੇ ਵਿੱਚ ਚੱਲ ਰਹੀ ਹੈ ਜਾਂ ਵੈਸਟ ਦਾ ਜਿਹੜਾ ਇੰਡੀਆ ਪ੍ਰਤੀ ਰੁਖ ਹੈ, ਜਿਸ ਹਿਸਾਬ ਨਾਲ ਇੰਡੀਆ ਨੂੰ ਦੇਖਿਆ ਜਾ ਰਿਹਾ ਵੈਸਟ ਦੇ ਵੱਲੋਂ, ਉਸ ਨੂੰ ਮੁੱਖ ਰੱਖਦਿਆਂ ਹੋਇਆਂ ਉਸ ਸੰਦਰਭ ਦੇ ਵਿੱਚ ਉਸ ਝਰੋਖੇ ਦੇ ਵਿੱਚੋਂ ਇਹਨਾਂ ਡਿਵੈਲਪਮੈਂਟਸ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਨਾਲ ਜਿਹੜੀ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੀ ਸਿਆਸਤ ਹਾਵੀ ਹੋ ਰਹੀ ਹੈ, ਖਾਸ ਤੌਰ ਤੇ 2024 ਦੀਆਂ ਇਲੈਕਸ਼ਨਸ ਨੂੰ ਮੁੱਖ ਰੱਖਦਿਆਂ ਹੋਇਆਂ ਉਸ ਦੇ ਉੱਤੇ ਵੀ ਵਿਚਾਰ ਚਰਚਾ ਕਰਾਂਗੇ। ਜਿਹੜਾ ਆਲਰੇਡੀ ਜਿਹੜਾ ਪਹਿਲਾ ਫੇਜ਼ ਹੈਗਾ ਇਲੈਕਸ਼ਨਸ ਦਾ, ਉਸ ਨੂੰ ਮੁੱਖ ਰੱਖਦਿਆਂ ਜਿਹੜਾ ਇਲੈਕਸ਼ਨ ਕੋਡ ਹੈ ਉਹ ਲਾਗੂ ਹੋ ਚੁੱਕਿਆ ਭਾਰਤ ਦੇ ਵਿੱਚ ਤੇ ਜਿਹੜੀਆਂ ਮੇਨ ਆਪੋਜੀਸ਼ਨ ਦੀਆਂ ਧਿਰਾਂ ਹੈਗੀਆਂ ਨੇ, ਐਨਡੀਏ ਦੀ ਗੱਠਜੋੜ ਹੋਵੇ ਤੇ ਦੂਜੇ ਪਾਸੇ ਇੰਡੀਆ ਗੱਠਜੋੜ ਜਿਹੜਾ ਹੈਗਾ ਜਿਹਨੂੰ ਕਾਂਗਰਸ ਲੀਡ ਕਰ ਰਹੀ ਹੈ, ਆਮੋ ਸਾਹਮਣੇ ਖਲੋਤੇ ਆ ਤੇ ਬਿਆਨਬਾਜ਼ੀਆਂ ਦਾ ਦੌਰ ਇਹ ਕੋਡ ਆਫ ਕੰਡਕਟ ਦੇ ਥੱਲੇ ਤੇ ਅਦਰਵਾਈਜ਼ ਵੀ ਜਿਹੜਾ ਉਹ ਸਾਰੀ ਸਿਆਸਤ ਹੈ ਭਖੀ ਹੋਈ ਹੈ ਤੇ ਇਹਦੇ ਵਿੱਚ ਘੱਟ ਗਿਣਤੀਆਂ ਦੇ ਹਵਾਲੇ ਨਾਲ ਜਿਹੜੀ ਪੋਲਰਾਈਜੇਸ਼ਨ ਦੀ ਨੀਤੀ ਬੀਜੇਪੀ ਵੱਲੋਂ ਆਰਐਸਐਸ ਵੱਲੋਂ ਅਪਣਾਈ ਜਾਂਦੀ ਹੈ, ਜਿਹਦਾ ਅਸੀਂ ਹਮੇਸ਼ਾ ਜ਼ਿਕਰ ਕਰਦੇ ਹਾਂ, ਉਸ ਨੂੰ ਦੇਖਦਿਆਂ ਹੋਇਆਂ ਵੀ ਘੱਟ ਗਿਣਤੀਆਂ ਦੇ ਖਿਲਾਫ ਜਿਹੜੀਆਂ ਘਟਨਾਵਾਂ ਨੇ ਉਹ ਜਾਂ ਜਿਹੜੇ ਹਾਲਾਤ ਹੈਗੇ ਆ ਉਹਨਾਂ ਦੇ ਜਿਹੜੇ ਹਾਲਾਤ ਨੇ ਉਹ ਉਹਨਾਂ ਦੇ ਆਪੋਜ਼ਿਟ ਹੁੰਦੇ ਨਜ਼ਰ ਆ ਰਹੇ ਨੇ। ਕੁਝ ਘਟਨਾਵਾਂ ਅਜਿਹੀਆਂ ਵੀ ਭਾਰਤ ਦੇ ਵਿੱਚੋਂ ਮੀਡੀਆ ਦੇ ਵਿੱਚ ਆ ਰਹੀਆਂ ਨੇ, ਖਾਸ ਤੌਰ ਤੇ ਤੇਲੰਗਾਨਾ ਦੀ ਘਟਨਾ ਜਿਹਦਾ ਅਸੀਂ ਜ਼ਿਕਰ ਅੱਗੇ ਚੱਲ ਕੇ ਕਰਾਂਗੇ ਕਿ ਕਿਵੇਂ ਇੱਕ ਕੈਥੋਲਿਕ ਸਕੂਲ ਨੂੰ ਹਿੰਦੂਤਵਾ ਮੌਬ ਵੱਲੋਂ ਜਿਹੜਾ ਆ ਉਹ ਟਾਰਗੇਟ ਕੀਤਾ ਗਿਆ ਹੈ। ਤੋ ਆਓ ਅੱਜ ਦੀ ਇਸ ਸਾਰੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਅਮਰੀਕਾ ਜਿਸ ਹਿਸਾਬ ਨਾਲ ਭਾਰਤ ਦੇ ਨਾਲ ਅਮਰੀਕਾ ਦੀ ਨੇੜਤਾ ਰਹੀ ਹੈ, ਖਾਸ ਤੌਰ ਤੇ ਪਿਛਲੇ 2 ਦਹਾਕਿਆਂ ਦਾ ਟਾਈਮ ਪੀਰੀਅਡ ਦੇ ਜੇ ਦੇਖਣਾ ਹੋਵੇ, ਉਹ ਭਾਰਤ ਦਾ ਜਿਹੜਾ ਰਵੱਈਆ ਅਮਰੀਕਾ ਪ੍ਰਤੀ ਰਿਹਾ ਜਾਂ ਰਸ਼ੀਆ ਪ੍ਰਤੀ ਰਿਹਾ, ਦੋ ਜਿਹੜੇ ਮੁੱਖ ਬਲਾਕ ਸਮਝੇ ਜਾਂਦੇ ਸੀਗੇ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ, ਦੋਹੇ ਹੱਥੀਂ ਜਿਹੜਾ ਆ ਭਾਰਤ ਦੀ ਨੀਤੀ ਰਹੀ ਹੈ ਕਿ ਦੋਹਾਂ ਪਾਸਿਓਂ ਆਪਣਾ ਜਿਹੜਾ ਫਾਇਦਾ ਉਹ ਚੁੱਕਿਆ ਜਾਵੇ। ਜਿਸ ਮੌਕੇ ਦੇ ਉੱਤੇ ਰਸ਼ੀਅਨ ਬਲਾਕ ਕੋਲੋਂ ਫਾਇਦਾ ਲੈਣ ਦੀ ਗੱਲ ਹੁੰਦੀ ਉਧਰ ਨੂੰ ਹੋ ਜਾਂਦੇ, ਵਿੱਚ ਵਿਚਾਲੇ ਜੇ ਵਾਲਾ ਜਿਹੜਾ ਸਟੈਂਡ ਹੈ ਉਹ ਰੱਖਿਆ। ਪਰ ਜਿਹੜੀਆਂ ਬੀਤੇ ਸਮੇਂ ਦੀਆਂ ਡਿਵੈਲਪਮੈਂਟਸ ਨੇ, ਖਾਸ ਤੌਰ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਚੱਲਦਿਆਂ ਜਦੋਂ ਵੈਸਟ ਦੇ ਵਿੱਚ ਇਹ ਗੱਲ ਉਜਾਗਰ ਹੋਈ ਹੈ, ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਸਿੱਧਾ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਦੇ ਲਈ ਭਾਰਤ ਨੂੰ ਜ਼ਿੰਮੇਵਾਰ ਦੱਸਿਆ। ਉਦੋਂ ਤੋਂ ਬਾਅਦ ਜਿਹੜੀ ਇਹ ਸਥਿਤੀ ਆ ਉਹ ਬੜੀ ਤੇਜ਼ੀ ਦੇ ਨਾਲ ਚੇਂਜ ਹੋਈ ਹੈ, ਤਬਦੀਲ ਹੋਈ ਹੈ ਤੇ ਭਾਰਤ ਜਿਹੜੀ ਆਪਣੀ ਵਿਚਾਲੇ ਖੜਨ ਦੀ ਨੀਤੀ ਦੇ ਉੱਤੇ ਹਮੇਸ਼ਾ ਖਲੋਤਾ ਰਿਹਾ ਤੇ ਦੋਹੇ ਪਾਸਿਓਂ ਫਾਇਦਾ ਚੁੱਕਦਾ ਰਿਹਾ, ਉਹ ਮਤਲਬ ਉਹ ਨੀਤੀ ਹੁਣ ਉਹਦੀ ਕੰਮ ਕਰਦੀ ਨਹੀਂ ਨਜ਼ਰ ਆ ਰਹੀ। ਇਸ ਦੇ ਹੀ ਚੱਲਦਿਆਂ ਅਮਰੀਕਾ ਜਿਹੜਾ ਆ ਉਹਨੇ ਆਪਣਾ ਸਟੈਂਡ ਜਿਹੜਾ ਉਹ ਸਖਤ ਕੀਤਾ ਭਾਰਤ ਦੇ ਪ੍ਰਤੀ। ਜਿਸ ਕਿਸਮ ਦੀ ਨਰਮਾਈ ਅਮਰੀਕਾ ਪਹਿਲਾਂ ਦਿਖਾਉਂਦਾ ਸੀ, ਹੁਣ ਉਹ ਨਹੀਂ ਦਿਖਾਉਂਦਾ ਨਜ਼ਰ ਆ ਰਿਹਾ। ਅਸੀਂ 26 ਜਨਵਰੀ ਦਾ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਜੋ ਬਾਈਡਨ ਦੀ ਵਿਜ਼ਿਟ ਸੀਗੀ ਇੰਡੀਆ ਦੀ, ਉਹਨੂੰ ਰੱਦ ਹੁੰਦਿਆਂ ਦੇਖਿਆ। ਫਿਰ ਉਹਦੇ ਤੋਂ ਬਾਅਦ ਹੁਣ ਵੀ ਜੇ ਅਸੀਂ ਰੀਸੈਂਟਲੀ ਦੇਖਣਾ ਹੋਵੇ ਤੇ ਜਿਹੜੇ ਜੇਕ ਸੁਲਿਵਨ ਹੈਗੇ ਆ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਮਰੀਕਾ ਦੇ, ਉਹਨਾਂ ਨੇ ਆਪਣਾ ਦੌਰਾ ਰੱਦ ਕੀਤਾ। ਸੋ ਇਸ ਸਾਰੇ ਨੂੰ ਉਸੇ ਲਾਈਨ ਦੇ ਵਿੱਚ ਦੇਖਿਆ ਜਾ ਰਿਹਾ ਹੈ। ਜਿਹੜੇ ਪੋਲੀਟੀਕਲ ਐਨਾਲਿਸਟ ਹੈਗੇ ਆ, ਮਾਹਰ ਹੈਗੇ ਆ, ਕਿ ਭਾਈ ਅਮਰੀਕਾ ਜਿਹੜਾ ਉਹ ਭਾਰਤ ਦੇ ਉੱਤੇ ਪ੍ਰੈਸ਼ਰ ਬਿਲਡ ਕਰ ਰਿਹਾ।
ਸੋ ਬੀਤੀ ਕੱਲ ਦੀ ਜਿਹੜੀ ਮੇਜਰ ਖਬਰ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਉਹ ਉਹੀ ਹੈ ਕਿ ਜਿਹੜੇ US ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਹੈਗੇ ਆ ਮੈਥਿਊ ਮਿਲਰ, ਉਹਨਾਂ ਨੂੰ ਸਵਾਲ ਪੁੱਛਿਆ ਗਿਆ ਭਾਰਤ ਦੇ ਪ੍ਰਤੀ, ਭਾਰਤ ਦੀ ਜਿਹੜਾ ਰਵੱਈਆ ਹੈ ਉਸ ਪ੍ਰਤੀ, ਤੇ ਉਹਨਾਂ ਨੇ ਹਾਲਾਂਕਿ ਵਿੱਚ ਪੈਣ ਤੋਂ ਇਨਕਾਰੀ ਕੀਤਾ ਤੇ ਉਹਨਾਂ ਦਾ ਜਵਾਬ ਸੀ ਕਿ ਨਹੀਂ, ਅਸੀਂ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਅੰਦਰੂਨੀ ਮਸਲੇ ਹੈਗੇ ਆ ਉਹਦੇ ਤੇ ਅਸੀਂ ਕੋਈ ਵਿੱਚ ਨਹੀਂ ਪਵਾਂਗੇ। ਸਵਾਲ ਉਹਨਾਂ ਨੂੰ ਜਿਹੜੀਆਂ ਪਾਕਿਸਤਾਨ ਦੇ ਵਿੱਚ ਕਿਲਿੰਗਸ ਹੋਈਆਂ ਨੇ ਜਾਂ ਜੋ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਉਸ ਦੇ ਮੁਤਲਕ ਪੁੱਛਿਆ ਗਿਆ ਸੀ। ਤੇ ਇਹਦੇ ਤੋਂ ਵੀ ਹੋਰ ਅੱਗੇ ਵਧਦਿਆਂ ਸੈਂਕਸ਼ਨਸ ਬਾਰੇ ਵੀ ਗੱਲ ਕੀਤੀ ਗਈ, ਉਹਨਾਂ ਨੂੰ ਪੁੱਛਿਆ ਗਿਆ ਤੇ ਜਿਹੜਾ ਉਹਨਾਂ ਦਾ ਹਾਲਾਂਕਿ ਹੈ ਤੇ ਉਹ ਇੱਕ ਡਿਪਲੋਮੈਟਿਕ ਬਿਆਨ ਹੈਗਾ ਕਿ ਅਮਰੀਕਾ ਨੇ ਜਦੋਂ ਵੀ ਸੈਂਕਸ਼ਨਸ ਦੀ ਗੱਲ ਕੀਤੀ ਹੈ ਜਾਂ ਸੈਂਕਸ਼ਨਸ ਲਾਉਣ ਦੀ ਗੱਲ ਕੀਤੀ ਹੈ ਕਿਸੇ ਵੀ ਮੁਲਕ ਦੇ ਉੱਤੇ, ਤੇ ਉਹ ਸੈਂਕਸ਼ਨਸ ਅਸੀਂ ਪਬਲਿਕਲੀ ਡਿਸਕਸ ਨਹੀਂ ਕਰਦੇ। ਪਰ ਬਿਟਵੀਨ ਦ ਲਾਈਨਸ ਇਹਦੇ ਵਿੱਚ ਕਈ ਚੀਜ਼ਾਂ ਦੇਖਣ ਵਾਲੀਆਂ ਹੈਗੀਆਂ ਨੇ ਜਾਂ ਸਮਝਣ ਵਾਲੀਆਂ ਨੇ ਕਿ ਅਮਰੀਕਾ ਇਸ ਵਕਤ ਭਾਰਤ ਨੂੰ ਕਿੱਥੇ ਰੱਖ ਕੇ ਦੇਖ ਰਿਹਾ ਹੈ। ਚੀਨ ਦੇ ਰਿਗਾਰਡਿੰਗ ਜਾਂ ਰੂਸ ਦੇ ਰਿਗਾਰਡਿੰਗ ਜੋ ਭਾਰਤ ਦੀਆਂ ਐਕਟੀਵਿਟੀਜ਼ ਇੰਟਰਨੈਸ਼ਨਲੀ ਰਹੀਆਂ ਨੇ ਉਹਨੂੰ ਅਮਰੀਕਾ ਕਿਵੇਂ ਦੇਖ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਗੱਲ ਹੈਗੀ ਆ ਉਹ ਕਿੱਧਰ ਜਾ ਰਹੀ ਹੈ। ਸੋ ਸ਼ੁਰੂਆਤ ਕਰੀਏ ਜਿਹੜਾ ਇਹ ਮੈਥਿਊ ਮਿਲਰ ਦਾ ਜਵਾਬ ਹੈ ਇੱਕ ਜਰਨਲਿਸਟ ਨੂੰ ਇੰਡੀਆ ਦੇ ਰਿਗਾਰਡਿੰਗ, ਇਹਦੇ ਤੋਂ ਸ਼ੁਰੂਆਤ ਕਰੀਏ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਇਹ ਮਤਲਬ ਇੱਕ ਕੁਐਸਚਨ ਕੀਤਾ ਗਿਆ ਮੈਥਿਊ ਮਿਲਰ ਨੂੰ, ਜਿਵੇਂ ਤੁਸੀਂ ਦੱਸਿਆ ਇੰਟਰੋਡਕਸ਼ਨ ਦੇ ਵਿੱਚ, ਤੇ ਉਹਨਾਂ ਦਾ ਜਵਾਬ ਵੀ ਜਿਹੜਾ ਆ ਕਾਫੀ ਡਿਪਲੋਮੈਟਿਕ ਸੀ, ਕਿਉਂਕਿ ਕੁਐਸਚਨ ਜਿਹੜਾ ਉਹਦੇ ਦੋ ਅਹਿਮ ਪਾਰਟ ਸੀ ਉਸ ਕੁਐਸਚਨ ਦੇ। ਪਹਿਲਾ ਤਾਂ ਸੀ ਕਿ ਜਿਹੜੀ ਨਰਿੰਦਰ ਮੋਦੀ ਤੇ ਰਾਜਨਾਥ ਸਿੰਘ ਨੇ ਪਬਲਿਕਲੀ ਜਿਹੜੀ ਸਟੇਟਮੈਂਟਸ ਦੇ ਕੇ ਜਿਹੜਾ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਆ, ਜਿਹਦੇ ਵਿੱਚ ਅਕਰੋਸ ਦਾ ਬਾਰਡਰ ਜਾ ਕੇ ਤੁਸੀਂ ਹੋਰ ਕੰਟਰੀਜ਼ ਦੇ ਵਿੱਚ ਜਿਹੜੇ ਤੁਹਾਨੂੰ ਆਪਣੇ ਲਈ ਥ੍ਰੈਟ ਲੱਗਦੇ ਆ ਬੰਦੇ, ਇੰਡੀਵਿਜੂਅਲਸ, ਤੁਸੀਂ ਉਹਨਾਂ ਦੀਆਂ ਕਿਲਿੰਗਸ ਕਰ ਰਹੇ ਹੋ। ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਪਬਲਿਕਲੀ ਇੱਕ ਜਿਹੜੀ ਰੈਲੀ ਆ ਉਹਦੇ ਵਿੱਚ ਇਸ ਗੱਲ ਨੂੰ ਮੰਨਿਆ ਵੀ ਆ, ਬਲਕਿ ਇਸ ਗੱਲ ਨੂੰ ਪ੍ਰੋਪੇਗੇਟ ਕੀਤਾ ਜਾ ਰਿਹਾ ਬੀਜੇਪੀ ਦੇ ਵੱਲੋਂ ਵੋਟਾਂ ਲੈਣ ਦੇ ਲਈ ਕਾਓ ਬੈਲਟ ਦੇ ਵਿੱਚ, ਕਿ ਅਸੀਂ ਮਤਲਬ ਜਿਹੜੇ ਆ ਦੇਸ਼ ਦੇ ਦੁਸ਼ਮਣ ਆ ਉਹਨਾਂ ਨੂੰ ਹੋਰ ਦੇਸ਼ਾਂ 'ਚ ਜਾ ਕੇ ਮਾਰ ਰਹੇ ਆ ਜੀ। ਇਹ ਨੈਰੇਟਿਵ ਉਹ ਸਟੈਬਲਿਸ਼ ਕਰ ਰਹੇ ਆ ਤੇ ਇਹ ਨੈਰੇਟਿਵ ਪਬਲਿਕ ਮੀਟਿੰਗਸ ਤੋਂ ਲੈ ਕੇ ਤੇ ਮੀਡੀਆ ਇੰਟਰਵਿਊਜ਼ ਦੇ ਰਾਹੀਂ ਜਿਹੜਾ ਆ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤਾਂ ਅਮਰਵੀਰ ਸਿੰਘ ਜੀ, ਮਤਲਬ ਅਸੀਂ ਇਹਦੇ ਤੇ ਬਾਅਦ 'ਚ ਆਉਂਦੇ ਹਾਂ, ਪਰ ਪਹਿਲਾਂ ਇਹ ਸੀ ਕਿ ਜਿਹੜਾ ਇਹ ਉਹ ਗੱਲ ਓਪਨਲੀ ਕਹਿ ਰਹੇ ਆ ਕਿ ਇੱਕ ਕੰਟਰੀ ਜਿਹਦੀ ਹਮੇਸ਼ਾ ਇਸ ਗੱਲ ਤੇ ਜਿਹਦਾ ਜ਼ੋਰ ਰਿਹਾ ਵੀ ਸਾਡੀ ਜਿਹੜਾ ਮਤਲਬ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ, ਜਾਂ ਤੁਸੀਂ ਕਹਿ ਸਕਦੇ ਹੋ ਕਿ ਅਦਰ ਕੰਟਰੀਜ਼ ਦੀਆਂ ਟੈਰੀਟਰੀਜ਼ 'ਚ ਜਾ ਕੇ ਇਸ ਤਰ੍ਹਾਂ ਦੀਆਂ ਕਿਲਿੰਗਸ ਕਰਨੇ ਜਾਂ ਉੱਥੇ ਐਕਸ਼ਨਸ ਕਰਨੇ ਸਾਡੀ ਫੋਰਨ ਪੋਲਿਸੀ ਦਾ ਹਿੱਸਾ ਨਹੀਂ ਆ। ਪਰ ਹੁਣ ਉਸ ਗੱਲ ਨੂੰ ਮਤਲਬ ਉਸ ਗੱਲ ਦੇ ਬਿਲਕੁਲ ਉਲਟ ਸਟੇਟਮੈਂਟਸ ਉਸ ਕੰਟਰੀ ਦਾ ਪ੍ਰਾਈਮ ਮਿਨਿਸਟਰ ਦੇ ਰਿਹਾ ਹੈ। ਤੇ ਮਤਲਬ ਇਹ ਗੱਲ ਅਹਿਮ ਇਸ ਕਰਕੇ ਆ ਵੀ ਇੰਡੀਆ ਦੀ ਫੋਰਨ ਪੋਲਿਸੀ ਦਾ ਜਿਹੜਾ ਸਟੈਂਡ ਸੀ, ਉਸ ਤੋਂ ਬਾਅਦ ਅਸੀਂ ਦੇਖਿਆ ਕਿ ਚਾਹੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਵੇ ਜਾਂ ਉਹਨਾਂ ਦਾ ਮਰਡਰ ਕੈਨੇਡਾ ਦੇ ਵਿੱਚ ਹੋਇਆ, ਜਾਂ ਫਿਰ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਜਿਹੜਾ ਅਟੈਕ ਸੀ ਉਹਦਾ ਜਿਵੇਂ ਭਾਂਡਾ ਫੁੱਟਿਆ ਤੇ ਗ੍ਰਿਫਤਾਰੀ ਹੋਈ ਇੱਕ ਬੰਦੇ ਦੀ ਜਿਹਨੂੰ ਰਨ ਕਰ ਰਹੇ ਸੀ ਇੰਡੀਅਨ ਅਫੀਸ਼ੀਅਲਸ, ਤੇ ਉਹਨਾਂ ਤੋਂ ਬਾਅਦ ਵੀ ਇੰਡੀਆ ਦੀਆਂ ਪਬਲਿਕ ਸਟੇਟਮੈਂਟਸ ਇਹੀ ਸੀ ਕਿ ਸਾਡੀ ਇਹ ਫੋਰਨ ਪੋਲਿਸੀ ਦਾ ਹਿੱਸਾ ਨਹੀਂ ਹੈ ਇਸ ਤਰ੍ਹਾਂ ਦੇ ਨਾਲ ਜਾ ਕੇ ਐਕਸ਼ਨਸ ਕਰਨੇ। ਪਰ ABC ਦੀ ਇੰਟਰਵਿਊ ਦੇ ਵਿੱਚ ਜਿਹੜੀ ABC ਨੇ ਡਾਕੂਮੈਂਟਰੀ ਬਣਾਈ ਸੀ ਉਹਦੇ ਵਿੱਚ ਇੰਡੀਅਨ ਇੰਟੈਲੀਜੈਂਸ ਏਜੰਸੀ ਦਾ ਇੱਕ ਅਫੀਸ਼ੀਅਲ ਜਿਹੜਾ ਆ ਉਹ ਇਹ ਗੱਲ ਨੂੰ ਕਹਿ ਰਿਹਾ ਸੀ ਕਿ ਅਸੀਂ ਵੀ ਜੇ ਹੋਰ ਦੇਸ਼ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ, ਇੰਡੀਆ ਵੀ ਇਹ ਕਰ ਸਕਦਾ ਜੇ ਉਹਨੂੰ ਆਪਣੇ ਲਈ ਕੋਈ ਕੀ ਥ੍ਰੈਟ ਲੱਗੂਗੀ। ਤੇ ਉਸ ਤੋਂ ਬਾਅਦ ਹੁਣ ਇੰਡੀਆ ਦੇ ਪ੍ਰਾਈਮ ਮਿਨਿਸਟਰ ਅਫੀਸ਼ੀਅਲੀ ਇਸ ਗੱਲ ਨੂੰ ਕਹਿ ਰਹੇ ਆ। ਤਾਂ ਅਮਰਵੀਰ ਸਿੰਘ ਜੀ, ਮਤਲਬ ਉਸ ਤੋਂ ਬਾਅਦ ਇਹ ਸਵਾਲ ਖੜਾ ਹੋਣਾ ਵਾਜਬ ਸੀ ਜੋ ਮੈਥਿਊ ਮਿਲਰ ਨੂੰ ਪੁੱਛਿਆ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਯੂਨਾਈਟਿਡ ਸਟੇਟਸ ਦਾ ਇਹਦੇ ਤੇ ਕੀ ਸਟੈਂਡ ਆ, ਕਿ ਜਿਹੜੀ ਗੱਲ ਦਾ ਦਾਅਵਾ ਨਰਿੰਦਰ ਮੋਦੀ ਜਾਂ ਰਾਜਨਾਥ ਸਿੰਘ ਕਰ ਰਹੇ ਆ। ਤਾਂ ਮੈਥਿਊ ਮਿਲਰ ਨੇ, ਜਿਹੜੀ ਕਿ ਹਮੇਸ਼ਾ ਤੋਂ US ਦੀ ਪੋਲਿਸੀ ਰਹੀ ਆ ਇੰਡੀਆ ਤੇ ਪਾਕਿਸਤਾਨ ਦੇ ਮਾਮਲੇ ਦੇ ਵਿੱਚ, ਕਿ ਉਹਨਾਂ ਦੀ ਉਹੀ ਸਟੇਟਮੈਂਟ ਸੀ, ਮਤਲਬ ਅਸੀਂ ਕਹਿ ਸਕਦੇ ਕਿ ਰੈਟੀਫਾਈਡ ਸਟੇਟਮੈਂਟ ਹੈ US ਦੇ ਅਫੀਸ਼ੀਅਲਸ ਦੀ, ਕਿ ਅਸੀਂ ਉਹਦੇ ਵਿੱਚ ਦਖਲ ਨਹੀਂ ਦੇਣਾ ਚਾਹੁੰਦੇ ਤੇ ਅਸੀਂ ਮਤਲਬ ਐਸਕੇਲੇਸ਼ਨ ਅਵੋਇਡ ਕੀਤੀ ਜਾਵੇ ਦੋਨਾਂ ਮੁਲਕਾਂ ਦੇ ਵੱਲੋਂ, ਤੇ ਅਸੀਂ ਉਹਨਾਂ ਨੂੰ ਇਹ ਮਤਲਬ ਸਲਾਹ ਦਿੰਦੇ ਤੇ ਜਿਹੜਾ ਡਾਇਲੋਗ ਦੇ ਨਾਲ ਮਸਲੇ ਦਾ ਹੱਲ ਕੱਢਿਆ ਜਾਵੇ। ਤਾਂ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਇੰਡੀਆ ਪਾਕਿਸਤਾਨ ਦਾ ਜਿੰਨਾ ਕਲੈਸ਼ ਆ, ਚਾਹੇ ਕਸ਼ਮੀਰ ਨੂੰ ਲੈ ਕੇ ਹੋਵੇ, ਤਾਂ ਉਹਦੇ ਤੇ US ਦੀ ਇਹੀ ਪਿਛਲੇ ਕਈ ਦਹਾਕਿਆਂ ਦੀ ਇਹ ਪਾਲਿਸੀ ਰਹੀ ਆ
ਵੀ ਡਾਇਲੋਗ ਦੇ ਨਾਲ ਮਸਲਾ ਹੱਲ ਕੀਤਾ ਜਾਵੇ ਤੇ ਐਸਕੇਲੇਸ਼ਨ ਨੂੰ ਅਵੋਇਡ ਕੀਤਾ ਜਾਵੇ। ਉਹ ਸੇਮ ਉਹਨਾਂ ਨੇ ਇਸ ਵਾਰ ਵੀ ਇਹ ਸਟੇਟਮੈਂਟ ਕਹੀ ਹੈ, ਦਿੱਤੀ ਹੈ। ਪਰ ਉਸ ਤੋਂ ਬਾਅਦ ਜਿਹੜਾ ਅਗਲਾ ਕੁਐਸਚਨ ਦਾ ਨੈਕਸਟ ਪਾਰਟ ਸੀ, ਉਹ ਸੀ ਗੁਰਪਤਵੰਤ ਸਿੰਘ ਪੰਨੂ ਦਾ ਜਿਹੜਾ ਅਟੈਂਪਟ ਸੀ ਉਹਨਾਂ ਦੀ ਕਿਲਿੰਗ ਦਾ, ਉਹਦੇ ਬਾਰੇ। ਉਹਦੇ ਤੇ ਸੀ ਕਿ US ਜਿਹੜਾ ਆ ਆਪਣੇ ਇੱਕ ਸਿਟੀਜ਼ਨ ਦਾ ਜਦੋਂ ਕੋਈ ਕੰਟਰੀ ਇਸ ਤਰੀਕੇ ਦੇ ਨਾਲ ਮਰਡਰ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ, ਉਹਦੇ ਅਫੀਸ਼ੀਅਲਸ ਇਨਵੋਲਵਡ ਹੋਣ ਦੇ ਸਬੂਤ US ਨੂੰ ਮਿਲ ਗਏ ਹੋਣ, ਤਾਂ ਫਿਰ ਵੀ ਜਿਹੜਾ US ਜਿਹੜਾ ਆ ਉਹ ਕੋਈ ਸਖਤ ਕਾਰਵਾਈ ਇੰਡੀਆ ਤੇ ਕਿਉਂ ਨਹੀਂ ਕਰ ਰਿਹਾ। ਉਹਦੀ ਭਾਵਨਾ ਇਹੀ ਸੀ ਸਵਾਲ ਦੀ, ਤੇ ਸਵਾਲ ਇਹ ਸੀ ਕਿ ਕੀ ਤੁਸੀਂ ਕੋਈ ਸੈਂਕਸ਼ਨਸ ਜਿਹੜੀਆਂ ਆ ਉਹ ਇੰਡੀਆ ਦੇ ਖਿਲਾਫ US ਜਿਹੜਾ ਆ ਉਹ ਲਾਉਣ ਜਾ ਰਿਹਾ ਹੈ ਜਾਂ ਲਾਉਣ ਦੀ ਕੋਈ ਗੱਲਬਾਤ ਚੱਲ ਰਹੀ ਹੈ। ਤਾਂ ਮੈਥਿਊ ਮਿਲਰ ਨੇ ਇਸ ਗੱਲ ਤੇ ਜਿਹੜਾ ਡਿਪਲੋਮੈਟਿਕਲੀ ਉਹਨਾਂ ਨੇ ਜਵਾਬ ਦਿੱਤਾ ਹੈ, ਪਰ ਉਹ ਸਾਰਾ ਜਵਾਬ ਜਿਹੜਾ ਆ ਉਹ ਇਹੀ ਗੱਲ ਮਤਲਬ ਸਮਝਾ ਰਿਹਾ ਆ ਕਿ US ਦੇ ਅੰਦਰ ਹਜੇ ਤੱਕ ਮਤਲਬ ਕੋਈ ਵੀ ਇਸ ਤਰੀਕੇ ਦੀਆਂ ਸੈਂਕਸ਼ਨਸ ਦੀ ਗੱਲ ਇੰਡੀਆ ਦੇ ਬਾਬਤ ਨਹੀਂ ਚੱਲ ਰਹੀ ਹੈ। ਤੇ ਬਾਕੀ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ ਜੇ ਸੈਂਕਸ਼ਨਸ ਲਾਉਣੀਆਂ ਹੋਣ ਤਾਂ ਅਸੀਂ ਉਹ ਪਬਲਿਕਲੀ ਡਿਸਕਸ ਨਹੀਂ ਕਰਦੇ, ਫਿਰ ਲਾ ਦਿੰਦੇ ਹਾਂ। ਪਰ ਨਾਲ ਹੀ ਉਹਨਾਂ ਨੇ ਮਤਲਬ ਜਿਹੜਾ ਪੂਰਾ ਉਹਨਾਂ ਦੇ ਸ਼ਬਦ ਨੇ ਜਿਹਨੂੰ ਟ੍ਰਿਬਿਊਨ ਦੀ ਅਖਬਾਰ ਨੇ ਕੋਟ ਕੀਤਾ, ਉਹ ਮੈਂ ਜ਼ਰੂਰ ਰਿਪੀਟ ਕਰਨੇ ਚਾਹੁੰਦਾ ਇੱਥੇ। ਉਹਨਾਂ ਨੇ ਕਿਹਾ, ਮੈਥਿਊ ਮਿਲਰ ਨੇ, I am never going to preview any sanction actions, which is not to say that there are any coming. But when you ask me to talk about sanctions, it's something that we don't discuss openly. ਤਾਂ ਉਹਨਾਂ ਦਾ ਨਕਾਰਾਤਮਕਤਾ ਦੇ ਵਿੱਚ ਇਹ ਸਾਰੇ ਸੈਂਟੈਂਸ ਦੇ ਵਿੱਚ ਜਿਹੜੀ ਭਾਵਨਾ ਉਹ ਨੈਗੇਟਿਵ ਭਾਵਨਾ ਸਾਨੂੰ ਝਲਕ ਰਹੀ ਆ। ਤੇ ਮਤਲਬ ਅਮਰਵੀਰ ਸਿੰਘ ਜੀ ਇਹਦੇ 'ਚ ਸਮਝਣ ਵਾਲੀ ਗੱਲ ਸਿੱਖਾਂ ਦੇ ਲਈ ਜਿਹੜੀ ਆ ਉਹ ਇਹੀ ਆ ਕਿ ਇਸ ਮਾਮਲੇ ਦੇ ਵਿੱਚ, ਇੰਡੀਆ ਦੇ ਮਾਮਲੇ ਦੇ ਵਿੱਚ US ਵੀ ਜਿਹੜਾ ਆ, ਜਿਵੇਂ ਅਸੀਂ ਕਹਿੰਦੇ ਹੁੰਦੇ ਫੂਕ ਕੇ ਪੈਰ ਰੱਖਣ ਵਾਲੀ ਗੱਲ ਆ, ਵੀ ਉਹਨਾਂ ਅਗਰੈਸਿਵ ਜਿਹੜਾ ਸਟਾਂਸ ਆ ਉਹ US ਦਾ ਨਜ਼ਰ ਨਹੀਂ ਆਇਆ। ਤੇ ਉਹਦੇ ਪਿੱਛੇ ਕਾਰਨ ਹੈ ਜਿਹੜੀ US ਦੀ ਅਸੀਂ ਮਤਲਬ ਸਾਊਥ ਚਾਈਨਾ ਸੀ ਪੋਲਿਸੀ ਜਾਂ ਇੰਡੋ ਪੈਸੀਫਿਕ ਪੋਲਿਸੀ ਜਿਹੜੀ ਆ ਉਹ ਕਹਿ ਸਕਦੇ ਆ, ਜਿਹਦੇ 'ਚ US ਦੇ ਲਈ ਇੰਡੀਆ ਐਜ਼ ਅ ਸਟੇਟ, ਐਜ਼ ਅ ਐਂਟਾਈਟੀ ਇੱਕ ਬੜਾ ਸਟਰੋਂਗ ਅਲਾਈ ਆ। ਅਸੀਂ ਹਮੇਸ਼ਾ ਤੋਂ ਜਦੋਂ ਤੋਂ ਇਹ ਮਾਮਲੇ ਉੱਠੇ ਆ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ, ਜਾਂ ਫਿਰ ਗੁਰਪਤਵੰਤ ਸਿੰਘ ਪੰਨੂ ਦਾ ਇਹ ਜਿਹੜਾ ਅਟੈਂਪਟ ਟੂ ਮਰਡਰ ਸੀ ਉਹ ਫੋਇਲ ਹੋਣ ਤੋਂ ਬਾਅਦ, ਤੇ ਉਸ ਤੋਂ ਬਾਅਦ ਅਸੀਂ ਹਮੇਸ਼ਾ ਆਪਣੇ ਸ਼ੋਅਸ ਦੇ ਵਿੱਚ ਇਹੀ ਗੱਲ ਕਹਿੰਦੇ ਰਹੇ ਹਾਂ ਕਿ US ਦੀ ਜਿਹੜੀ ਅਪਰੋਚ ਆ ਉਹ ਕਾਫੀ ਠੰਡੀ ਆ ਇਸ ਮਾਮਲੇ 'ਚ। ਬਲਕਿ ਜੇ ਕਿਤੇ ਚਾਈਨਾ ਕੋਈ ਇਸ ਤਰ੍ਹਾਂ ਦਾ ਅਟੈਂਪਟ ਕਰਦਾ US ਦੇ ਵਿੱਚ, ਜਾਂ ਰਸ਼ੀਆ ਕੋਈ ਇਸ ਤਰੀਕੇ ਦਾ ਅਟੈਂਪਟ ਕਰਦਾ, ਜਾਂ ਈਰਾਨ ਇਸ ਤਰੀਕੇ ਦਾ ਅਟੈਂਪਟ ਕਰਦਾ, ਤੇ ਖਾਸ ਤੌਰ ਤੇ ਉਹ ਅਟੈਂਪਟ ਕਿਸੇ ਅਸੀਂ ਕਹਿ ਸਕਦੇ ਹਾਂ, ਮੇਰੇ ਪਰਸਨਲ ਇਹ ਮਤਲਬ ਸਮਝ ਆ ਕਿ ਜੇ ਉਹ ਅਟੈਂਪਟ ਕਿਸੇ ਮਤਲਬ US ਦੇ ਅਸੀਂ ਜਿਨ੍ਹਾਂ ਨੂੰ ਕਹਿੰਦੇ ਵੀ ਮਤਲਬ ਕਿਸੇ ਵਾਈਟ US ਸਿਟੀਜ਼ਨ ਦੇ ਉੱਤੇ ਹੁੰਦਾ, ਤਾਂ ਸ਼ਾਇਦ ਜਿਹੜਾ US ਦਾ ਰਿਐਕਸ਼ਨ ਆ ਉਹ ਬਿਲਕੁਲ ਡਿਫਰੈਂਟ ਹੋਣਾ ਸੀ, ਤੇ ਬਲਕਿ ਸ਼ਾਇਦ ਨਹੀਂ ਬਿਲਕੁਲ ਡਿਫਰੈਂਟ ਹੋਣਾ ਸੀ। ਪਰ ਇਸ ਮਾਮਲੇ ਦੇ ਵਿੱਚ ਭਾਵੇਂ US ਆ ਭਾਵੇਂ ਕੈਨੇਡਾ ਤੋਂ ਵੀ ਅਸੀਂ ਦੇਖ ਸਕਦੇ ਹਾਂ ਕਿ ਪਿਛਲੇ ਦਿਨੀ ਜਿਹੜੀ ਪਬਲਿਕ ਇਨਕੁਆਇਰੀ ਦੇ ਵਿੱਚ ਜਦੋਂ ਜਸਟਿਨ ਟਰੂਡੋ ਨੂੰ ਕੁਐਸਚਨ ਕੀਤੇ ਗਏ ਆ ਸਿੱਖ ਕੋalition ਦੇ ਕਾਉਂਸਲ ਵੱਲੋਂ, ਪ੍ਰਭਜੋਤ ਸਿੰਘ ਵੱਲੋਂ, ਤਾਂ ਉਹਨਾਂ ਕੁਐਸਚਨਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਜਦੋਂ ਐਜ਼ ਅ ਵਿਟਨੈਸ ਪੇਸ਼ ਹੋਏ ਉਸ ਇਨਕੁਆਇਰੀ ਦੇ ਵਿੱਚ, ਤੇ ਉਹ ਸਾਰੀ ਇਨਕੁਆਇਰੀ ਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜਾ ਇੰਡੀਆ ਦੇ ਬਾਰੇ ਜਿਹੜਾ ਜਿੰਨਾ ਪਾਰਟ ਸੀ ਕਿ ਇੰਡੀਆ ਦੀ ਜਿਹੜੀ ਫੋਰਨ ਇੰਟਰਫੇਰੈਂਸ ਆ ਕੈਨੇਡਾ ਦੇ ਵਿੱਚ, ਕਿ ਉਹ ਸਾਰਾ ਪਾਰਟ ਹੀ ਜਿਹੜੀਆਂ ਪਬਲਿਕ ਕੀਤੀਆਂ ਗਈਆਂ ਨੇ ਜਿਹੜੀਆਂ ਰਿਪੋਰਟਸ, ਉਹਨਾਂ ਦੇ ਵਿੱਚੋਂ ਹਟਾ ਦਿੱਤਾ ਗਿਆ। ਤੇ ਜਿਹੜਾ ਉਹ ਜਿਹੜੀਆਂ ਇਸ ਤਰੀਕੇ ਦੀਆਂ ਚੀਜ਼ਾਂ ਹਟਾਈਆਂ ਜਾਂਦੀਆਂ ਨੇ, ਤਾਂ ਉਹ ਜਾਂ ਤਾਂ ਨੈਸ਼ਨਲ ਸਿਕਿਉਰਿਟੀ ਨੂੰ ਆਧਾਰ ਬਣਾ ਕੇ ਜਾਂ ਫੋਰਨ ਪੋਲਿਸੀ ਨੂੰ ਆਧਾਰ ਬਣਾ ਕੇ ਹਟਾਈਆਂ ਜਾਂਦੀਆਂ। ਤੇ ਰਸ਼ੀਆ ਤੇ ਚਾਈਨਾ ਦੀ ਜਿਹੜੀ ਫੋਰਨ ਇੰਟਰਫੇਰੈਂਸ ਆ ਉਹ ਪੂਰੀ ਤਰ੍ਹਾਂ ਖੁੱਲ ਕੇ ਡਿਟੇਲਡ ਇਨਫੋਰਮੇਸ਼ਨ ਜਿਹੜੀ ਆ ਸਾਰੀ ਪਬਲਿਕ ਇਨਕੁਆਇਰੀ ਦੇ ਵਿੱਚ ਸਾਹਮਣੇ ਆਈ ਤੇ ਉਹ ਪਬਲਿਕ ਕੀਤੀ ਗਈ ਆ। ਪਰ ਜਿਹੜਾ ਇੰਡੀਆ ਦਾ ਪਾਰਟ ਸੀ ਉਹ ਸਾਰਾ ਹੀ ਜਿਹੜਾ ਆ ਉਹ ਗੁਪਤ ਰੱਖ ਲਿਆ ਗਿਆ। ਤੇ ਜਸਟਿਨ ਟਰੂਡੋ ਨੂੰ ਜਦੋਂ ਕਾਫੀ ਪ੍ਰਭਜੋਤ ਸਿੰਘ ਨੇ ਤਿੱਖੇ ਸਵਾਲ ਕੀਤੇ ਉਸ ਮਾਮਲੇ ਦੇ ਵਿੱਚ, ਬੜਾ ਥੋੜਾ ਟਾਈਮ ਮਿਲਿਆ ਸੀ ਉਹਨਾਂ ਨੂੰ, ਪਰ ਜਸਟਿਨ ਟਰੂਡੋ ਉਹਦੇ ਤੇ ਕਾਫੀ ਮਤਲਬ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਉਹਨਾਂ ਦੇ ਸਵਾਲਾਂ ਦਾ ਕਿ ਉਹ ਹਿੱਸੇ ਕਿਉਂ ਹਟਾਏ ਗਏ ਆ ਉਸ ਰਿਪੋਰਟ ਦੇ ਵਿੱਚੋਂ। ਤਾਂ ਅਮਰਵੀਰ ਸਿੰਘ ਜੀ, ਇਹ ਗੱਲ US ਤੋਂ ਲੈ ਕੇ ਕੈਨੇਡਾ ਦੇ ਨੇ ਦੋਵਾਂ ਮੁਲਕਾਂ ਦੀ ਅਸੀਂ ਗੱਲ ਕਰੀਏ ਤਾਂ ਇਹ ਫੋਰਨ ਪੋਲਿਸੀ ਇੰਟਰਸਟ ਜਿਹੜੇ ਆ ਉਹ ਲੱਗ ਰਿਹਾ ਕਿ ਜਿਹੜੇ ਮਤਲਬ ਇੰਡੀਆ ਦੇ ਉੱਤੇ ਕਾਰਵਾਈ ਕਰਨ ਦੇ ਵਿੱਚ ਅੜਿੱਕਾ ਬਣ ਰਹੇ ਆ। ਹਾਲਾਂਕਿ ਦੋਵਾਂ ਕੰਟਰੀਜ਼ ਦੇ ਕੋਲ ਮਤਲਬ ਬੜੇ ਸਟਰੋਂਗ ਜਿਹੜੇ ਆ ਐਵੀਡੈਂਸ ਨੇ ਕਿ ਇੰਡੀਆ ਨੇ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਬਾਰੇ ਕਲੇਮ ਕਰ ਰਹੇ ਆ
ਕਿ ਜਿਹੜਾ ਉਹ ਨੈਟਵਰਕ ਐਸਟੈਬਲਿਸ਼ ਕੀਤਾ ਪਿਛਲੇ 4-5 ਸਾਲਾਂ ਦੇ ਵਿੱਚ, ਜਿਹਨੇ ਫਿਰ ਇਹ ਕਿਲਿੰਗਸ ਜਿਹੜੀਆਂ ਨੇ ਉਹ ਕੀਤੀਆਂ ਨੇ। ਤੇ ਗਾਰਡੀਅਨ ਦੀਆਂ ਜਿਹੜੀ ਰਿਪੋਰਟ ਆ, ਜਿਵੇਂ ਉਹਨੇ ਸਾਰੇ ਖੁਲਾਸੇ ਕੀਤੇ ਆ, ਬਲਕਿ ਹੁਣ ਪ੍ਰਾਈਮ ਮਿਨਿਸਟਰ ਮੰਨ ਰਹੇ ਆ ਪਬਲਿਕਲੀ। ਪਰ ਕੈਨੇਡਾ ਦੇ ਵਿੱਚ ਵੀ ਜੋ ਇਹ ਕੀਤਾ ਗਿਆ ਉਸੇ ਨੈਟਵਰਕ ਦਾ ਹਿੱਸਾ ਸੀ, ਤੇ ਜਿਹਦੇ ਕਰਕੇ ਜਿਹੜਾ ਪ੍ਰਾਈਮ ਮਿਨਿਸਟਰ ਆ ਉਹਨੇ ਪਾਰਲੀਮੈਂਟ ਦੇ ਵਿੱਚ ਕਿਸੇ ਸਟਰੋਂਗ ਐਵੀਡੈਂਸ ਦੇ ਆਧਾਰ ਤੇ ਹੀ ਇਹ ਜਿਹੜੇ ਦੋਸ਼ ਆ ਭਾਰਤ ਤੇ ਲਾਏ ਸੀ। ਪਰ ਉਸ ਤੋਂ ਬਾਅਦ ਜਿਹੜੇ ਫੋਰਨ ਪੋਲਿਸੀ ਇੰਟਰਸਟ ਨੇ US ਤੇ ਕੈਨੇਡਾ ਦੇ, ਉਹ ਹਜੇ ਤੱਕ ਮਤਲਬ ਇਹੀ ਨਜ਼ਰ ਆ ਰਿਹਾ ਕਿ ਮਤਲਬ ਕਿਸੇ ਤਰੀਕੇ ਦਾ ਸਖਤ ਐਕਸ਼ਨ ਜਿਹੜਾ ਆ ਉਹ ਇੰਡੀਆ ਦੇ ਖਿਲਾਫ ਨਹੀਂ ਲੈ ਰਹੇ ਆ। ਤੇ ਮਤਲਬ ਜਿਹੜੀ ਮਤਲਬ ਦੂਜੇ ਪਾਸੇ ਇਲੈਕਸ਼ਨਸ ਦੇ ਨਾਲ ਜੋੜ ਕੇ ਅਮਰਵੀਰ ਸਿੰਘ ਜੀ ਨੂੰ ਦੇਖਣਾ, ਮਤਲਬ ਸਿੱਧੀ ਜੀ ਗੱਲ ਕਰਨੀ ਹੋਵੇ ਤਾਂ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਜਿਹੜੀ ਸਟੇਟਮੈਂਟ US ਤੋਂ ਆਈ ਆ ਉਹਦੀ ਅਰੈਸਟ ਬਾਰੇ, ਤੇ ਜਿਸ ਤਰੀਕੇ ਦੇ ਨਾਲ ਪਿਛਲੇ ਕੁਝ ਸਮੇਂ ਦੇ ਵਿੱਚ ਰਾਹੁਲ ਗਾਂਧੀ ਨੂੰ ਫੈਸਿਲਿਟੇਟ ਕੀਤਾ ਗਿਆ ਵੈਸਟਰਨ ਇੰਸਟੀਚਿਊਟਸ ਦੇ ਵਿੱਚ, ਤਾਂ ਇਹੀ ਉਸ ਤੋਂ ਪ੍ਰਭਾਵ ਜਾ ਰਿਹਾ ਹੈ ਕਿ ਜਿਹੜਾ US ਆ ਉਹਦੀ ਜਿਹੜੀ ਪਾਲਿਸੀ ਆ ਇੰਡੀਆ ਦੇ ਬਾਰੇ, ਉਹ ਇਹ ਜ਼ਰੂਰ ਆ ਕਿ ਉਹ ਮੋਦੀ ਨੂੰ ਨਹੀਂ ਪਸੰਦ ਕਰ ਰਹੇ ਆ। ਉਹ ਚਾਹੁੰਦੇ ਆ ਕਿ ਰਜੀਮ ਚੇਂਜ ਹੋਵੇ ਉੱਥੇ ਡੈਮੋਕ੍ਰੈਟਿਕ ਪ੍ਰੋਸੈਸ ਦੇ ਥਰੂ। ਪਰ ਮਤਲਬ ਜਿਹੜੀ ਜਿੱਥੋਂ ਤੱਕ ਗੱਲ ਇਹ ਹੈ ਕਿ ਜਿਹੜੀ ਮਾਈਨੋਰਿਟੀ ਐਥਨਿਕ ਨੇਸ਼ਨਸ ਜਿਵੇਂ ਸਿੱਖਾਂ ਦੀ ਗੱਲ ਆ, ਜਿਹੜੀ ਉਹਨਾਂ ਦੀ ਸੋਵਰੈਨਿਟੀ ਦੀ ਜਦੋਜਹਿਦ ਆ, ਉਹਦੇ ਬਾਰੇ ਹਜੇ ਜਿਹੜਾ ਰਵੱਈਆ ਆ ਉਹ US ਦਾ ਉਹਨਾਂ ਸਪਸ਼ਟ ਨਹੀਂ ਆ ਕਿ ਉਹ ਐਜ਼ ਆ ਸੈਪਰੇਟ ਇੱਕ ਸੋਵਰਨ ਐਂਟਾਈਟੀ ਸਿੱਖਾਂ ਨੂੰ ਕੰਸੀਡਰ ਕਰਕੇ ਤੇ ਉਹਨਾਂ ਦੇ ਮਤਲਬ ਉਸ ਤਰੀਕੇ ਦੇ ਨਾਲ ਆਪਣੀ ਫੋਰਨ ਪੋਲਿਸੀ ਨੂੰ ਘੜੇ। ਤਾਂ ਉਹਨਾਂ ਦੀ ਫੋਰਨ ਪੋਲਿਸੀ ਜਿਹੜੀ ਉਸ ਖਿੱਤੇ ਬਾਰੇ ਆ ਉਹ ਇਹੀ ਆ ਕਿ ਉਹ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ ਉੱਥੇ ਰਜੀਮ ਚੇਂਜ ਚਾਹੁੰਦੇ ਆ। ਤੇ ਜਿਹਦੇ ਬਾਰੇ ਅੱਜ ਵੀ ਗਾਰਡੀਅਨ ਇੱਕ ਬੜਾ ਅਹਿਮ ਵੈਸਟਰਨ ਨਿਊਜ਼ਪੇਪਰ ਲੋਬੀ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਉਹਦਾ ਬੜਾ ਅਹਿਮ ਅਖਬਾਰ ਆ। ਤੇ ਅੱਜ ਵੀ ਅਮਰਵੀਰ ਸਿੰਘ ਜੀ ਉਹਦੇ ਵਿੱਚ ਐਡੀਟੋਰੀਅਲ ਲੱਗਿਆ ਆ, ਤੇ ਉਹ ਜਿਹੜਾ ਐਡੀਟੋਰੀਅਲ ਆ ਉਹਦਾ ਟਾਈਟਲ ਆ The Guardian View on India's Election, Fixing a Win by Outlining Dissent Damages Democracy। ਮਤਲਬ ਉਹ ਕਹਿ ਰਹੇ, ਉਹਨਾਂ ਨੇ ਟਾਈਟਲ ਦੇ ਵਿੱਚ ਇਹ ਗੱਲ ਸਪਸ਼ਟ ਕਰਤੀ ਆ ਕਿ ਜਿਹੜਾ ਇੰਡੀਆ ਦੇ ਵਿੱਚ ਇਲੈਕਸ਼ਨ ਹੋ ਰਿਹਾ ਉਹਦੇ ਵਿੱਚ ਡਾਇਸੈਂਟ ਨੂੰ, ਜਿਹੜਾ ਵਿਰੋਧੀ ਆਵਾਜ਼ਾਂ ਨੇ, ਉਹਨਾਂ ਨੂੰ ਮਤਲਬ ਬਿਲਕੁਲ ਆਊਟਲਾ ਕਰਕੇ, ਮਤਲਬ ਉਹਨਾਂ ਨੂੰ ਗੈਰ ਕਾਨੂੰਨੀ ਬਣਾ ਕੇ ਤੇ ਇੱਕ ਤਰ੍ਹਾਂ ਦੇ ਨਾਲ ਜਿਹੜੀ ਜਿੱਤ ਆ ਉਹ ਫਿਕਸ ਕੀਤੀ ਜਾ ਰਹੀ ਆ ਉੱਥੇ। ਸਾਰੇ ਵਿਰੋਧੀਆਂ ਨੂੰ ਚੁੱਪ ਕਰਾ ਕੇ ਤੇ ਆਪਣੀ ਜਿੱਤ ਯਕੀਨੀ ਬਣਾਉਣ ਦਾ ਇਹ ਸਾਰਾ ਇਲੈਕਸ਼ਨ ਇਸ ਤਰੀਕੇ ਨਾਲ ਹੋ ਰਿਹਾ ਆ। ਤੇ ਇਹ ਤੋਂ ਇਹ ਲੱਗ ਰਿਹਾ ਵੀ ਜਿਹੜਾ ਵੈਸਟਰਨ ਜਿੰਨਾ ਆਈਡਲੋਗ ਆ, ਅਸੀਂ ਮਤਲਬ ਪਹਿਲਾਂ ਵੀ ਇਹ ਗੱਲ ਕੀਤੀ ਆ ਵੀ ਵੈਸਟ ਜਿਹੜਾ ਆ ਇੰਡੀਆ ਨੂੰ ਐਜ਼ ਆ ਅਲਾਈ ਚਾਹੁੰਦਾ ਆ, ਪਰ ਉਹ ਵੈਲਿਊ ਬੇਸਡ ਅਲਾਇੰਸ ਚਾਹੁੰਦਾ ਆ। ਪਰ ਜਿਹੜਾ ਉਹਨੂੰ ਜਿਹੜਾ ਮੌਜੂਦਾ ਰਜੀਮ ਆ ਉੱਥੇ ਨਰਿੰਦਰ ਮੋਦੀ ਦਾ ਜਾਂ ਹਿੰਦੂਤਵਾ ਦਾ, ਉਹ ਵੈਸਟਰਨ ਜਿਹੜਾ ਆਈਡੀਆ ਆ ਡੈਮੋਕ੍ਰੇਸੀ ਦਾ ਉਹਦੇ ਅਨੁਸਾਰ ਫਿੱਟ ਨਹੀਂ ਬੈਠ ਰਿਹਾ। ਤੇ ਇੰਨੇ ਕੁ ਡਿਫਰੈਂਸਿਸ ਹੁਣ ਤੱਕ ਸਾਰੇ ਨਜ਼ਰ ਆਏ ਆ। ਇਸ ਤੋਂ ਇਲਾਵਾ ਇਸ ਤੋਂ ਵੱਧ ਜਿਹੜਾ ਆ ਵੀ ਉਹ ਮਤਲਬ ਕੁਛ ਵੀ ਹਜੇ US ਵੱਲੋਂ ਜਾਂ ਮਤਲਬ ਕੈਨੇਡਾ ਵੱਲੋਂ ਵੀ ਅਸੀਂ ਕਹਿ ਸਕਦੇ ਹਾਂ ਵੀ ਉਸ ਤਰ੍ਹਾਂ ਦਾ ਕੁਛ ਨਜ਼ਰ ਨਹੀਂ ਆ ਰਿਹਾ, ਜਿਹਦੇ ਨਾਲ ਕਿ ਜਿਹੜੀਆਂ ਉੱਥੇ ਕੌਮੀਅਤਾਂ ਜਿਨ੍ਹਾਂ ਦੇ ਜੈਨੋਸਾਈਡ ਹੋਏ ਆ, ਜਿਹੜੇ ਆਪਣੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਡਿਮਾਂਡ ਕਰਦੇ ਆ, ਵੀ ਉਹਨਾਂ ਲਈ ਕੋਈ ਸਖਤ ਫੈਸਲਾ ਜਾਂ ਕੋਈ ਜਿਹੜਾ ਕ੍ਰੈਡੀਬਲ ਸਟੈਂਡ ਆ ਉਹ ਲੈਂਦੀਆਂ ਇਹ ਜਿਹੜੀਆਂ ਸਟੇਟਸ ਨੇ ਨਜ਼ਰ ਆਈਆਂ ਹੋਣ। ਨਹੀਂ, ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਹੈ ਥੋੜਾ ਜਿਹਾ ਡੀਟੇਲ ਦੇ ਵਿੱਚ, ਤੁਸੀਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਜਿਹੜੀ ਬਰੀਫਿੰਗ ਹੈ ਉਹਦਾ ਹਵਾਲਾ ਦਿੰਦੇ ਆ, ਤੇ ਓਵਰਆਲ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਸਾਰੀ ਸਿਚੁਏਸ਼ਨ ਨੂੰ ਜਾਂ ਜਿਹੜੀ ਪੋਲਿਟਿਕਸ ਹੈਗੀ ਹੈ ਤੁਸੀਂ ਉਹਦੇ ਤੇ ਆਪਣਾ ਪੱਖ ਰੱਖਿਆ ਆ, ਤੇ ਕਾਫੀ ਹੱਦ ਤੱਕ ਜੇ ਉਹਨੂੰ ਅਸੀਂ ਉਸੇ ਕੰਟੈਕਸਟ ਦੇ ਵਿੱਚ ਠੀਕ ਮੰਨ ਕੇ ਚੱਲੀਏ ਤੇ ਮੈਂ ਸਮਝਦਾ ਉੱਥੇ ਫਿਰ ਗੱਲ ਇਹ ਆ ਜਾਂਦੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਖਾਸ ਤੌਰ ਤੇ ਹੁਣ 2024 ਦੀਆਂ ਜਿਹੜੀਆਂ ਚੋਣਾਂ ਭਾਰਤ ਦੇ ਵਿੱਚ ਹੋਣ ਜਾ ਰਹੀਆਂ ਨੇ, ਜਦੋਂ 4 ਜੂਨ ਨੂੰ ਇਹਨਾਂ ਚੋਣਾਂ ਦੇ ਰਿਜ਼ਲਟ ਆਉਣੇ ਆ, ਕਾਫੀ ਕੁਝ ਉਹਦੇ ਤੇ ਡਿਪੈਂਡ ਕਰੇਗਾ ਕਿ ਇਹ ਕੀ ਰੁਖ ਵੈਸਟ ਨੇ ਅਖਤਿਆਰ ਕਰਨਾ ਆ ਭਾਰਤ ਦੇ ਪ੍ਰਤੀ। ਜੇ ਤੁਹਾਡੀ ਜਿਹੜੀ ਰਜੀਮ ਚੇਂਜ ਵਾਲੀ ਜਿਹੜੀ ਨੀਤੀ ਹੈਗੀ ਹੈ, ਜੇ ਉਸ ਨੂੰ ਅਸੀਂ ਮੁੱਖ ਰੱਖ ਕੇ ਗੱਲ ਕਰੀਏ, ਬਟ ਓਵਰਆਲ ਜਦੋਂ ਅਸੀਂ ਭਾਰਤ ਪ੍ਰਤੀ ਅਮਰੀਕਾ ਦਾ ਇੱਕ ਸੌਫਟ ਕਾਰਨਰ, ਅਮਰੀਕਾ ਨੇ ਜਿਵੇਂ ਭਾਰਤ ਨੂੰ ਇੱਕ ਥਾਂ ਦੇ ਉੱਤੇ ਆ ਕੇ ਸਾਊਥ ਏਸ਼ੀਅਨ ਪੋਲਿਟਿਕਸ ਦੇ ਵਿੱਚ ਉਭਾਰਨ ਦੀ ਗੱਲ ਹੋਵੇ, 2 ਦਹਾਕੇ ਦਾ ਸਮਾਂ ਅਸੀਂ ਬੜੇ ਆਰਾਮ ਨਾਲ ਪਿਛਲੇ 20 ਤੋਂ 25 ਸਾਲ ਦਾ ਅਸੀਂ ਦੇਖ ਸਕਦੇ ਹਾਂ ਜਿਹੜੀ ਸ਼ਿਫਟ ਹੈਗੀ ਹੈ ਭਾਰਤ ਕਿਵੇਂ
ਰਸ਼ੀਅਨ ਬਲਾਕ ਦੇ ਹੁੰਦਿਆਂ ਅਮਰੀਕਨ ਬਲਾਕ ਦੇ ਵਿੱਚ ਵੀ ਆ ਕੇ ਖਲੋਤਾ। ਕਿਵੇਂ ਨਿਊਕਲੀਅਰ ਜਿਹੜੀ ਟਰੀਟੀ ਸੀਗੀ ਉਹਦੇ ਵਿੱਚ ਇਹਨਾਂ ਨੂੰ ਭਾਰਤ ਨੂੰ ਉਹ ਕੀਤਾ ਗਿਆ ਕਿ ਠੀਕ ਹੈ ਜੀ, ਤੁਸੀਂ ਜਿਹੜਾ ਨਿਊਕਲੀਅਰ ਅਸਾਸਿਆਂ ਦੀ ਤੁਸੀਂ ਆਪਣਿਆਂ ਦੀ ਵਰਤੋਂ ਕਰ ਸਕਦੇ ਹੋ ਉਸ ਹਿਸਾਬ ਦੇ ਨਾਲ। ਤੇ ਹੌਲੀ ਹੌਲੀ ਹੁੰਦਾ ਉਹ ਟਰੀਟੀਜ਼ ਹੋਰ ਕਿਸਮ ਦੀਆਂ ਹੋਈਆਂ। ਜਿਹੜੀਆਂ ਸਾਡੀਆਂ ਸਮਿਟਸ ਹੈਗੀਆਂ ਨੇ ਉਹ ਹੌਲੀ ਹੌਲੀ ਬਣਨ ਲੱਗੀਆਂ। ਇਹਨਾਂ ਨੂੰ ਮਤਲਬ ਕੰਪਲੀਟਲੀ ਮਤਲਬ ਭਾਰਤ ਇਸ ਲੈਵਲ ਤੱਕ ਪਹੁੰਚਿਆ ਕਿ ਭਾਰਤ ਆਪਣਾ ਜਿਹੜਾ ਦਾਅਵਾ ਆ ਉਹ ਗਲੋਬਲ ਸੁਪਰ ਪਾਵਰ ਹੁੰਦਿਆਂ ਯੂਨਾਈਟਿਡ ਨੇਸ਼ਨਸ ਦੀ ਪੱਕੀ ਮੈਂਬਰੀ ਤੱਕ ਦਾ ਜਿਹੜਾ ਦਾਅਵਾ ਹੈ ਉਹ ਭਾਰਤ ਵੱਲੋਂ ਕੀਤਾ ਜਾਣ ਲੱਗਿਆ। ਹਾਲਾਂਕਿ ਇਹ ਵੀ ਮਤਲਬ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਤੋਂ ਹੀ ਇਹ ਸ਼ੁਰੂ ਹੋ ਗਿਆ ਸੀ ਜਾਂ ਉਸ ਤੋਂ ਵੀ ਜੇ ਅਸੀਂ ਇਹਨੂੰ ਦੇਖਣਾ ਹੋਵੇ। ਪਰ ਇਹ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਾਰਾ ਦੌਰਾ ਚੱਲਿਆ। ਹਾਲਾਂਕਿ ਪਹਿਲਾਂ ਵੀ ਇਹ ਨਹੀਂ ਵੀ ਭਾਰਤ ਦੀ ਹਕੂਮਤ ਨੇ ਕੋਈ ਪਹਿਲੀ ਵਾਰ ਕੀਤਾ ਜਾਂ ਅਮਰੀਕਾ ਨੂੰ ਜਾਂ ਕੈਨੇਡਾ ਨੂੰ ਭਾਰਤ ਦੀਆਂ ਐਕਟੀਵਿਟੀਜ਼ ਦਾ ਜਾਂ ਜਿਸ ਕਿਸਮ ਦੀ ਉਹਨਾਂ ਦੀ ਨੀਤੀ ਰਹੀ ਹੈ ਉਹਦਾ ਨਹੀਂ ਪਤਾ ਹੈਗਾ। ਪਰ ਹੁਣ ਮਤਲਬ ਇਹਨਾਂ ਦੀ ਪਾਲਿਸੀ ਦੇ ਵਿੱਚ ਇਹ ਕਿਤੇ ਇੱਕ ਸ਼ਿਫਟ ਦੇ ਵਜੋਂ ਦੇਖਿਆ ਜਾ ਰਿਹਾ ਹੈ ਜਾਂ ਇਹ ਦੇਖਿਆ ਜਾ ਰਿਹਾ ਹੈ ਵੀ ਭਾਰਤ ਪ੍ਰਤੀ ਜਿਹੜੀ ਅਮਰੀਕਾ ਦੀ ਵੈਸਟ ਦੀ ਪਾਲਿਸੀ ਹੈ ਉਸ ਨੂੰ ਰੀਇਵੈਲੂਏਟ ਕੀਤਾ ਜਾ ਰਿਹਾ। ਜੇ ਹਜੇ ਇਹਨਾਂ ਨੇ ਇਹ ਡਿਸਾਈਡ ਨਹੀਂ ਵੀ ਕੀਤਾ, ਮੈਂ ਸਮਝਦਾ ਵੀ ਇਹ ਵੀ ਜਿਹੜੀ ਸ਼ਿਫਟ ਹੈ ਇਹ ਕੋਈ ਇੱਕਦਮ ਨਹੀਂ ਹੁੰਦੀ ਹੈਗੀ। ਇੱਕਦਮ ਅਸੀਂ ਕਹੀਏ ਵੀ ਜੀ ਮਹੀਨੇ 2 ਮਹੀਨੇ ਦੇ ਵਿੱਚ ਜਾਂ ਅਦਰਵਾਈਜ਼ ਇਹ ਕੋਈ ਚੇਂਜ ਹੋ ਜਾਵੇ, ਇਹ ਨਹੀਂ ਹੁੰਦਾ। ਮਤਲਬ ਭਾਰਤ ਨੂੰ ਲਗਾਤਾਰਤਾ ਦੇ ਨਾਲ ਉਹ ਸਿਗਨਲ ਦਿੱਤੇ ਜਾ ਰਹੇ ਆ। ਬਾਈਡਨ ਦੀ ਜੇ ਮੈਂ 2 ਐਗਜ਼ਾਮਪਲ ਜਿਹੜੀਆਂ ਮੈਂ ਕੋਟ ਕੀਤੀਆਂ ਨੇ ਵੀ ਬਾਈਡਨ ਦੀ ਜਿਹੜੀ ਇੰਡੀਆ ਸੀਗੀ 26 ਜਨਵਰੀ ਭਾਰਤ ਦੇ ਰਿਪਬਲਿਕ ਡੇ ਦੇ ਮੌਕੇ ਦੇ ਉੱਤੇ ਉਸ ਨੂੰ ਠੁਕਰਾਉਣ ਦੀ ਗੱਲ ਹੋਵੇ, ਹੁਣ ਲੇਟਲੀ ਜੈਕ ਸੁਲਿਵਨ ਦਾ ਨਾ ਜਾਣਾ ਹੋਵੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ। ਇਹ ਮਤਲਬ ਜਦੋਂ ਅਮਰੀਕਾ ਨੇ ਇੰਡਾਈਟਮੈਂਟ ਕੀਤੀ ਹੈ ਨਿਊਯਾਰਕ ਦੀ ਅਦਾਲਤ ਦੇ ਵਿੱਚ ਜਿਹੜੀ ਨਿਖਿਲ ਗੁਪਤਾ ਨੂੰ ਇੰਡਾਈਟ ਕੀਤਾ ਤੇ ਸਾਰਾ ਇਹ ਪਲਾਟ ਗੁਰਪਤਵੰਤ ਸਿੰਘ ਪੰਨੂ ਅਸੈਸੀਨੇਸ਼ਨ ਪਲਾਟ ਨੂੰ ਅਨਅਰਥ ਕੀਤਾ ਉਹਨਾਂ ਨੇ। ਸੋ ਇਸ ਤੋਂ ਬਾਅਦ ਇਹ ਇੱਕ ਪਹਿਲੀ ਇਸ ਲੈਵਲ ਦੀ ਮੀਟਿੰਗ ਹੋਣੀ ਸੀਗੀ ਜਦੋਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਦੋਹਾਂ ਮੁਲਕਾਂ ਦੇ ਇਹਨਾਂ ਨੇ ਜੇਕ ਸੁਲਿਵਨ ਨੇ ਜਾ ਕੇ ਅਜੀਤ ਡੋਵਲ ਦੇ ਨਾਲ ਮੁਲਾਕਾਤ ਕਰਨੀ ਸੀ। ਸੋ ਇਹ ਕਾਫੀ ਹਾਈ ਪ੍ਰੋਫਾਈਲ ਮੀਟਿੰਗ ਸੀਗੀ ਜਿਹੜੀ ਹੋਣੀ ਸੀ, ਪਰ ਉਹ ਕਿੰਨਾ ਕਾਰਨਾਂ ਕਰਕੇ ਨਾ ਹੋ ਸਕੀ ਤੇ ਇਸ ਦੇ ਵਿੱਚੋਂ ਮੈਸੇਜ ਭਾਰਤ ਦੇ ਲਈ ਕੀ ਹੈ ਇਹ ਇੱਕ ਵੱਡਾ ਸਵਾਲ ਹੈ। ਸੋ ਇਹ ਜਿਹੜੀ ਸ਼ਿਫਟ ਹੈਗੀ ਹੈ ਇਹਦੇ ਮਾਇਨੇ ਕੀ ਨਿਕਲਦੇ ਆ ਜਾਂ ਇਹਨੂੰ ਕਿਸ ਤਰੀਕੇ ਦੇ ਨਾਲ ਦੇਖਿਆ ਜਾ ਸਕਦਾ ਹੈ ਜੇ ਥੋੜਾ ਜਿਹਾ ਇੱਕ ਸਟੈਪ ਬੈਕ ਆ ਕੇ ਜੋ ਤੁਸੀਂ ਗੱਲ ਕੀਤੀ ਉਹ ਦੇਖਣਾ ਹੋਵੇ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਇਹ ਜੋ ਯੂਐਸ ਨੇ ਮੈਸੇजेस ਕਨਵੇ ਕੀਤੇ ਆ, ਮਤਲਬ ਉਹ ਮੈਂ ਤੁਹਾਨੂੰ ਉਹੀ ਗੱਲ ਕਹੀ ਹੈ ਕਿ ਯੂਐਸ ਜਿਹੜਾ ਆ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਯੂਐਸ ਜਿਹੜਾ ਆ ਉਹ ਮਤਲਬ ਕਿਹੜੀ ਗੱਲ ਤੋਂ ਖੁਸ਼ ਨਹੀਂ ਹੈ। ਉਹ ਇਸ ਟਾਈਮ ਜਿਹੜਾ ਉੱਥੇ ਰਜੀਮ ਚੱਲ ਰਿਹਾ ਆ, ਜਿਹੜਾ ਰੂਲ ਕਰ ਰਿਹਾ ਆ, ਉਸ ਰਜੀਮ ਤੋਂ, ਉਸ ਟੀਮ ਤੋਂ ਨਹੀਂ ਖੁਸ਼ ਹੈਗਾ। ਮਤਲਬ ਹੁਣ ਤੱਕ ਦੀ ਯੂਐਸ ਦੀ ਅਪਰੋਚ ਤੋਂ ਇਹੀ ਗੱਲ ਸਾਨੂੰ ਮਤਲਬ ਸਮਝ ਲੱਗਦੀ ਹੈ। ਜੇ ਤੁਸੀਂ ਕਲੀਅਰ ਮਤਲਬ ਇਹਦਾ ਨਿਚੋੜ ਕੱਢਣਾ ਆ ਤੇ ਮਤਲਬ ਉਹ ਰਜੀਮ ਤੋਂ ਖੁਸ਼ ਨਹੀਂ ਆ, ਪਰ ਕਿਉਂਕਿ ਉਹਨੂੰ ਚਾਈਨਾ ਦੀ ਗੁਆਂਢ ਦੇ ਵਿੱਚ ਇੱਕ ਸਟਰੋਂਗ ਜਿਹੜਾ ਡਿਫੈਂਸ ਪਾਰਟਨਰ, ਇੱਕ ਸਟਰੋਂਗ ਮਾਰਕੀਟ ਮਤਲਬ ਉਹ ਚਾਹੀਦੀ ਆ। ਤੇ ਮਤਲਬ ਤੀਜਾ ਜਿਹੜੀ ਉਹਦਾ ਇੰਟਰਸਟ ਪੂਰਾ ਕਰਦੀ ਆ ਵੀ ਜਿਹੜੀ ਚਾਈਨਾ ਦੇ ਨਾਲ ਉਹਦੀ ਜਿਹੜੀ ਲੜਾਈ ਆ ਉਹ ਪੋਲੀਟੀਕਲ ਆਈਡੀਆ ਦੀ ਲੜਾਈ ਆ, ਜਿੱਥੇ ਚਾਈਨਾ ਤੇ ਰਸ਼ੀਆ ਆਟੋਕ੍ਰੇਸੀ ਨੂੰ ਪ੍ਰਮੋਟ ਕਰ ਰਹੇ ਆ ਆਲ ਓਵਰ ਦੀ ਗਲੋਬ, ਵਨ ਪਾਰਟੀ ਸਿਸਟਮ ਨੂੰ ਪ੍ਰਮੋਟ ਕਰ ਰਹੇ ਆ। ਉੱਥੇ ਵੈਸਟ ਜਿਹੜਾ ਆ ਉਹਦੀ ਜਿੰਨਾ ਸਾਰਾ ਉਹਦਾ ਵਰਲਡ ਆਰਡਰ ਆ ਉਹ ਡੈਮੋਕ੍ਰੇਸੀ ਤੇ ਖੜਾ ਆ ਤੇ ਉਹਦੇ ਵਿੱਚ ਚਾਈਨਾ ਦੀ ਗੁਆਂਢ ਦੇ ਵਿੱਚ ਇੰਡੀਆ ਉਹਦੇ ਲਈ ਮਤਲਬ ਇੱਕ ਅਹਿਮ ਪਾਰਟਨਰ ਆ ਉਸ ਪੱਖ ਤੋਂ ਵੀ। ਪਰ ਮਤਲਬ ਇਸੇ ਕਰਕੇ ਅਮਰਵੀਰ ਸਿੰਘ ਜੀ ਅਸੀਂ ਦੇਖਦੇ ਹਾਂ ਵੀ ਜਿਹੜੀਆਂ ਇੰਡੀਆ ਦੇ ਵਿੱਚ ਜੇ ਤੁਸੀਂ ਜੈਨੋਸਾਈਡਸ ਦੀ ਗੱਲ ਕਰਨੀ ਆ ਜਾਂ ਫਿਰ ਅਸੀਂ ਕਹੀਏ ਵੀ ਜਿਹੜੀ ਸਿੱਖ ਮੂਵਮੈਂਟ ਆ, ਸਿੱਖ ਮੂਵਮੈਂਟ ਦੇ ਉੱਤੇ ਜਿੰਨਾ ਅਸੌਲਟ ਇੰਡੀਆ ਦੇ ਵਿੱਚ ਹੋਇਆ, ਜਿੰਨਾ ਹਿਊਮਨ ਰਾਈਟਸ ਵਾਇਲੇਸ਼ਨਸ ਇੰਡੀਆ ਦੇ ਵਿੱਚ ਹੋਈਆਂ, ਮਤਲਬ ਉਹ ਸਾਰਾ ਕੁਛ ਕੀ ਯੂਐਸ ਨੂੰ ਨਹੀਂ ਪਤਾ? ਮਤਲਬ ਯੂਐਸ ਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਜਾਂ ਸਾਨੂੰ ਦੱਸਣ ਦੀ ਲੋੜ ਨਹੀਂ ਕਿ ਉੱਥੇ ਕੀ ਹੋ ਰਿਹਾ, ਬਲਕਿ ਯੂਐਸ ਦੀਆਂ ਏਜੰਸੀਆਂ ਇੰਨੀਆਂ ਕੁ ਸਟਰੋਂਗ ਆ ਕਿ ਸਾਨੂੰ ਮਤਲਬ ਪੰਜਾਬ 'ਚ ਬੈਠਿਆਂ ਨੂੰ ਸ਼ਾਇਦ ਕਈ ਗੱਲਾਂ ਦਾ ਨਾ ਪਤਾ ਹੋਵੇ ਜਿਹੜਾ ਯੂਐਸ ਨੂੰ ਪਤਾ ਆ ਵੀ ਉੱਥੇ ਕੀ ਚੱਲ ਰਿਹਾ, ਪੋਲੀਟੀਕਲ ਸਰਕਲਸ 'ਚ ਕੀ ਚੱਲ ਰਿਹਾ, ਰੈਡੀਕਲ ਸਰਕਲਸ 'ਚ ਕੀ ਚੱਲ ਰਿਹਾ। ਮਤਲਬ ਉਹਨਾਂ ਦੀ ਅੱਖ ਹਰ ਥਾਂ ਤੇ ਹੈ ਤੇ ਮਤਲਬ ਪਰ ਮਸਲਾ ਕੀ ਹੁੰਦਾ ਵੀ ਯੂਐਸ ਦਾ ਜਿਹੜਾ ਇੰਟਰਸਟ ਆ
ਮਤਲਬ ਕਿਸੇ ਵੀ ਕੰਟਰੀ ਦੇ ਲਈ ਜਦੋਂ ਉਹਨੇ ਕਿਸੇ ਬਾਰੇ ਆਪਣੀ ਫੋਰਨ ਪਾਲਿਸੀ ਬਣਾਉਣੀ ਹੈ ਤਾਂ ਸਭ ਤੋਂ ਪਹਿਲਾਂ ਉਹਦੇ ਆਪਣੇ ਇੰਟਰਸਟ ਆ। ਤਾਂ ਯੂਐਸ ਦੇ ਸਭ ਤੋਂ ਜਿਹੜੇ ਅਹਿਮ ਇੰਟਰਸਟ ਆ ਉਹ ਚਾਈਨਾ ਦੇ ਨਾਲ ਜੋੜ ਕੇ ਜਦੋਂ ਭਾਰਤ ਨੂੰ ਦੇਖਦਾ ਆ ਉਸ ਖਿੱਤੇ ਦੇ ਵਿੱਚ, ਤਾਂ ਉਹਦੇ ਲਈ ਇਸ ਟਾਈਮ ਆਪਣੀ ਸਾਰੇ ਕੈਲਕੂਲੇਸ਼ਨਸ ਦੇ ਵਿੱਚ ਮੋਦੀ ਦੀ ਰਜੀਮ ਫਿੱਟ ਨਹੀਂ ਬੈਠ ਰਹੀ ਆ, ਜਿਹਦੇ ਕਰਕੇ ਉਹਨਾਂ ਨੇ ਮਤਲਬ ਇੱਕ ਸਖਤ ਰੁਖ ਅਪਣਾਇਆ ਮੋਦੀ ਦੀ। ਮਤਲਬ ਡਾਇਰੈਕਟ ਜਿਹੜਾ ਉਹਨਾਂ ਨੇ ਅਸੀਂ ਕਹਿ ਸਕਦੇ ਹਾਂ ਵੀ ਕ੍ਰਿਟਿਸਿਜ਼ਮ ਕੀਤਾ ਆ ਅਫੀਸ਼ੀਅਲ ਲੈਵਲ ਤੇ ਮੋਦੀ ਦੀ ਰਜੀਮ ਦਾ ਕਿੰਨੀ ਵਾਰ, ਭਾਵੇਂ ਰਿਲੀਜੀਅਸ ਫਰੀਡਮ ਤੋਂ ਲੈ ਕੇ ਤੇ ਉਹ ਹੁਣ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਤੁਸੀਂ ਜੇਕ ਸੁਲੀਵਨ ਦੀ ਮੀਟਿੰਗ ਦੀ ਵੀ ਗੱਲ ਕਰ ਰਹੇ ਹੋ ਜੀ। ਤੇ ਉਸ ਤੋਂ ਇਲਾਵਾ ਜਦੋਂ ਨਰਿੰਦਰ ਮੋਦੀ, ਤੁਹਾਨੂੰ ਯਾਦ ਹੋਣਾ ਕਿ ਇੱਕ ਵਾਰ ਟਰੰਪ ਦੇ ਜਦੋਂ ਪ੍ਰੈਜ਼ੀਡੈਂਟ ਸੀ ਉਦੋਂ ਆਇਆ ਸੀ ਯੂਐਸ, ਤੇ ਹੁਣ ਜਦੋਂ ਬਾਈਡਨ ਦੀ ਵਾਰ ਆਇਆ ਤਾਂ ਟੋਟਲੀ ਮਤਲਬ ਜਿਹੜਾ ਨਰਿੰਦਰ ਮੋਦੀ ਦਾ ਵਿਜ਼ਿਟ ਸੀ, ਮਤਲਬ ਇਸ ਵਾਰ ਦੇ ਵਿਜ਼ਿਟ ਦੇ ਪੈਰਲਲ ਮਤਲਬ ਇੱਕ ਫੋਰਮਰ ਪ੍ਰੈਜ਼ੀਡੈਂਟ ਦੀ ਜਿਹੜੀ ਇੰਟਰਵਿਊ ਆ ਵੀ ਜਿਸ ਤਰੀਕੇ ਦੇ ਨਾਲ ਉਹ ਇੰਟਰਵਿਊ ਦੇ ਵਿੱਚ ਉਹਨਾਂ ਨੇ ਗੱਲ ਕੋਟ ਕੀਤੀ ਆ ਤੇ ਜਿਹੜੀ ਉਭਾਰੀ ਗਈ ਸਭ ਤੋਂ ਵੱਧ ਕਿ ਇੰਡੀਆ ਜਿਹੜਾ ਆ ਉਹਦੀ ਅਹਿਮੀਅਤ ਉਹ ਯੂਐਸ ਦਾ ਲਾਈ ਉਦੋਂ ਤੱਕ ਆ ਜਦੋਂ ਤੱਕ ਉੱਥੇ ਰਿਲੀਜੀਅਸ ਫਰੀਡਮ, ਉੱਥੇ ਹਿਊਮਨ ਰਾਈਟਸ ਜਿਹੜੀਆਂ ਨੇ ਤੇ ਉੱਥੇ ਡੈਮੋਕ੍ਰੈਟਿਕ ਜਿਹੜਾ ਸਿਸਟਮ ਆ ਉਹ ਬਹਾਲ, ਕਿ ਜੇ ਨਹੀਂ ਆ ਤਾਂ ਫਿਰ ਉਹਨਾਂ ਦੀ ਜਿਹੜੀ ਅੱਗੇ ਮਤਲਬ ਗੱਲ ਸੀ ਉਹ ਮਤਲਬ ਉਹ ਇੱਕ ਤਰ੍ਹਾਂ ਦੇ ਨਾਲ ਯੂਐਸ ਦੀ ਫੋਰਨ ਪਾਲਿਸੀ ਨੂੰ ਤੁਹਾਨੂੰ ਦੱਸਦੀ ਆ ਕਿ ਉਹ ਕੀ ਆ ਇੰਡੀਆ ਬਾਰੇ, ਕਿ ਜੇ ਚੀਜ਼ਾਂ ਉੱਥੇ ਨਹੀਂ ਰਹਿਣਗੀਆਂ ਤਾਂ ਫਿਰ ਇੰਡੀਆ ਦਾ ਯੂਐਸ ਨੂੰ ਮਤਲਬ ਫਾਇਦਾ ਨਹੀਂ ਬਲਕਿ ਨੁਕਸਾਨ ਆ ਉਸ ਖਿੱਤੇ ਦੇ ਵਿੱਚ। ਤੇ ਮਤਲਬ ਇਸੇ ਗੱਲ ਦੇ ਉੱਤੇ ਜਿਹੜੀ ਅੱਜ ਤੱਕ ਦੀ ਯੂਐਸ ਦੀ ਅਪਰੋਚ ਆ ਉਹ ਇਹੀ ਆ ਕਿ ਉਹ ਕਿਸੇ ਤਰੀਕੇ ਦੇ ਨਾਲ ਮਤਲਬ ਉੱਥੇ ਰਜੀਮ ਚੇਂਜ ਚਾਹੁੰਦੇ ਆ ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ। ਤੇ ਇਹਦੇ ਲਈ ਜਿਹੜਾ ਵੈਸਟਰਨ ਮੀਡੀਆ ਉਹ ਲਗਾਤਾਰ ਆਰਟੀਕਲਸ ਲਿਖ ਰਿਹਾ ਹੈ, ਲਗਾਤਾਰ ਪਬਲਿਸ਼ ਕਰ ਰਿਹਾ ਹੈ ਇਸ ਕੰਟੈਂਟ ਨੂੰ ਕਿ ਉੱਥੇ ਜਿਹੜੇ ਇਲੈਕਸ਼ਨ ਆ ਉਹ ਕਿਸੇ ਤਰੀਕੇ ਦੇ ਨਾਲ ਮਤਲਬ ਟਰਾਂਸਪੇਰੈਂਟ ਇਲੈਕਸ਼ਨ ਹੋਣ, ਸਹੀ ਤਰੀਕੇ ਨਾਲ ਇਲੈਕਸ਼ਨ ਕੰਡਕਟ ਹੋਣ। ਤੇ ਉਹ ਵੈਸਟ ਨੂੰ ਇਸ ਗੱਲ ਦਾ ਯਕੀਨ ਆ ਸ਼ਾਇਦ ਕਿ ਜੇ ਉਹ ਸਹੀ ਤਰੀਕੇ ਨਾਲ ਇਲੈਕਸ਼ਨ ਹੁੰਦੇ ਆ ਤਾਂ ਜਿਹੜੀ ਮੋਦੀ ਦੀ ਪੋਪੂਲਰ ਸਪੋਰਟ ਆ ਉਹ ਹੁਣ ਉਨੀ ਨਹੀਂ ਆ, ਚਾਹੇ ਉਹ ਕਰਪਸ਼ਨ ਦਾ ਮਸਲਾ ਹੋਵੇ, ਚਾਹੇ ਉਹ ਉੱਥੇ ਤੁਸੀਂ ਕਹਿ ਸਕਦੇ ਹੋ ਕਿ ਐਂਟੀ ਇਨਕੰਬੈਂਸੀ ਹੁੰਦੀ ਹੈ 10 ਸਾਲਾਂ ਦੇ ਰਜੀਮ ਤੋਂ ਬਾਅਦ। ਤੇ ਇਹਨਾਂ ਗੱਲਾਂ ਕਰਕੇ ਦੂਜਾ ਸਭ ਤੋਂ ਵੱਡਾ ਫੈਕਟਰ ਹੁੰਦਾ ਐਲੀਟ ਕਲਾਸ ਦਾ। ਅਮਰਵੀਰ ਸਿੰਘ ਜੀ, ਜਿਹੜੀ ਐਲੀਟ ਕਲਾਸ ਆ ਇੰਡੀਆ ਦੀ ਉਹਦੇ ਤੇ ਵੈਸਟ ਦਾ ਬਹੁਤ ਜ਼ਿਆਦਾ ਪ੍ਰਭਾਵ ਆ, ਖਾਸ ਤੌਰ ਤੇ ਅਮਰੀਕਾ ਦਾ। ਤੇ ਕਿਉਂਕਿ ਜਿਹੜੀ ਐਲੀਟ ਕਲਾਸ ਆ ਉਹਦੇ ਇੰਟਰਸਟ ਵੀ ਕਿਤੇ ਨਾ ਕਿਤੇ ਵੈਸਟਰਨ ਕੰਟਰੀਜ਼ ਦੇ ਨਾਲ ਜੁੜੇ ਹੋਏ ਆ, ਉਹਨਾਂ ਦੇ ਭਾਵੇਂ ਬਿਜ਼ਨਸ ਇੰਟਰਸਟ ਹੋਣ, ਭਾਵੇਂ ਸੋਸ਼ਲ ਇੰਟਰਸਟ ਹੋਣ, ਫੈਮਿਲੀ ਇੰਟਰਸਟ ਹੋਣ। ਤੇ ਉਹਦੇ ਕਰਕੇ ਜਿਹੜਾ ਵੈਸਟ ਇਹ ਮੈਸੇਜ ਕਨਵੇ ਕਰ ਰਿਹਾ ਆ ਇੰਡੀਆ ਦੀ ਐਲੀਟ ਕਲਾਸ ਨੂੰ ਵੀ, ਜਿਹਦਾ ਹਮੇਸ਼ਾ ਅਸੀਂ ਕਹਿੰਦੇ ਆ ਵੀ ਰੋਲ ਹੁੰਦਾ ਆ ਵੀ ਕਿੱਧਰ ਲੋਕਾਂ ਦੀ ਵੱਧ ਜਿਹੜੀ ਇੱਕ ਗਰੀਬ ਗੁਰਬਾ ਜਿਹੜੀ ਉੱਥੇ ਕਲਾਸ ਹੈਗੀ ਆ ਉਹਦੀ ਵੱਧ ਵੋਟ ਭੁਗਤਣੀ ਆ। ਤਾਂ ਉਹਨਾਂ ਨੂੰ ਮੈਸੇਜ ਕਨਵੇ ਕਰ ਰਿਹਾ ਇਸ ਤਰੀਕੇ ਦੇ ਨਾਲ ਕਿ ਤੁਸੀਂ ਜਿਹੜਾ ਜੇ ਮੋਦੀ ਦਾ ਰਜੀਮ ਰਹਿੰਦਾ ਆ ਤਾਂ ਇੰਡੀਆ ਜਿਹੜਾ ਆ ਉਹ ਮਤਲਬ ਕਾਮਯਾਬੀ ਦੇ ਰਾਹ ਵੱਲ ਨਹੀਂ ਤੁਰ ਸਕਦਾ। ਮਤਲਬ ਗੱਲ ਇਹ ਹੈ ਕਿ ਵੈਸਟ ਦੀ ਫਿਰ ਸਪੋਰਟ ਉਹਨੂੰ ਨਹੀਂ ਹੋਣੀ ਜੇ ਇਹ ਇਹੋ ਜਿਹਾ ਰਜੀਮ ਉੱਥੇ ਰਹਿੰਦਾ ਹੈ। ਤਾਂ ਇਹ ਮੈਸੇਜ ਬਹੁਤ ਵੱਡਾ ਮੈਸੇਜ ਆ। ਮਤਲਬ ਇਹ ਹੁਣ ਤੁਸੀਂ ਕਹਿ ਸਕਦੇ ਹੋ ਵੀ ਇਹ ਮੈਸੇਜ ਦੇ ਨਾਲ ਉੱਥੇ ਇਲੈਕਸ਼ਨ ਦੇ ਉੱਤੇ ਕਿਹੋ ਜਿਹਾ ਪ੍ਰਭਾਵ ਪੈਂਦਾ, ਜਿਹਦੇ ਬਾਰੇ ਇੰਡੀਆ ਦੇ ਜਿਹੜੇ ਬੀਜੇਪੀ ਦੇ ਕੁਛ ਲੀਡਰ ਤੇ ਬੀਜੇਪੀ ਦੇ ਜਿਹੜੇ IT ਸੈੱਲ ਆ ਉਹ ਲਗਾਤਾਰ ਹੁਣ ਇਹ ਗੱਲ ਕਹਿਣ ਵੀ ਲੱਗ ਗਿਆ ਵੀ ਵੈਸਟ ਸਾਡੇ ਇਲੈਕਸ਼ਨ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹ ਮਤਲਬ ਉਹ ਇਲੈਕਸ਼ਨ ਹਜੇ ਕਿਹੋ ਜਿਹੀ ਹੁੰਦੀ ਆ, ਹੁਣ ਇਸ ਵੀਕਐਂਡ ਤੋਂ ਸ਼ੁਰੂ ਹੋਣੀ ਹੈ, 4 ਜੂਨ ਤੱਕ ਇਹ ਸਾਰਾ ਕੁਛ ਚੱਲਣਾ ਆ। ਪਰ ਸਾਡੇ ਲਈ ਅਹਿਮ ਗੱਲ ਕੀ ਆ ਵੀ ਸਿੱਖਾਂ ਮਤਲਬ ਸਿੱਖ ਜਿਹੜੇ ਆ ਉਹ ਇੰਨੇ ਸਾਲਾਂ ਤੋਂ ਲਗਾਤਾਰ ਜਦੋਜਹਿਦ ਕਰ ਰਹੇ ਆ। ਮਤਲਬ ਸਿੱਖਾਂ ਦੇ ਲਈ ਇਸ ਸਿਚੁਏਸ਼ਨ 'ਚ ਕੀ ਪਿਆ, ਕੀ ਸਿੱਖਾਂ ਦੇ ਲਈ ਇਸ ਸਿਚੁਏਸ਼ਨ ਦੇ ਵਿੱਚ ਮਤਲਬ ਸਿਰਫ ਸਿੱਖ ਇੱਕ ਜਦੋਂ ਸ਼ਤਰੰਜ ਦੇ ਮੋਹਰੇ ਵਾਂਗ ਨੇ, ਜੇ ਸਿੱਖਾਂ ਨੂੰ ਸਿਰਫ ਕੀ ਇੱਕ ਸ਼ਤਰੰਜ ਦੇ ਮੋਹਰੇ ਵਾਂਗ ਯੂਜ਼ ਕੀਤਾ ਜਾਣਾ, ਜਾਂ ਫਿਰ ਸਿੱਖ ਇੱਕ ਸ਼ਤਰੰਜ ਦੇ ਮੋਹਰੇ ਤੋਂ ਗਾਂਹ ਜਾ ਕੇ ਆਪ ਕੋਈ ਮਤਲਬ ਕੋਈ ਐਕਸ਼ਨ ਓਰੀਐਂਟਡ ਅਪਰੋਚ ਦੇ ਨਾਲ ਜਿਹੜੇ ਸਮੀਕਰਨ ਨੇ ਸਾਰੀ ਸਿਆਸਤ ਦੇ ਉੱਥੇ ਬਦਲ ਸਕਦੇ ਆ। ਕਿਉਂਕਿ ਜੇ ਸਿੱਖਾਂ ਨੇ ਆਪਣੀ ਅਪਰੋਚ ਨਾ ਲਈ ਤਾਂ ਫਿਰ ਸਿੱਖ ਜਿਹੜੇ ਆ ਉਹ ਮਤਲਬ ਉਹ ਉਨਾ ਟਾਈਮ ਹੀ ਚੱਲਣਗੇ ਜਿੰਨਾ ਟਾਈਮ ਕੋਈ ਉਹਨਾਂ ਨੂੰ ਚਲਾਉਣਾ ਚਾਹੁੰਦਾ ਆ, ਜਾਂ ਜਿੰਨਾ ਟਾਈਮ ਕਿਸੇ ਹੋਰ ਧਿਰ ਦਾ ਇੰਟਰਸਟ ਹੈਗਾ ਤੇ ਉਨੇ ਹੀ ਕਦਮ ਪੁੱਟ ਸਕਦੇ ਆ। ਜੇ ਮਤਲਬ ਇਸ ਕਰਕੇ ਅਮਰਵੀਰ ਸਿੰਘ ਜੀ ਮਤਲਬ ਇਹ ਸਾਡੇ ਲਈ ਸਮਝਣਾ ਜ਼ਰੂਰੀ ਆ ਸਿੱਖਾਂ ਲਈ ਇਹ ਵੀ ਜੋ ਇਹ ਸਟੇਟਮੈਂਟਸ ਆ ਰਹੀਆਂ ਨੇ, ਜਿਹੜੀਆਂ ਧਿਰਾਂ ਇਸ ਜੀਓਪੋਲੀਟੀਕਲ ਸਾਰੇ ਅਸੀਂ ਕਹਿ ਸਕਦੇ ਹਾਂ ਵੀ ਕੈਨਵਸ ਦੇ ਵਿੱਚ ਐਕਟਿਵ ਨੇ, ਉਹਨਾਂ ਦੇ ਇੰਟਰਸਟ ਕਿੱਥੇ ਕਿੱਥੇ ਲਾਈ ਕਰ ਰਹੇ ਆ, ਕਿੱਥੋਂ ਤੱਕ ਦੀ ਕਿਸ ਲਾਈਨ ਤੱਕ ਦੀ ਅਪਰੋਚ ਲੈ ਰਹੇ ਆ। ਤੇ
ਉਹ ਤੁਸੀਂ ਹੁਣ ਜਿਹੜੀ ਅੱਗੇ ਗੱਲ ਕਹੀ ਸੀ ਵੀ ਜੇ ਵੈਸਟ ਦੇ ਹਿਸਾਬ ਨਾਲ ਅਸੀਂ ਦੇਖਣਾ ਵੀ ਫਿਰ ਜਿਹੜੇ 4 ਜੂਨ ਦੇ ਨਤੀਜੇ ਆ ਉਹ ਤੈਅ ਕਰਨਗੇ ਕਿ ਵੈਸਟ ਦੀ ਅਪਰੋਚ ਇੰਡੀਆ ਬਾਰੇ ਕੀ ਹੁੰਦੀ ਹੈ। ਤਾਂ ਇਸ ਗੱਲ ਕਰਕੇ ਮਤਲਬ ਮੈਨੂੰ ਇਹ ਲੱਗਦਾ ਵੀ ਸਿੱਖ ਜਿਹੜੇ ਆ ਇਸ ਟਾਈਮ ਜੋ ਸਿੱਖ ਕਰ ਸਕਦੇ ਆ ਉਹ ਸਿੱਖ ਕਰ ਰਹੇ ਆ, ਸਿੱਖ ਲੀਡਰਸ਼ਿਪ ਕਰ ਰਹੀ ਹੈ, ਚਾਹੇ ਉਹ ਰੈਫਰੈਂਡਮ ਦੇ ਰਾਹੀਂ ਹੋਵੇ, ਆਪਣੀ ਵੌਇਸ ਸਾਰੀ ਦੁਨੀਆ ਨੂੰ ਦੱਸ ਰਹੀ ਆ ਕਿ ਸਿੱਖ ਜਿਹੜੇ ਆ ਉਹ ਆਪਣੀ ਸੋਵਰਨ ਕੰਟਰੀ ਚਾਹੁੰਦੇ ਆ, ਚਾਹੇ ਉਹ ਪੰਜਾਬ ਦੇ ਵਿੱਚ ਦਲ ਖਾਲਸਾ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਡੈਮੋਕ੍ਰੈਟਿਕ ਪੋਲੀਟੀਕਲ ਐਕਟਿਵਿਜ਼ਮ ਦੇ ਨਾਲ ਦੁਨੀਆ ਦੇ ਵਿੱਚ ਆਪਣੀ ਗੱਲ ਰੱਖ ਰਹੇ ਆ। ਤੇ ਹੋਰ ਅਸੀਂ ਦੇਖਦੇ ਹਾਂ ਵੀ ਜਿਹੜੀ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਆ, ਚਾਹੇ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਮੂਵਮੈਂਟਸ ਹੈਗੀਆਂ ਵੀ ਜਿਹੜਾ ਸਟੇਟ ਦਾ ਰਿਪਰੈਸ਼ਨ ਆ ਪੰਜਾਬ ਦੇ ਉੱਤੇ ਇਕਨੋਮਿਕਲ ਸੋਸ਼ਲ ਉਹਨੂੰ ਦੁਨੀਆ ਦੇ ਸਾਹਮਣੇ ਨੰਗਾ ਕਰ ਰਹੇ ਆ। ਇਹ ਸਾਰਾ ਕੁਝ ਸਿੱਖ ਕਾਫੀ ਐਕਟਿਵ ਨੇ ਆਲਰੇਡੀ, ਪਰ ਇਸ ਤੋਂ ਬਾਅਦ ਕਿ ਸਿੱਖ ਕੁਝ ਕਰ ਵੀ ਨਹੀਂ ਸਕਦੇ। ਪਰ ਮਸਲਾ ਕੀ ਹੈ ਵੀ ਸਿੱਖਾਂ ਨੂੰ ਵਹਿਮ ਨਹੀਂ ਹੋਣਾ ਚਾਹੀਦਾ। ਸਿੱਖ ਜਿਹੜੀ ਸੁਸਾਇਟੀ ਆ ਉਹਨੂੰ ਕਿਸੇ ਤਰੀਕੇ ਦਾ ਵਹਿਮ ਨਹੀਂ ਹੋਣਾ ਚਾਹੀਦਾ, ਉਹਨੂੰ ਗੱਲਾਂ ਦੀ ਕਲੈਰਿਟੀ ਹੋਣੀ ਚਾਹੀਦੀ। TV 84 ਦੇ ਰਾਹੀਂ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਸਹੀ ਐਨਾਲਿਸਿਸ ਕਮਿਊਨਿਟੀ ਅੱਗੇ ਰੱਖ ਸਕੀਏ। ਤੇ ਪਰ ਜੋ ਮਤਲਬ ਜਿਹੜੀ US ਦੀ ਪੋਲਿਸੀ ਆ ਉਹਦੇ ਨਾਲ ਹੀ ਬਾਕੀ ਸਾਰੀਆਂ ਕੰਟਰੀਜ਼ ਦੀ ਵੈਸਟਰਨ ਕੰਟਰੀਜ਼ ਦੀ ਪੋਲਿਸੀ ਜੋ ਹੋਣੀ ਆ ਉਹ 4 ਜੂਨ ਦੇ ਇਲੈਕਸ਼ਨ ਜਿਹੜੇ ਆ ਉਹਦੇ ਨਤੀਜਿਆਂ ਦੇ ਉੱਤੇ ਹੀ ਨਿਰਭਰ ਕਰਨੀ ਆ ਕਿ ਇੰਡੀਆ ਦੇ ਵਿੱਚ ਕਿਹੋ ਜਿਹਾ ਰਜੀਮ ਉਹਦਾ। ਤੇ ਜੇ ਅਮਰਵੀਰ ਸਿੰਘ ਜੀ ਮੇਰੇ ਮੁਤਾਬਕ ਜੇ ਮੋਦੀ ਦਾ ਰਜੀਮ ਉੱਥੇ ਦੁਬਾਰਾ ਆਉਂਦਾ ਆ, ਇੰਡੀਆ ਦੀ ਜਿਹੜੀ ਪੋਪੂਲਰ ਮਤਲਬ ਮੈਜੋਰਿਟੀ ਪੋਪੂਲੇਸ਼ਨ ਮੋਦੀ ਨੂੰ ਦੁਬਾਰਾ ਚੁਣਦੀ ਆ, ਤਾਂ ਫਿਰ ਜਿਹੜਾ ਵੈਸਟ ਦੇ ਇੰਟਰਸਟ ਉਹ ਰਜੀਮ ਉੱਥੇ ਉਸ ਖਿੱਤੇ 'ਚ ਪੂਰੇ ਨਹੀਂ ਕਰ ਸਕਦਾ। ਤੇ ਫਿਰ ਆਪਣੇ ਇੰਟਰਸਟ ਉਸ ਖਿੱਤੇ ਦੇ ਵਿੱਚ ਪੂਰੇ ਕਰਨ ਲਈ ਵੈਸਟ ਨੂੰ ਨਵੇਂ ਅਲਾਈ ਚਾਹੀਦੇ ਹੋਣਗੇ ਤੇ ਉਹ ਆਲਰੇਡੀ ਉੱਥੇ ਅਲਾਈ ਐਗਜ਼ਿਸਟ ਕਰਦੇ ਆ। ਫਿਰ ਉਹਨਾਂ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਵੀ ਫਿਰ ਉਸ ਖਿੱਤੇ ਦੀ ਸਿਆਸਤ ਦੇ ਵਿੱਚ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ। ਜੀ ਸੁਖਵਿੰਦਰ ਸਿੰਘ, ਇਹਨੂੰ ਜਿਹੜੀ ਸਾਡੀ ਇਸ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਜੀਓ ਪੋਲਿਟਿਕਸ ਹੈਗੀ ਹੈ ਇਹਨੂੰ ਅਸੀਂ ਇੱਥੇ ਹੀ ਕਨਕਲੂਡ ਕਰਦੇ ਹਾਂ ਅੱਜ ਦੇ ਸੈਗਮੈਂਟ ਦੇ ਲਈ। ਤੇ ਆਉਣ ਵਾਲੇ ਅਗਲੇ ਸੈਗਮੈਂਟ ਦੇ ਵਿੱਚ ਹੋਰ ਜਿਹੜੀਆਂ ਸਾਡੀਆਂ ਖਬਰਾਂ ਹੈਗੀਆਂ ਨੇ ਉਹਨਾਂ ਵੱਲ ਅੱਗੇ ਵਧਾਵਾਂਗੇ। ਤੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖਾਲਸੇ ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਸਮੂਹ ਸੇਵਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। ਬਹੁਤ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਗੱਲ ਕਰੀਏ ਜੋ ਓਵਰਆਲ ਭਾਰਤ ਦੇ ਵਿੱਚ ਚੱਲ ਰਿਹਾ ਉਸ ਬਾਰੇ। ਅਸੀਂ ਇੱਕ ਅਹਿਮ ਖਬਰ ਜਿਹੜੀ ਅੱਜ ਸਾਡੇ ਸਾਹਮਣੇ ਆਈ ਹੈ ਤੇਲੰਗਾਨਾ ਦੇ ਵਿੱਚੋਂ, ਤੇਲੰਗਾਨਾ ਦੇ ਮੈਂਚੇਰੀਅਲ, ਜੇ ਮੈਂ ਠੀਕ ਪ੍ਰੋਨਾਊਂਸ ਕਰ ਰਿਹਾ ਹੋਵਾਂ, ਜ਼ਿਲ੍ਹੇ ਦੇ ਵਿੱਚ ਪਿੰਡ ਕਾਨੇਪਲੀ ਹੈਗਾ ਆ, ਜਿੱਥੋਂ ਦੇ ਇੱਕ ਕੈਥੋਲਿਕ ਸਕੂਲ ਦੇ ਵਿੱਚ ਹਿੰਦੂਤਵੀ ਭੀੜ ਨੇ ਜਾ ਕੇ ਹੁੜਦੰਗ ਮਚਾਇਆ, ਜੇ ਉਹਨਾਂ ਦੀ ਭਾਸ਼ਾ ਦੇ ਵਿੱਚ ਕਹਿਣਾ ਹੋਵੇ। ਤੇ ਉੱਥੇ ਜਿਹੜੇ ਉਹਨਾਂ ਦੇ ਫਾਦਰ ਹੈਗੇ ਆ
ਜੈਮੋਨ ਜੋਸਫ ਉਹਨਾਂ ਦੀ ਮਾਰ ਕੁਟਾਈ ਵੀ ਕੀਤੀ ਹੈ, ਬਾਕੀ ਸਟਾਫ ਦੇ ਨਾਲ ਵੀ ਬਦਤਮੀਜ਼ੀ ਕੀਤੀ ਹੈ, ਉਹਨਾਂ ਦੀ ਉੱਥੇ ਸਕੂਲ ਦੀ ਧੋੜ ਭੱਜ ਜਿਹੜੀ ਹੈ ਉਹ ਕੀਤੀ ਹੈ। ਤੋ ਇਹਦਾ ਕਾਰਨ ਜਦੋਂ ਜਿੰਨੀ ਕੁ ਹਜੇ ਮੀਡੀਆ ਦੇ ਵਿੱਚ, ਹਾਲਾਂਕਿ ਮੇਨ ਸਟ੍ਰੀਮ ਮੀਡੀਆ ਨੇ ਹਜੇ ਇਸ ਖਬਰ ਨੂੰ ਕੈਰੀ ਨਹੀਂ ਕੀਤਾ ਹੈਗਾ, ਬਟ ਥੋੜਾ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਤੇ ਇੱਕ ਅੱਧੀ ਜਿਹੜੀ ਮੀਡੀਆ ਰਿਪੋਰਟ, ਲੋਕਲ ਮੀਡੀਆ ਰਿਪੋਰਟ ਉੱਥੋਂ ਸਾਡੇ ਤੱਕ ਪਹੁੰਚੀ ਹੈ, ਉਹ ਇਹ ਦੱਸਦੀ ਹੈ ਵੀ ਜਸਟ ਇੱਕ ਹੀਅਰਸੇ ਦੇ ਉੱਤੇ ਇੱਕ ਵੀਡੀਓ ਬਣਾਈ ਜਾਂਦੀ ਹੈ ਕਿਸੇ ਸਟੂਡੈਂਟ ਵੱਲੋਂ, ਜਿਹਦੇ ਵਿੱਚ ਇਹ ਅਲੈਜਡਲੀ ਇਹ ਗੱਲ ਕਹੀ ਜਾਂਦੀ ਹੈ ਕਿ ਜੀ ਉੱਥੇ ਜਿਹੜੇ ਹਿੰਦੂ ਧਰਮ ਰਹੁ ਰੀਤਾਂ ਅਨੁਸਾਰ ਇਸ ਸਕੂਲ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਕੱਪੜੇ ਪਾਉਣਾ ਚਾਹੀਦਾ ਜਾਂ ਅਪਣਾਉਣੀ ਚਾਹੁੰਦੇ ਆ ਉਹਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈਗੀ। ਤੇ ਉਸ ਦੇ ਥੱਲੇ ਵਿਦਿਨ ਲਾਈਕ ਕੁਝ ਘੰਟਿਆਂ ਦੇ ਦਰਮਿਆਨ ਉੱਥੇ ਜਿਹੜੀ ਭੀੜ ਹੈ, ਹਿੰਦੂਤਵੀ ਭੀੜ, ਉਹ ਇਕੱਠੀ ਹੋ ਜਾਂਦੀ ਹੈ ਤੇ ਬਿਨਾਂ ਕਿਸੇ ਸਵਾਲ ਜਵਾਬ, ਬਿਨਾਂ ਕੁਝ ਜਾਣਿਆ ਸਮਝਿਆ ਜਾਂ ਉਸ ਦੀ ਤਹਿ ਤੱਕ ਪਹੁੰਚਿਆ ਕਿ ਕੀ ਹੋਇਆ, ਜਾਂ ਬਿਨਾਂ ਕਿਸੇ ਪੁਲਿਸੀਆ ਕਾਰਵਾਈ ਤੋਂ ਜਿਹੜੀ ਹੈ ਉਹਨਾਂ ਦੀ ਮਾਰ ਕੁਟਾਈ ਜਿਹੜੀ ਹੈ ਉਹ ਸਕੂਲ ਦੀ ਭੰਨ ਤੋੜ ਕੀਤੀ ਜਾਂਦੀ ਹੈ ਤੇ ਟੀਚਰਸ ਦੇ ਨਾਲ ਤੇ ਬਾਕੀ ਜਿਹੜੇ ਫਾਦਰ ਉੱਥੇ ਹੈਗੇ ਆ ਕੈਥੋਲਿਕ, ਉਹਨਾਂ ਦੇ ਨਾਲ ਜਿਹੜੀ ਹੈ ਮਾਰ ਕੁਟਾਈ ਕੀਤੀ ਜਾਂਦੀ ਹੈ। ਤੇ ਇਸ ਤੋਂ ਵੀ ਅੱਗੇ ਵਧਦੇ ਆ ਜਦੋਂ ਅਸੀਂ ਪ੍ਰਸ਼ਾਸਨ ਦਾ ਹਾਲ ਦੇਖਦੇ ਹਾਂ ਕਿ ਪ੍ਰਸ਼ਾਸਨ ਨੂੰ ਇੱਕ ਜਿਹੜਾ ਪ੍ਰਸ਼ਾਸਨ ਦਾ ਰੋਲ ਹੁੰਦਾ ਜਾਂ ਜਿਹੜਾ ਪੁਲਿਸ ਮਹਿਕਮੇ ਦਾ ਰੋਲ ਹੁੰਦਾ, ਉਹ ਇੱਕ ਨਿਊਟਰਲ ਤੌਰ ਦੇ ਉੱਤੇ ਰਹਿੰਦੇ ਆ, ਜਿੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਮੇਨਟੇਨ ਕਰਨ ਦਾ ਹੁੰਦਾ, ਉੱਥੇ ਹੀ ਜਿਹੜਾ ਇੱਕ ਨਿਰਪੱਖ ਰਹਿੰਦਿਆਂ ਹੋਇਆਂ ਦੋਹੇ ਪੱਖਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹਦੇ ਨਾਲ ਵਧੀਕੀ ਹੋਈ ਹੈ ਉਹਦੇ ਨਾਲ ਖਲੋਣ ਦਾ ਹੁੰਦਾ। ਰੈਦਰ ਇਸ ਸਕੂਲ ਦੇ ਖਿਲਾਫ ਹੀ ਜਿਹੜਾ ਹੈ ਉਹ ਮਾਮਲਾ ਦਰਜ ਕਰ ਦਿੱਤਾ ਗਿਆ ਆ। ਸੋ ਮਤਲਬ ਇਹ ਇੱਕ ਪ੍ਰਾਈਮ ਐਗਜ਼ਾਮਪਲ ਹੈ ਉਸ ਗੱਲ ਦੀ ਕਿ ਜਦੋਂ ਅਸੀਂ ਪੋਲਰਾਈਜੇਸ਼ਨ ਦੀ ਨੀਤੀ ਦੀ ਗੱਲ ਕਰਦੇ ਹਾਂ, ਕਿਵੇਂ ਧਰੁਵੀਕਰਨ, ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਜਿਹੜੀ ਨੀਤੀ, ਸ਼ਬਦੀ ਨੀਤੀ ਦੇ ਤਹਿਤ ਭਾਜਪਾ ਵੱਲੋਂ ਜਿਸ ਕਿਸਮ ਦਾ ਜ਼ਹਿਰ ਉਗਲਿਆ ਜਾਂਦਾ ਹੈ ਘੱਟ ਗਿਣਤੀਆਂ ਦੇ ਖਿਲਾਫ, ਜਿਹੜੇ ਉਹ ਬੀਜ ਨੇ ਜਦੋਂ ਉਹ ਵੱਡ ਗਿਣਤੀ ਦੀ ਜਿਹੜੀ ਲੋਕਾਈ ਹੈ ਉਹਨਾਂ ਤੱਕ ਪਹੁੰਚਦੇ ਆ ਤੇ ਫਿਰ ਜਦੋਂ ਉਹਨਾਂ ਨੂੰ ਕਿਸੇ ਕਿਸਮ ਦਾ ਇਸ ਕਿਸਮ ਦਾ ਕੋਈ ਮੌਕਾ ਬਣਦਾ, ਮੌਕਾ ਮਿਲਦਾ ਤੇ ਉਹ ਫਿਰ ਕਿਸੇ ਬੰਦੇ ਦੀ ਜਾਨ ਤੱਕ ਲੈਣ ਤੱਕ ਜਾਂਦੇ ਆ। ਇਸ ਕਿਸਮ ਦੀਆਂ ਜਿਹੜੀਆਂ ਐਗਜ਼ਾਮਪਲਸ ਨੇ ਸਾਡੇ ਸਾਹਮਣੇ ਆਉਂਦੀਆਂ ਨੇ। ਸੋ ਪਹਿਲਾਂ ਇਸੇ ਘਟਨਾ ਵੱਲ ਨਜ਼ਰ ਮਾਰੀਏ ਵੀ ਐਗਜ਼ੈਕਟਲੀ ਇਹਦੇ ਪਿੱਛੇ ਜਿਹੜੀ ਮਾਨਸਿਕਤਾ ਹੈਗੀ ਹੈ ਉਹ ਕਿਵੇਂ ਕਨਕੌਕਟ ਕੀਤੀ ਹੈ ਤੇ ਕਿਵੇਂ ਉਹਨੂੰ ਪ੍ਰੋਪੇਗੇਟ ਕਰਕੇ ਅੱਜ ਉਹਨੂੰ ਪੋਲਿਟਿਕਸ ਦੇ ਵਿੱਚ, ਭਾਰਤ ਦੇ ਵਿੱਚ ਵਰਤਿਆ ਜਾ ਰਿਹਾ ਹੈ, ਜਿਸ ਨੂੰ ਬੜੀ ਬਾਖੂਬੀ ਦੇ ਨਾਲ ਵਰਤਦਿਆਂ ਭਾਰਤ ਦੇ ਵਿੱਚ ਮੋਦੀ ਦੀ ਜਿਹੜੀ ਹਕੂਮਤ ਹੈਗੀ ਹੈ ਉਹ ਸੱਤਾ ਦੇ ਵਿੱਚ ਆਈ ਵੀ ਹੈ ਤੇ ਹੁਣ ਸੱਤਾ ਦੇ ਵਿੱਚ ਰਹਿ ਵੀ ਰਹੀ ਹੈ। ਤੇ ਉਸੇ ਨੀਤੀ ਦੇ ਚੱਲਦਿਆਂ ਅਸੀਂ ਦੇਖਦੇ ਹਾਂ ਕਿ ਜਿਹੜੀ ਵੱਡ ਗਿਣਤੀ ਦੀ ਵੋਟ ਬੈਂਕ ਹੈਗੀ ਹੈ ਉਹ ਉਹਨਾਂ ਨੇ ਕੰਸੋਲੀਡੇਟ ਕੀਤੀ ਹੋਈ ਹੈ, ਖਾਸ ਤੌਰ ਤੇ ਜਦੋਂ ਅਸੀਂ ਕਾਊ ਬੈਲਟ ਦਾ ਹਵਾਲਾ ਦਿੰਦੇ ਹਾਂ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਤੁਸੀਂ ਜਿਹੜੀ ਗੱਲ ਕੀਤੀ ਆ ਵੀ ਜਿਹੜੇ ਅਟੈਕਸ ਨੇ ਮਾਈਨੋਰਿਟੀਜ਼ ਦੇ ਉੱਤੇ ਵੀ ਉਹ ਇਹ ਜਿਹੜੇ ਹੋ ਰਹੇ ਆ ਉਹਨਾਂ ਦੇ ਪਿੱਛੇ ਮਕਸਦ ਕੀ ਆ ਉਹਨੂੰ ਸਮਝਣਾ ਬੜਾ ਜ਼ਰੂਰੀ ਆ। ਤੇ 2017 ਦੀ ਦਸੰਬਰ ਦੀ ਇੱਕ ਰਿਪੋਰਟ ਆ, ਇਹ ਡੈਕਨ ਹੈਰਾਲਡ ਨਿਊਜ਼ਪੇਪਰ ਆ ਇੰਡੀਆ ਦਾ ਹੀ, ਉਹਨਾਂ ਦੀ ਇਹ ਰਿਪੋਰਟ ਆ ਜਿਹਦੇ 'ਚ ਉਹਨਾਂ ਨੇ ਟਾਈਟਲ ਦਿੱਤਾ ਹੈ ਓਪੀਨੀਅਨ ਆ, ਮਤਲਬ ਐਡੀਟੋਰੀਅਲ ਆ ਉਹਦਾ ਜੀ। ਤੇ ਉਹਨਾਂ ਨੇ ਆਰਟੀਕਲ ਦਾ ਇਹਦਾ ਐਡੀਟੋਰੀਅਲ ਦਾ ਟਾਈਟਲ ਆ ਅਟੈਕਸ ਔਨ ਕ੍ਰਿਸਚੀਅਨਸ ਏਮ ਇਜ਼ ਪੋਲਰਾਈਜੇਸ਼ਨ। ਮਤਲਬ ਕਿ ਜਿਹੜੇ ਕ੍ਰਿਸਚੀਅਨਸ ਦੇ ਉੱਤੇ ਅਟੈਕ ਹੋ ਰਹੇ ਆ ਉਹ ਫਿਰ ਐਡੀਟੋਰੀਅਲ ਦੇ ਵਿੱਚ ਇਸ ਗੱਲ ਨੂੰ ਡਿਫਾਈਨ ਕਰਦੇ ਆ ਵੀ ਉਹਦਾ ਜਿਹੜਾ ਨਿਸ਼ਾਨਾ ਆ ਉਹ ਨਿਸ਼ਾਨਾ ਹੈ ਪੋਲਰਾਈਜੇਸ਼ਨ ਕਰਨ ਦਾ ਆ। ਤਾਂ ਇਹ ਇੰਡੀਆ ਦਾ ਜਿਹੜਾ ਪੋਲੀਟੀਕਲ ਖਾਸਾ ਆ ਅਮਰਵੀਰ ਸਿੰਘ ਜੀ, ਉਹਦਾ ਲੰਮਾ ਇਤਿਹਾਸ ਰਿਹਾ ਆ। ਤੇ ਸਿਰਫ ਬੀਜੇਪੀ ਅੱਜ ਨਹੀਂ, ਮਤਲਬ ਜਿਹੜਾ ਹੁਣ ਜਿਹੜੇ ਲੋਕ ਡੈਮੋਕ੍ਰੇਸੀ ਨੂੰ ਬਚਾਉਣ ਦਾ ਦਾਅਵਾ ਕਰ ਰਹੇ ਆ ਇੰਡੀਆ ਅਲਾਇੰਸ ਦੇ ਨਾਂ ਹੇਠ ਕਾਂਗਰਸ, ਬਲਕਿ ਉਹਨਾਂ ਵੱਲੋਂ ਇਹਦੀ ਸ਼ੁਰੂਆਤ ਕੀਤੀ ਗਈ। ਤਾਂ ਮਤਲਬ ਸਿੱਖਾਂ ਨੂੰ ਜਾਂ ਜਿਹੜਾ ਸਾਡਾ ਸ਼ੋਅ ਦੇਖ ਰਹੇ ਆ ਜਿਹੜੇ, ਉਹਨਾਂ ਲੋਕਾਂ ਨੂੰ ਇਹ ਗੱਲ ਸਮਝਣ ਦੇ ਵਿੱਚ ਕੋਈ ਵੀ ਔਖਿਆਈ ਨਹੀਂ ਹੋਣੀ ਚਾਹੀਦੀ ਵੀ ਭਾਰਤ ਦੀ ਸਿਆਸਤ ਦੇ ਵਿੱਚ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ, ਖਾਸ ਤੌਰ ਤੇ ਅਸੀਂ ਦੇਖਦੇ ਹਾਂ ਵੀ ਅੱਜ ਜਿਵੇਂ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ, ਅੱਜ ਇੱਕ ਬੰਦਾ ਮਤਲਬ ਕਿਸੇ ਪਾਰਟੀ 'ਚ ਆ, ਉਹਨੂੰ ਟਿਕਟ ਨਹੀਂ ਮਿਲੀ, ਅਗਲੇ ਦਿਨ ਦੂਜੀ ਪਾਰਟੀ ਦਾ ਝੰਡਾ ਚੁੱਕ ਲੈਂਦਾ ਤੇ ਫਿਰ ਤੀਜੀ ਪਾਰਟੀ ਦੇ ਵਿੱਚ ਚਲੇ ਜਾਂਦਾ। ਤਾਂ ਜਿਹੜੀਆਂ ਇਹ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਵੀ ਜਿਹੜੇ ਬੰਦੇ ਇਸ ਤਰੀਕੇ ਦੇ ਨਾਲ ਇਹ ਪਾਰਟੀਆਂ ਬਦਲ ਲੈਂਦੇ ਆ, ਉਹਨਾਂ ਨੂੰ ਦਿੱਕਤ ਕਿਉਂ ਨਹੀਂ ਹੁੰਦੀ ਨਵੀਂ ਪਾਰਟੀ 'ਚ ਜਾ ਕੇ? ਉਹਦੇ ਪਿੱਛੇ ਕਾਰਨ ਅਮਰਵੀਰ ਸਿੰਘ ਜੀ ਇਹ ਆ ਵੀ ਜੇ ਹੁਣ ਤੁਸੀਂ ਕਾਂਗਰਸ ਦੀ, ਭਾਜਪਾ ਦੀ, ਆਪ ਦੀ ਗੱਲ ਕਰੋ ਤਾਂ ਇਹਨਾਂ ਦਾ ਜਿਹੜਾ ਕੋਰ ਖਾਸਾ ਆ
ਮਤਲਬ ਜਿਹੜੀ ਇਹਨਾਂ ਦੀ ਬੁਨਿਆਦ ਆ ਉਹ ਬੁਨਿਆਦ ਹੀ ਇਹਨਾਂ ਦੀ ਹਿੰਦੂਤਵੀ ਆ, ਇਹਨਾਂ ਸਾਰਿਆਂ ਦੀ। ਉਹ ਕਿਸੇ ਦਾ ਹਿੰਦੂਤਵ ਥੋੜਾ ਬਹੁਤਾ ਵੱਖਰਾ ਇੱਕ ਦੂਜੇ ਤੋਂ ਹੋ ਸਕਦਾ, ਕੋਈ ਵੱਧ ਮਤਲਬ ਜਿਹਨੂੰ ਅਸੀਂ ਕਹਿ ਸਕਦੇ ਹਾਂ ਹਾਰਡਕੋਰ ਹੋ ਸਕਦਾ, ਕੋਈ ਪਿੱਠ ਪਿੱਛੋਂ ਵਾਰ ਕਰਨ ਵਾਲਾ, ਕੋਈ ਸਾਹਮਣੇ ਕਰਨ ਵਾਲਾ। ਪਰ ਮਾਈਨੋਰਿਟੀਜ਼ ਦੇ ਬਾਰੇ ਮਤਲਬ ਜਿਹੜੀ ਇਹਨਾਂ ਦੀ ਅਪਰੋਚ ਆ ਸਾਰਿਆਂ ਦੀ ਉਹ ਲਗਭਗ ਇੱਕੋ ਜਿਹੀ ਆ। ਤੇ ਨਿਸ਼ਾਨਾ ਕੀ ਹੁੰਦਾ ਵੀ ਸਿਰਫ ਸੱਤਾ ਆਪਣੇ ਹੱਥ 'ਚ ਰੱਖਣੀ। ਉਹਦੇ ਲਈ ਹੁਣ ਜਿਹੜੀ ਬੀਜੇਪੀ ਆ ਉਹਦੇ ਹੱਥ 'ਚ ਸੱਤਾ ਕਿਉਂ ਆਈ? ਕਿਉਂਕਿ ਉਹ ਵੱਧ ਆਪਣੇ ਆਪ ਨੂੰ ਹਿੰਦੂਤਵੀ ਹਿੰਦੂਆਂ ਦੀ ਜਿਹੜੀ ਰੱਖਿਆ ਕਰਨ ਵਾਲੀ ਪਾਰਟੀ ਸਾਬਤ ਕਰ ਗਈ ਪਿਛਲੇ ਕੁਝ ਸਾਲਾਂ ਦੇ ਵਿੱਚ, ਕਾਂਗਰਸ ਦੀ ਬਜਾਏ। ਜਿਹੜਾ ਕਿਸੇ ਸਮੇਂ ਕਾਂਗਰਸ ਦੇ ਵਿੱਚ ਜਦੋਂ ਇੰਦਰਾ ਗਾਂਧੀ ਸੀ ਵੀ ਉਹ ਜਿਹੜੀ ਉਹਦੀ ਉਦੋਂ ਛਵੀ ਸੀ ਵੀ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦੇਣਾ ਜਿਹੜਾ ਆ ਸਿੱਖਾਂ ਦਾ ਕਤਲੇਆਮ ਕਰਨ ਤੋਂ ਬਾਅਦ, ਤੇ ਉਹ ਜਿਹੜਾ ਹੁਣ ਉਹੋ ਜਿਹਾ ਕਰੈਕਟਰ ਆ ਉਹ ਬੀਜੇਪੀ ਜਿਹੜੀ ਆ ਉਹ ਕਾਂਗਰਸ ਨਾਲੋਂ ਵੱਧ ਮਤਲਬ ਹਾਸਲ ਕਰ ਗਈ ਆ। ਤੇ ਇਸੇ ਕਰਕੇ ਉਹਨੂੰ ਪੋਪੂਲਰ ਸਪੋਰਟ ਇੰਡੀਆ ਦੇ ਵਿੱਚ ਮਿਲਦੀ ਆ। ਤੇ ਜਿੰਨੇ ਇਹ ਅਟੈਕਸ ਹੋ ਰਹੇ ਆ ਇਹ ਸਾਰੇ ਉਸੇ ਜਿਹੜਾ ਸਿਆਸੀ ਮਤਲਬ ਇੱਥੋਂ ਦੀ ਸਿਆਸਤ ਦਾ ਢਾਂਚਾ ਹੈ ਭਾਰਤ ਦੀ ਦਾ, ਇਹ ਉਹਦੀਆਂ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਮਾਂ ਭਾਰਤ ਦਾ ਸਿਆਸੀ ਢਾਂਚਾ ਆ ਇਹ ਸਾਰੀਆਂ ਘਟਨਾਵਾਂ ਦੀ। ਭਾਰਤ ਦੀ ਸਿਆਸਤ ਹੀ ਇਹਦੀ ਮਾਂ ਆ ਜੋ ਇਹ ਹਮਲੇ ਘੱਟ ਗਿਣਤੀਆਂ ਤੇ ਹੁੰਦੇ ਨੇ। ਤਾਂ ਖਾਸ ਤੌਰ ਤੇ ਜਦੋਂ ਹੁਣ ਅਸੀਂ ਸਾਊਥ ਦੇ ਵਿੱਚ ਗੱਲ ਕਰਦੇ ਹਾਂ ਅਮਰਵੀਰ ਸਿੰਘ ਜੀ, ਸਾਊਥ ਦੇ ਵਿੱਚ ਇਹ ਦੇਖਣ ਚ ਆਇਆ ਵੀ ਕ੍ਰਿਸਚੀਅਨਸ ਦੇ ਉੱਤੇ ਬਹੁਤ ਜ਼ਿਆਦਾ ਹਮਲੇ ਹੋ ਰਹੇ ਆ, ਕਿਉਂਕਿ ਜਿਹੜੀ ਸਾਊਥ ਦੀ ਸਿਆਸਤ ਆ ਉਹਦੇ ਚ ਬੀਜੇਪੀ ਜਿਹੜੀ ਆ ਉਹ ਸੰਨ ਨਹੀਂ ਲਾ ਸਕੀ। ਤਾਂ ਬੀਜੇਪੀ ਸੰਨ ਇਸ ਕਰਕੇ ਨਹੀਂ ਲਾ ਸਕੀ, ਉੱਥੇ ਕਾਂਗਰਸ ਦਾ ਵੀ ਕੋਈ ਬਹੁਤਾ ਆਧਾਰ ਨਹੀਂ ਆ। ਤਾਂ ਸਾਊਥ ਦੀ ਸਿਆਸਤ ਦੇ ਵਿੱਚ ਜਿਹੜੀ ਪੇਰੀਆਰ ਦੀ ਆਈਡੀਓਲੋਜੀ ਆ, ਦ੍ਰੇਵਿਡੀਅਨ ਜਿਹੜੀ ਆਈਡੀਓਲੋਜੀ ਆ ਉਹਦੇ ਨਾਲ ਸੰਬੰਧਿਤ ਜਿਹੜੀ ਉਹਨਾਂ ਦੀ ਰੀਜਨਲ ਪਾਰਟੀਜ਼ ਨੇ ਉਹ ਜ਼ਿਆਦਾ ਉੱਥੇ ਰੂਲ ਕਰਦੀਆਂ ਨੇ। ਤੇ ਇਸ ਕਰਕੇ ਉੱਥੋਂ ਦਾ ਸੋਸ਼ਲ ਫੈਬਰਿਕ ਜਿਹੜਾ ਆ ਉਹਦੇ ਵਿੱਚ ਇੰਨੀ ਜ਼ਿਆਦਾ ਪੋਲਰਾਈਜੇਸ਼ਨ ਹੈ ਨਹੀਂ। ਉਹਨਾਂ ਦੀ ਸਿਆਸਤ ਜ਼ਿਆਦਾਤਰ ਡਿਵੈਲਪਮੈਂਟ ਦੇ ਮਸਲੇ ਤੇ, ਆਪਣੀ ਭਾਸ਼ਾ ਦੇ ਮਸਲੇ ਤੇ, ਆਪਣੀ ਜਿਹੜੀ ਉਹਨਾਂ ਦੀ ਰੀਜਨਲ ਆਈਡੈਂਟੀਟੀ ਆ ਉਹਦੇ ਮਸਲੇ ਤੇ ਹੁੰਦੀ ਆ। ਤੇ ਪਰ ਬੀਜੇਪੀ ਜਿਹੜੀ ਆ ਉਹ ਹੁਣ ਉਸ ਸਾਰੇ ਮਤਲਬ ਜਿਹੜੀਆਂ ਬਿਰਲਾਂ ਨੇ ਉਹਦੇ ਵਿੱਚੋਂ ਇਹ ਹਿੰਦੂਤਵਾ ਦੀ ਨੂੰ ਐਂਟਰ ਕਰਾ ਰਹੀ ਆ, ਜਿਹਦੇ 'ਚ ਜਦੋਂ ਤੁਸੀਂ ਹਿੰਦੂਤਵਾ ਦੇ ਵਿਚਾਰ ਨੂੰ ਹਵਾ ਦੇਣੀ ਆ, ਉਹਨੂੰ ਅੱਗ ਲਾਉਣੀ ਆ, ਤਾਂ ਤੁਹਾਨੂੰ ਕੋਈ ਨਾ ਕੋਈ ਅਦਰ ਚਾਹੀਦਾ ਹੈ, ਤੁਹਾਨੂੰ ਕੋਈ ਨਾ ਕੋਈ ਮਤਲਬ ਧਿਰ ਚਾਹੀਦੀ ਆ ਜਿਹਨੂੰ ਤੁਸੀਂ ਇਹ ਸ਼ੋਅ ਕਰਨਾ ਕਿ ਇਹ ਤੁਹਾਡੇ ਲਈ ਖਤਰਾ ਆ, ਤੁਹਾਡੇ ਕਲਚਰ ਲਈ ਖਤਰਾ ਆ, ਤੁਹਾਡੀਆਂ ਵੈਲਿਊਜ਼ ਲਈ ਖਤਰਾ ਆ। ਤਾਂ ਉਹਦੇ 'ਚ ਕ੍ਰਿਸਚੀਅਨਸ ਜਿਹੜੇ ਆ ਉੱਥੇ ਉਹ ਟਾਰਗੇਟ ਬਣ ਰਹੇ ਆ, ਕਿਉਂਕਿ ਕ੍ਰਿਸਚੀਅਨਸ ਦੀ ਕਾਫੀ ਚੰਗੀ ਆਬਾਦੀ ਆ ਸਾਊਥ ਦੇ ਵਿੱਚ, ਤੇ ਉਹ ਇੰਨੀ ਜ਼ਿਆਦਾ ਵੀ ਨਾ ਆ ਕਿ ਉਹਨਾਂ ਨੂੰ ਕੰਪੀਟ ਕਰ ਸਕੇ, ਪਰ ਉਹ ਇੱਕ ਦਿਖਦੀ ਮਾਈਨੋਰਿਟੀ ਆ ਉੱਥੇ। ਤੇ ਇਸ ਕਰਕੇ ਉਹਨਾਂ ਦੇ ਜਿਹੜੇ ਜਿਵੇਂ ਆ ਤੁਸੀਂ ਘਟਨਾ ਦੱਸੀ ਆ ਵੀ ਕਿਵੇਂ ਉਹ ਪਹਿਲਾਂ ਸਕੂਲ 'ਚ ਜਾਂਦੇ ਆ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ, ਤੇ ਉਸ ਤੋਂ ਬਾਅਦ ਮਤਲਬ ਭੰਨ ਤੋੜ ਕਰਦੇ ਆ, ਤੇ ਫਿਰ ਉਲਟਾ ਉਹਨਾਂ ਦੇ ਉੱਤੇ ਕਾਰਵਾਈ ਹੋਣ ਦੀ ਬਜਾਏ ਕਾਰਵਾਈ ਸਕੂਲ ਤੇ ਹੋ ਜਾਂਦੀ ਆ। ਤਾਂ ਅਮਰਵੀਰ ਸਿੰਘ ਜੀ, ਇਹਦੇ 'ਚ ਜਿਹੜਾ ਅੱਜ ਅਸੀਂ ਗੱਲ ਕਰ ਰਹੇ ਸੀ ਕੁਝ ਸਮਾਂ ਪਹਿਲਾਂ ਆਰਟੀਕਲ ਦੀ, ਜਿਹੜਾ ਕਿ ਗਾਰਡੀਅਨ ਦੇ ਵਿੱਚ ਲੱਗਿਆ, ਉਹਦੇ 'ਚ ਜਿਹੜਾ ਉਹ ਐਡੀਟੋਰੀਅਲ ਆ ਉਹਦੇ 'ਚ ਇੱਕ ਸਟੈਂਜ਼ਾ ਹੈ, ਇੱਕ ਪੈਰਾਗ੍ਰਾਫ ਆ, ਜਿਹੜਾ ਕਿ ਭਾਰਤ ਦੇ ਵਿੱਚ ਜਿਹੜੇ ਇਹੋ ਜਿਹੇ ਗਰੁੱਪ ਨੇ, ਹਿੰਦੂਤਵੀ ਗਰੁੱਪ ਨੇ, ਵੀ ਇਹਨਾਂ ਦਾ ਸਿਆਸਤ ਦੇ ਵਿੱਚ ਜਾਂ ਮੋਦੀ ਦੀ ਸਿਆਸਤ ਦੇ ਵਿੱਚ ਇਹਨਾਂ ਦਾ ਕੀ ਰੋਲ ਆ। ਉਹਦੇ ਤੇ ਉਹਨਾਂ ਨੇ ਟਿੱਪਣੀ ਕੀਤੀ ਆ ਐਡੀਟੋਰੀਅਲ ਦੇ ਵਿੱਚ। ਉਹ ਕਹਿੰਦੇ ਆ ਕਿ ਹਿੰਦੂ ਨੈਸ਼ਨਲਿਸਟਸ such as Mr. Modi seek primacy for fellow adherents. That is why vigilant groups associated with the ruling party violently police society at the grassroots levels with impunity. If Mr. Modi were to lose power, these organizations would make any return to the status quo and very difficult. ਉਹਦਾ ਇਹ ਹੈ ਕਿ ਜਿਹੜੀ ਮੋਦੀ ਦੀ ਸਿਆਸਤ ਆ ਉਹਦੇ ਲਈ ਇਹ ਲੋਕ ਉਹਨੂੰ ਤਾਕਤ ਦਿੰਦੇ ਆ, ਜਿਹੜੇ ਇਹੋ ਜਿਹੇ ਹਿੰਦੂਤਵੀ ਗਰੁੱਪ ਨੇ ਜਿਹੜੇ ਕਿ ਗ੍ਰਾਸ ਰੂਟ ਲੈਵਲ ਤੇ, ਜਿਵੇਂ ਤੁਸੀਂ ਇਹ ਗੱਲ ਕਹੀ ਵੀ ਕਿਸੇ ਸਟੇਟ ਦੇ ਕਿਸੇ ਜ਼ਿਲ੍ਹੇ ਦੇ ਕਿਸੇ ਪਿੰਡ ਦੇ ਵਿੱਚ ਇੱਕ ਸਕੂਲ ਆ, ਵੀ ਉੱਥੇ ਜਾ ਕੇ ਤੇ ਭੰਨ ਤੋੜ ਕਰਨੀ। ਹੁਣ ਮਤਲਬ ਉਹ ਜਿਹੜੀ ਭੰਨ ਤੋੜ ਉਹ ਸਕੂਲ ਦੇ ਵਿੱਚ ਹੋਈ ਆ ਅਮਰਵੀਰ ਸਿੰਘ ਜੀ, ਉਹਦੀਆਂ ਖਬਰਾਂ ਉਹਦਾ ਅਸਰ ਇਕੱਲੇ ਉਸ ਪਿੰਡ ਤੱਕ ਨਹੀਂ, ਉਹਦਾ ਅਸਰ ਤੁਸੀਂ ਦੇਖੋਗੇ ਪੂਰੇ ਦੇਸ਼ ਦੇ ਵਿੱਚ ਜਿਹੜੀ ਇੱਕ ਮਤਲਬ ਹਿੰਦੂ ਸਾਈਕੀ ਆ ਉਹਦੇ ਤੇ ਵੀ ਪੈਣਾ, ਤੇ ਜਿਹੜੀ ਉਹ ਮਾਈਨੋਰਿਟੀ ਦੀ ਸਾਈਕੀ ਉਹਦੇ ਤੇ ਵੀ ਪੈਣਾ, ਜਿਹੜੀ ਅੰਡਰ ਅਟੈਕ ਆ। ਉਹਨਾਂ ਨੇ ਹੋਰ ਮਤਲਬ ਜੇ ਉਹ ਡਰਨ ਵਾਲੀ ਆ ਤਾਂ ਹੋਰ ਡਰ ਕੇ ਰਹਿਣਗੇ। ਤੇ ਜਿਹੜਾ ਹਿੰਦੂਤਵਾ ਦਾ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਉਹਨਾਂ ਦਾ ਫੋਡਰ ਆ ਮੋਦੀ ਦੀ ਪੋਲੀਟਿਕਸ ਦਾ, ਉਹਨੂੰ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਨਾਲ ਫੋਡਰ ਪ੍ਰੋਵਾਈਡ ਕਰਦੇ ਆ ਕਿ ਮੋਦੀ ਦੇ ਰਜੀਮ ਦੇ ਵਿੱਚ
ਅਸੀਂ ਜਿਹੜੇ ਇਹੋ ਜਿਹੇ ਸਾਡੇ ਤੋਂ ਅਦਰ, ਸਾਡੇ ਤੋਂ ਬਾਕੀ ਜਿਹੜੇ ਮਤਲਬ ਸਾਡੇ ਨਾਲ ਨਹੀਂ ਮੇਲ ਖਾਂਦੇ, ਅਸੀਂ ਦੇਖੋ ਉਹਨਾਂ ਨੂੰ ਕੁੱਟ ਰਹੇ ਆ, ਮਾਰ ਰਹੇ ਆ, ਵੀ ਇਹ ਸਿਰਫ ਤੇ ਸਿਰਫ ਮੋਦੀ ਦੇ ਰਜੀਮ ਤੇ ਪੋਸੀਬਲ ਆ। ਇਸ ਕਰਕੇ ਤੁਸੀਂ ਮੋਦੀ ਨੂੰ ਸੱਤਾ 'ਚ ਲੈ ਕੇ ਆਓ, ਤਾਂ ਹੀ ਜਿਹੜੀ ਹਿੰਦੂਤਵਾ ਦਾ ਝੰਡਾ ਆ ਜਾਂ ਜੈ ਸ਼੍ਰੀ ਰਾਮ ਦਾ ਨਾਰਾ ਆ ਉਹ ਪ੍ਰਚੰਡ ਹੋ ਸਕਦਾ ਹੈ। ਤਾਂ ਇਸ ਕਰਕੇ ਜਿੱਦਾਂ ਤੁਸੀਂ ਦੇਖੋ ਵੀ ਜਿਹੜੇ ਥਾਵਾਂ ਦੇ ਉੱਤੇ ਮੁਸਲਿਮ ਵੱਧ ਦਿਖਦੀ ਮਾਈਨੋਰਿਟੀ ਆ, ਉੱਥੇ ਮੁਸਲਿਮਸ ਤੇ ਅਟੈਕ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਸਿੱਖ ਅੰਡਰ ਅਟੈਕ ਨੇ, ਕਸ਼ਮੀਰ ਦੇ ਵਿੱਚ ਮੁਸਲਿਮ ਅੰਡਰ ਅਟੈਕ ਨੇ, ਸਾਊਥ ਦੇ ਵਿੱਚ ਕ੍ਰਿਸਚੀਅਨਸ ਅੰਡਰ ਅਟੈਕ ਨੇ, ਨੌਰਥ ਈਸਟ ਦੇ ਵਿੱਚ ਕ੍ਰਿਸਚੀਅਨਸ ਅੰਡਰ ਅਟੈਕ ਨੇ। ਮਤਲਬ ਹਰ ਇੱਕ ਖਿੱਤੇ ਦੇ ਵਿੱਚ ਜਿੱਥੇ ਜਿਹੜੀ ਮਾਈਨੋਰਿਟੀ ਵੱਧ ਦਿਖਦੀ ਆ ਵੀ ਉਹਨੂੰ ਟਾਰਗੇਟ ਕੀਤਾ ਜਾ ਰਿਹਾ, ਉਹਨੂੰ ਕੁੱਟਿਆ ਮਾਰਿਆ ਜਾ ਰਿਹਾ। ਤੇ ਮਤਲਬ ਪੁਲਿਸ ਤੇ ਜਿਹੜੇ ਇਹ ਹਿੰਦੂਤਵੀ ਗਰੁੱਪ ਆ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਵੀ ਉਹੀ ਪੁਲਿਸ ਦਾ ਕੰਮ ਕਰ ਰਹੇ ਆ। ਮਤਲਬ ਅਸੀਂ ਦੇਖਿਆ ਵੀ ਜਦੋਂ ਕਿਸਾਨ ਸੰਘਰਸ਼ ਚੱਲ ਰਿਹਾ ਸੀ ਸ਼ੰਭੂ ਬਾਰਡਰ ਤੇ, ਉਦੋਂ ਕਿੰਨੀਆਂ ਇਹ ਰਿਪੋਰਟਾਂ ਸਾਹਮਣੇ ਆਈਆਂ ਕਿ ਜਿਹੜੀ ਪੁਲਿਸ ਦੇ ਵਿੱਚ ਜਿਹੜੇ ਕੁਝ ਅਨਸਰ ਮਤਲਬ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨਸ ਦੇ ਬੀਜੇਪੀ ਦੇ ਨਾਲ ਜੁੜੇ ਜਿਹੜੇ ਆ, ਉਹਨਾਂ ਨੂੰ ਸ਼ਾਮਲ ਕਰਕੇ ਤੇ ਉਹਨਾਂ ਤੋਂ ਜਿਹੜੇ ਕਿਸਾਨ ਨੇ ਉਹਨਾਂ ਦੀ ਕੁੱਟਮਾਰ ਕਰਵਾਈ ਜਾ ਰਹੀ ਆ। ਮਤਲਬ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਸੀ। ਤਾਂ ਇਹ ਹੈ ਅਮਰਵੀਰ ਸਿੰਘ ਜੀ ਵੀ ਜਿਹਦੇ ਕਰਕੇ ਅਸੀਂ ਪਿਛਲੇ ਸੈਗਮੈਂਟ 'ਚ ਜਿਹੜੀ ਗੱਲ ਕਰਕੇ ਹਟੇ ਆ ਵੀ ਉਹ ਜਿਹੜੀ ਗੱਲ ਮਤਲਬ ਕਹਿ ਰਹੇ ਆ ਵੀ ਉੱਥੇ ਜਿਹੜੇ ਇਸ ਵਾਰ ਇਲੈਕਸ਼ਨ ਹੋ ਰਹੇ ਆ ਉਹ ਇਲੈਕਸ਼ਨ ਕੋਈ ਡੈਮੋਕ੍ਰੈਟਿਕ ਸੈਟਅਪ ਦੇ ਅਧੀਨ ਨਹੀਂ ਹੋ ਰਹੇ ਆ। ਉਹ ਇਲੈਕਸ਼ਨ ਇੱਕ ਤਰ੍ਹਾਂ ਦੇ ਨਾਲ ਫਿਕਸਡ ਇਲੈਕਸ਼ਨ ਵਾਂਗ ਹੋ ਰਹੇ ਆ, ਜਿਹਦਾ ਜਿਹੜਾ ਨਤੀਜਾ ਆ ਉਹ ਪਹਿਲਾਂ ਹੀ ਤੈਅ ਕੀਤਾ ਜਾ ਚੁੱਕਿਆ ਹੈ। ਤੇ ਸਿਰਫ ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਨਾਟਕੀ ਤਰੀਕੇ ਦੇ ਨਾਲ ਦੁਨੀਆ ਨੂੰ ਦਿਖਾਉਣ ਦੇ ਲਈ ਕਿ ਇੰਡੀਆ ਜਿਹੜਾ ਆ ਉਹ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਆ, ਤੇ ਫਿਰ ਉਸ ਡੈਮੋਕ੍ਰੇਸੀ ਦਾ ਤਾਂ ਕਿ ਜਿਹੜਾ ਚੋਲਾ ਪਾ ਕੇ ਤੇ ਉਹ ਘੱਟ ਗਿਣਤੀਆਂ ਦੇ ਉੱਤੇ ਲਗਾਤਾਰ ਜ਼ੁਲਮ ਕਰਦੇ ਰਹਿਣ, ਤੇ ਉਹੋ ਜਿਹਾ ਇੱਕ ਨਾਟਕ ਸਿਰਜਿਆ ਜਾ ਰਿਹਾ। ਵੈਸਟ ਦੇ ਵੱਡੇ ਅਖਬਾਰ ਜਾਂ ਹੋਰ ਦੁਨੀਆ ਦੇ ਵੱਡੇ ਅਖਬਾਰ ਜਿਹੜੇ ਆ ਉਹ ਲਗਾਤਾਰ ਇਹਦੇ ਬਾਰੇ ਲਿਖ ਰਹੇ ਆ। ਇਸ ਜਿਹੜਾ ਅਸੀਂ ਕਹਿ ਸਕਦੇ ਕਿ ਵਹਿਸ਼ੀ ਨੰਗਾ ਨਾਚ ਹੋ ਰਿਹਾ ਭਾਰਤ ਦੇ ਵਿੱਚ ਲੋਕਤੰਤਰ ਦੇ ਨਾਂ ਤੇ, ਉਹਨੂੰ ਉਹਦੇ ਸਾਰੇ ਬਾਜ ਘੇੜ ਰਹੇ ਆ। ਪਰ ਗੱਲ ਉਹੀ ਅਮਰਵੀਰ ਸਿੰਘ ਜੀ ਕਿ ਜਿਹਨਾਂ ਦੇ ਹੱਥ 'ਚ ਤਾਕਤ ਆ, ਜਿਹੜੇ ਅੱਜ ਜਿਹੜੀਆਂ ਸਟੇਟਸ ਦੇ ਕੋਲ ਤਾਕਤ ਆ, ਉਹਨਾਂ ਦੇ ਆਪਣੇ ਇੰਟਰਸਟ ਨੇ, ਆਪਣੇ ਹਿੱਤ ਨੇ, ਤਾਂ ਉਹਨਾਂ ਨੇ ਆਪਣੇ ਇੰਟਰਸਟਾਂ ਦੇ ਮੁਤਾਬਕ ਉਸ ਸਮੇਂ ਤੇ ਹੀ ਫੈਸਲਾ ਕਰਨਾ। ਉਦੋਂ ਤੱਕ ਅਸੀਂ ਦੇਖਿਆ ਵੀ ਹਜੇ ਭਾਰਤ ਦੇ ਵਿੱਚ ਇਹੋ ਜਿਹੀ ਸਥਿਤੀ ਨਹੀਂ, ਪਰ ਜਿਵੇਂ ਗਾਜ਼ਾ ਦੇ ਵਿੱਚ ਅਸੀਂ ਦੇਖਿਆ ਵੀ ਕਿੰਨੇ ਹਜ਼ਾਰਾਂ ਹੀ ਲੋਕ, ਹਜ਼ਾਰਾਂ ਹੀ ਬੱਚੇ ਉੱਥੇ ਮਾਰੇ ਜਾ ਰਹੇ ਆ। ਤੇ ਜੇ ਪਰ ਭਾਰਤ ਦੇ ਵਿੱਚ ਇਹਨਾਂ ਘਟਨਾਵਾਂ ਨੂੰ ਨੱਥ ਨਾ ਪਾਏਗੀ ਤਾਂ ਭਾਰਤ ਦੇ ਵੀ ਹਾਲਾਤ ਜਿਹੜੇ ਆ ਉਹ ਗਾਜ਼ਾ ਵਰਗੇ ਬਣਨ ਤੋਂ ਮੈਨੂੰ ਲੱਗਦਾ ਕਿ ਫਿਰ ਨਹੀਂ ਰੋਕੇ ਜਾ ਸਕਣਗੇ, ਜੇ ਇਸ ਤਰੀਕੇ ਦੇ ਨਾਲ ਉੱਥੇ ਮਤਲਬ ਇਸ ਤਰੀਕੇ ਦੀ ਸਿਆਸਤ ਜਿਹੜੀ ਆ ਉਹਨੂੰ ਹਵਾ ਮਿਲਦੀ ਰਹੀ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਜਿਹੜੀ ਗੱਲ ਤੁਸੀਂ ਇਵੈਂਚੁਅਲੀ ਅਖੀਰ ਦੇ ਵਿੱਚ ਕੀਤੀ ਆ, ਮੈਂ ਸਮਝਦਾ ਵੀ ਇਹ ਧਿਆਨ ਮੰਗਦੀ ਹੈ ਜਾਂ ਇਹ ਇਸ ਵਕਤ ਇੱਕ ਨੋਟ ਆਫ ਕੌਸ਼ਨ ਹੈਗਾ ਸਾਰਿਆਂ ਦੇ ਲਈ ਖਾਸ ਤੌਰ ਤੇ ਜਦੋਂ ਅਸੀਂ ਇੱਕ ਨੇਸ਼ਨ ਦੇ ਤੌਰ ਤੇ ਆਪਣੀ ਹੋਂਦ ਦੀ ਹਸਤੀ ਦੀ ਲੜਾਈ ਲੜ ਰਹੇ ਹਾਂ, ਤੇ ਇੱਕ ਰੈਕਗਨੀਸ਼ਨ ਦਾ ਵੀ ਉਹ ਚੱਲ ਰਿਹਾ ਹੈ। ਅਸੀਂ ਹਜੇ 1984 ਦੇ ਵਿੱਚ ਜਿਹੜੀ ਨਸਲਕੁਸ਼ੀ 1984 ਤੋਂ 95 ਤੱਕ ਹਕੂਮਤ ਨੇ ਕੀਤੀ ਹੈ ਕੌਮ ਦੀ, ਉਸ ਦੇ ਲਈ ਹਜੇ ਅਸੀਂ ਇੱਕ ਨੈਰੇਟਿਵ ਸੈਟਿੰਗ ਤੇ ਇਵੈਂਚੁਅਲੀ ਉਹਦੀ ਜਿਹੜੀ ਰੈਕਗਨੀਸ਼ਨ ਹੈ ਉਸ ਦੇ ਲਈ ਅਸੀਂ ਲੜ ਰਹੇ ਹਾਂ। ਹਾਲਾਂਕਿ ਇੱਕ ਅਗਲੇ ਸੈਗਮੈਂਟ ਦੇ ਵਿੱਚ ਅਸੀਂ ਡਿਸਕਸ ਵੀ ਕਰਾਂਗੇ ਅੱਜ ਦੇ ਅਖੀਰਲੇ ਸੈਗਮੈਂਟ ਦੇ ਵਿੱਚ ਕਿ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇੱਕ ਰੈਜ਼ੋਲੂਸ਼ਨ ਵੀ ਲਿਆਂਦਾ ਜਾ ਰਿਹਾ ਹੈ 1984 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਦੇ ਲਈ, ਰੈਕਗਨਾਈਜ਼ ਕਰਾਉਣ ਦੇ ਲਈ। ਪਰ ਇੱਥੇ ਗੱਲ ਇਹ ਸਮਝਣੀ ਜ਼ਰੂਰੀ ਹੈ ਵੀ ਭਾਈ ਜੇ ਇਹ ਗੱਲ ਜੇ ਹਕੂਮਤ ਇਸੇ ਨੀਤੀ ਦੇ ਤਹਿਤ ਚੱਲਦੀ ਰਹੀ ਤੇ ਮਨਾਂ ਦੇ ਵਿੱਚ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਵੱਡੇ ਲੈਵਲ ਦੇ ਉੱਤੇ ਨਫ਼ਰਤ ਪਸਰ ਰਹੀ ਹੈ, ਤੇ ਉਹਨਾਂ ਦੀ ਇੱਕ ਜਿਹੜੀ ਜੈਨੋਸਾਈਡਲ ਇਨਸਟਿੰਕਟ ਹੈਗੀ ਹੈ ਜਿਹੜੀ ਭਾਰਤ ਦੀ ਮੈਜੋਰਿਟੀ ਕਮਿਊਨਿਟੀ ਦੇ ਵਿੱਚ ਆਲਰੇਡੀ ਐਗਜ਼ਿਸਟ ਕਰਦੀ ਹੈ, ਉਸ ਨੂੰ ਬੜੇ ਵੱਡੇ ਲੈਵਲ ਦੇ ਉੱਤੇ ਹਵਾ ਦਿੱਤੀ ਜਾ ਰਹੀ ਹੈ। ਤੇ ਜਿਹੜਾ ਆਉਣ ਵਾਲਾ ਸਮਾਂ ਆ ਉਹ ਬਹੁਤ ਘਾਤਕ ਸਿੱਧ ਹੋ ਸਕਦਾ ਇਹਨਾਂ ਹਾਲਾਤਾਂ ਦੇ ਚੱਲਦਿਆਂ, ਜੇ ਇਹ ਹਾਲਾਤ ਇਸੇ ਤਰ੍ਹਾਂ ਪਰਸਿਸਟ ਕੀਤੇ। ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਆ ਵੀ ਇਹ ਜਿਹੜੀਆਂ ਇਲੈਕਸ਼ਨਸ ਨੇ ਆਲਰੇਡੀ ਸਟੇਜਡ ਹੈਗੀਆਂ ਨੇ, ਆਲਰੇਡੀ ਜਿਹੜਾ ਰਿਜ਼ਲਟ ਹੈ ਉਹ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਹੈ, ਤੇ ਇਸੇ ਰਿਜ਼ਲਟ ਦੇ ਚੱਲਦਿਆਂ ਜੇ ਇਹ ਨੀਤੀ ਅੱਗੇ ਲਾਗੂ ਹੁੰਦੀ ਹੈ ਤੇ ਗੱਲ ਕਿੱਧਰ ਜਾ ਰਹੀ ਹੈ ਉਹ ਸਾਰੇ ਦੇਖ ਸਕਦੇ ਹਾਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸਾਡੇ ਵਿਊਅਰਸ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਉਮੀਦ ਕਰਦੇ ਆ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।
ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਸੰਗਤ ਕੀਨੀ ਖਾਲਸਾ, ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖਾਲਸੇ ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ, ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ, ਟਰਾਈ ਸਟੇਟ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਸਮੂਹ ਸੇਵਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਅਸੀਂ ਬੀਤੇ ਸੈਗਮੈਂਟ ਦੇ ਵਿੱਚ ਜਿਵੇਂ ਭਾਜਪਾ ਵੱਲੋਂ ਭਾਰਤ ਭਰ ਦੇ ਵਿੱਚ ਜਿਵੇਂ ਹਰ ਇੱਕ ਇੰਸਟੀਚਿਊਟ ਦੇ ਉੱਤੇ, ਹਰ ਇੱਕ ਅਦਾਰੇ ਦੇ ਉੱਤੇ ਕੰਟਰੋਲ ਕੀਤਾ ਗਿਆ ਇੱਕ ਗਲਬਾ ਬਣਿਆ ਹੋਇਆ ਤੇ ਸੁਖਵਿੰਦਰ ਸਿੰਘ ਹੋਰਾਂ ਨੇ ਜਿਵੇਂ ਡੀਟੇਲ ਦੇ ਵਿੱਚ ਅਦਰਵਾਈਜ਼ ਅਸੀਂ ਦੇਖ ਵੀ ਰਹੇ ਹਾਂ ਕਿ ਜਿਹੜੀਆਂ ਸਾਰੀਆਂ ਇਲੈਕਸ਼ਨਸ ਨੇ ਉਹ ਆਪੋਜੀਸ਼ਨ ਵੀ ਉਹਨਾਂ ਦਾ ਮੈਚ ਇਸ ਵਕਤ ਨਹੀਂ ਨਜ਼ਰ ਆ ਰਹੀ। ਹਕੂਮਤ ਆਲਰੇਡੀ ਬਾਈ ਹੁੱਕ ਔਰ ਬਾਈ ਕਰੁੱਕ EVM ਮਸ਼ੀਨਾਂ ਦੀ ਗੱਲ ਹੋਵੇ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਕਿ ਬੀਜੇਪੀ ਨੇ ਇਲੈਕਸ਼ਨ ਲੈ ਕੇ ਜਾਣੀਆਂ ਨੇ, ਇਸੇ ਨੀਤੀ ਦੇ ਉੱਤੇ ਉਹ ਚੱਲ ਰਹੇ ਆ। ਬਾਕੀ ਸਮਾਂ ਦੱਸੇਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ, ਪਰ ਬੀਜੇਪੀ ਦੀ ਜਿਹੜੀ ਇਹ ਨੀਤੀ ਹੈ ਇਹ ਹੁਣ ਕਾਊ ਬੈਲਟ ਦੇ ਵਿੱਚੋਂ ਵੱਧ ਕੇ, ਭਾਵੇਂ ਉਹ ਸਾਊਥ ਦਾ ਅਸੀਂ ਜ਼ਿਕਰ ਕਰਦੇ ਹਾਂ ਕਿ ਸਾਊਥ ਦੇ ਵਿੱਚ ਉਹ ਹਜੇ ਉਸ ਲੈਵਲ ਦਾ ਜਿਹੜਾ ਆਪਣਾ ਗਲਬਾ ਹੈ ਉਹ ਨਹੀਂ ਕਾਇਮ ਕਰ ਸਕੇ, ਉਹੀ ਨੀਤੀ ਉਹਨਾਂ ਦੀ ਹੁਣ ਪੰਜਾਬ ਦੇ ਵੱਲ ਨੂੰ ਵੀ ਉਹ ਲਾਗੂ ਕਰ ਰਹੇ ਆ। ਕਿਉਂਕਿ ਪੰਜਾਬ ਦੇ ਵਿੱਚ ਵੀ ਜਦੋਂ ਅਸੀਂ ਮੋਦੀ ਦੇ ਰੱਥ ਦੀ ਗੱਲ ਕਰਦੇ ਹਾਂ ਕਿ ਉਹ ਦਿੱਲੀ ਜਾਂ ਅਯੋਧਿਆ ਚੋਂ ਆਉਂਦਾ ਹੋਇਆ ਪੰਜਾਬ ਦੇ ਬਾਰਡਰ ਤੇ ਆ ਕੇ ਰੁਕ ਜਾਂਦਾ ਹੈ, ਪੰਜਾਬ ਦੇ ਵਿੱਚ ਬੀਜੇਪੀ ਦੀ ਦਾਲ ਨਹੀਂ ਗਲੀ ਹੈਗੀ ਪਿਛਲੇ ਸਮੇਂ ਦੇ ਵਿੱਚ। ਤੇ ਹੁਣ ਜਿਹੜੀਆਂ ਇਲੈਕਸ਼ਨ 2024 ਦੀਆਂ ਹੋ ਰਹੀਆਂ ਨੇ, ਇਹਦੇ ਵਿੱਚ ਅਸੀਂ ਇਸ ਸੈਗਮੈਂਟ ਦੇ ਵਿੱਚ ਜ਼ਿਕਰ ਕਰਨਾ ਚਾਹਾਂਗੇ ਜਾਂ ਦੇਖਣਾ ਚਾਹਾਂਗੇ ਕਿ ਬੀਜੇਪੀ ਵੱਲੋਂ ਕਿਸ ਨੀਤੀ ਦੇ ਤਹਿਤ ਜਿਹੜੀਆਂ ਇਹ ਚੋਣਾਂ ਨੇ ਉਹ ਲੜੀਆਂ ਜਾ ਰਹੀਆਂ ਨੇ। ਇੱਕ ਤੇ ਇਹ ਅਸੀਂ ਦੇਖ ਰਹੇ ਹਾਂ ਸੁਖਵਿੰਦਰ ਸਿੰਘ ਜੀ, ਮੈਂ ਜ਼ਿਕਰ ਕਰਦਾ ਚੱਲਾਂ ਥੋੜਾ ਜਿਹਾ ਬਰੀਫਲੀ। ਅਸੀਂ ਪਹਿਲਾਂ ਜਿਹੜੀ ਬਾਕੀ ਪਾਰਟੀਆਂ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਬੀਜੇਪੀ ਦੀ ਗੱਲ ਕਰੀਏ, ਕਿਉਂਕਿ ਬੀਜੇਪੀ ਵੱਲੋਂ ਇਹ ਗੱਲ ਉਹ ਸਮਝ ਚੁੱਕੇ ਆ ਕਿ ਪੰਜਾਬ ਦੇ ਵਿੱਚ ਅਸੀਂ ਜੇ ਡਾਇਰੈਕਟਲੀ ਆਉਂਦੇ ਆ, ਜਿਵੇਂ ਅਰਵਿੰਦ ਕੇਜਰੀਵਾਲ ਜਦੋਂ ਗਾਂਧੀ ਟੋਪੀ ਤੇ ਤਿਰੰਗਾ ਲੈ ਕੇ ਪੰਜਾਬ ਵੱਲ ਨੂੰ ਉਹ ਚੜ੍ਹੇ ਸੀ ਤੇ ਉਹਨਾਂ ਦੀ ਗੱਲ ਉਹ ਨਹੀਂ ਬਣੀ ਹੈਗੀ। ਤੇ ਜਦੋਂ ਫਿਰ ਉਹਨਾਂ ਨੇ ਆਪਣੀ ਨੀਤੀ ਬਦਲੀ, ਭਗਤ ਸਿੰਘ ਵਾਲੀ ਜਿਹੜੀ ਪੱਗ ਹੈਗੀ ਹੈ ਉਹ ਸਿਰ ਦੇ ਉੱਤੇ ਰੱਖੀ, ਡਾਕਟਰ ਅੰਬੇਦਕਰ ਦਾ ਨਾਅਰਾ ਲਾ ਕੇ ਫਿਰ ਉਹ ਭਗਵੰਤ ਮਾਨ ਦੇ ਥੱਲੇ ਜਾਂ ਉਹ ਨੀਤੀ ਦੇ ਥੱਲੇ ਉਹ ਪੰਜਾਬ ਦੇ ਵਿੱਚ ਆ ਕੇ ਵੜੇ। ਹੁਣ ਉਸੇ ਨੀਤੀ ਦੇ ਚੱਲਦਿਆਂ ਮੈਂ ਸਮਝਦਾ ਕਿ ਬੀਜੇਪੀ ਇਸ ਵਕਤ ਕੰਮ ਕਰ ਰਹੀ ਹੈ ਕਿ ਉਹ ਪੰਜਾਬ ਦੇ ਵਿੱਚ ਹੁਣ ਉਹ RSS ਜਾਂ ਕੋਈ ਸੰਘੀ ਚਿਹਰਾ ਮੂਹਰੇ ਕਰਕੇ ਨਹੀਂ ਆ ਰਹੇ, ਉਹ ਪੰਜਾਬ ਦੇ ਵਿੱਚੋਂ ਹੀ ਉਹ ਆਗੂ ਉਹ ਸ਼ਿਫਟ ਕਰ ਰਹੇ ਆ ਜਾਂ ਆਪਣੇ ਵੱਲ ਲਿਆ ਰਹੇ ਆ, ਜਿਹੜੇ ਆਲਰੇਡੀ ਜਿਨ੍ਹਾਂ ਦਾ ਪਹਿਰਾਵਾ, ਜਿਨ੍ਹਾਂ ਦੀ ਬੋਲੀ, ਜਿਨ੍ਹਾਂ ਦੀ ਦਿੱਖ ਸਾਰਾ ਕੁਝ ਪੰਜਾਬੀ ਤੇ ਸਿੱਖ ਹੋਣ ਦੇ ਨਾਤੇ ਉਹ ਵਿਚਰਦੇ ਆ। ਅਸੀਂ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਹੋਰਾਂ ਦਾ ਦੇਖਦੇ ਹਾਂ, ਜ਼ਿਕਰ ਕਰਦੇ ਹਾਂ, ਮਤਲਬ ਇੱਕ ਉਹਨਾਂ ਦੀ ਬੈਕਗਰਾਉਂਡ ਧਾਰਮਿਕ ਤੇ ਪੋਲੀਟੀਕਲੀ ਬੜੇ ਐਕਟਿਵ ਸਿੱਖ ਦੇ ਵਜੋਂ ਜਾਂ ਇੱਕ ਉਸ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੇ ਸਿੱਖਾਂ ਦੇ ਲਈ SGPC ਦੇ ਲਈ ਜਾਂ ਅਦਰਵਾਈਜ਼ ਅਸੀਂ ਕੌਮ ਦੇ ਲਈ ਵੱਡੀਆਂ ਕੁਰਬਾਨੀਆਂ ਦਾ ਜਿਹੜਾ ਜ਼ਿਕਰ ਹੈ ਉਹ
ਉਸ ਪਰਿਵਾਰ ਦੇ ਨਾਲ ਉਹਨਾਂ ਦਾ ਵਾਹ ਵਾਸਤਾ ਹੈਗਾ। ਹੁਣ ਮਤਲਬ ਅਕਾਲੀ ਪੋਲਿਟਿਕਸ ਨਾਲ, ਅਕਾਲੀਆਂ ਨਾਲ ਉਹਨਾਂ ਦੀ ਕਿਸ ਕਿਸਮ ਦੀ ਸਾਂਝ ਰਹੀ ਹੈ ਜਾਂ ਹੋ ਸਕਦੀ ਹੈ, ਉਹਨਾਂ ਸਵਾਲਾਂ ਨੂੰ ਪਾਸੇ ਰੱਖ ਕੇ ਦੇਖੀਏ, ਅਕਾਲੀਆਂ ਦੇ ਵਿੱਚੋਂ, ਕਾਂਗਰਸ ਦੇ ਵਿੱਚੋਂ ਜਾਂ ਈਵਨ ਆਮ ਆਦਮੀ ਪਾਰਟੀ ਦੇ ਵਿੱਚੋਂ ਉਹ ਜਿਹੜੇ ਕੈਂਡੀਡੇਟਸ ਹੈਗੇ ਆ ਉਹ ਖਿੱਚ ਰਹੇ ਆ। ਰਿੰਕੂ ਜਿਹੜੇ ਆ ਜਲੰਧਰ ਦੇ ਵਿੱਚੋਂ ਉਹ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਆ, ਲੁਧਿਆਣੇ ਦੇ ਵਿੱਚੋਂ ਰਵਨੀਤ ਬਿੱਟੂ ਜਿਹੜੇ ਆ ਕਾਂਗਰਸ ਪਾਰਟੀ ਦੇ ਉਹ ਭਾਜਪਾ ਦੇ ਵਿੱਚ ਜਾ ਕੇ ਸ਼ਾਮਲ ਹੁੰਦੇ ਆ, ਤੇ ਜਿਹੜੇ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਹੈਗੇ ਆ ਉਹਨਾਂ ਨੂੰ ਬਠਿੰਡੇ ਦੇ ਵਿੱਚੋਂ ਟਿਕਟ ਦਿੱਤੀ ਜਾਂਦੀ ਹੈ, ਜਿਹੜਾ ਕਿ ਅਕਾਲੀ ਦਲ ਦਾ ਗੜ੍ਹ ਵੀ ਮੰਨਿਆ ਜਾਂਦਾ ਹੈ। ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ਇਹਨਾਂ ਦੀ ਉਹ ਇੱਕ ਵੱਕਾਰੀ ਸੀਟ ਵੀ ਹੈਗੀ ਹੈ। ਤੇ ਨਾਲ ਹੀ ਨਾਲ ਮਤਲਬ ਹੁਣ ਸਿਕੰਦਰ ਸਿੰਘ ਮਲੂਕਾ ਦੇ ਲਈ ਵੀ ਇੱਕ ਇਹ ਪੋਲੀਟੀਕਲੀ, ਹਾਲਾਂਕਿ ਮੈਂ ਸਮਝਦਾ ਵੀ ਡਿਸਾਈਡ ਤੇ ਉਹਨਾਂ ਨੇ ਪਹਿਲਾਂ ਇਸ ਦੇ ਉੱਤੇ ਕੀਤਾ ਹੋਣਾ ਕਿ ਉਹਨਾਂ ਨੇ ਕੀ ਲਾਈਨ ਲੈਣੀ ਹੈ, ਪਰ ਇਸ ਵਕਤ ਉਹਨਾਂ ਦੇ ਲਈ ਵੀ ਉਹ ਹੈ ਵੀ ਉਹ ਬਾਦਲ ਪਰਿਵਾਰ ਦੇ ਨਾਲ ਜਾਣਗੇ ਜਾਂ ਜਿਹੜੀ ਪਿਛਲੇ ਸਮੇਂ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਹੋਰਾਂ ਨੇ ਇੱਕ ਵਿਰੋਧ ਦੀ ਜਿਹੜੀ ਸੁਰ ਹੈਗੀ ਹੈ ਉਹ ਕਾਇਮ ਕੀਤੀ ਹੈ ਸੁਖਬੀਰ ਬਾਦਲ ਦੇ ਖਿਲਾਫ, ਉਹਦੇ ਤੇ ਐਕਟ ਕਰਦਿਆਂ ਹੁਣ ਉਹ ਕੰਪਲੀਟਲੀ ਵੱਖ ਹੋ ਕੇ ਭਾਜਪਾ ਦੇ ਵਿੱਚ ਜਾਂਦੇ ਆ। ਸੋ ਇਹ ਇੱਕ ਐਗਜ਼ਾਮਪਲ ਹੈਗੀ ਆ। ਹਾਲਾਂਕਿ ਜਦੋਂ ਅਸੀਂ ਦੇਖਦੇ ਹਾਂ ਈਵਨ ਅਕਾਲੀਆਂ ਦੇ ਵਿੱਚੋਂ ਬੜੇ ਵੱਡੇ ਜਿਹੜੇ ਚਿਹਰੇ ਹੈਗੇ ਆ ਉਹ ਉਹਨਾਂ ਦੀਆਂ ਕਨਸੋਆਂ ਜਾਂ ਉਹਨਾਂ ਦੀਆਂ ਚਰਚਾਵਾਂ ਮੀਡੀਆ ਦੇ ਵਿੱਚ ਮਿਲਦੀਆਂ ਨੇ ਕਿ ਉਹ ਬੀਜੇਪੀ ਦੇ ਨਾਲ ਇਨ ਟੱਚ ਹੈਗੇ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਵੀ ਸਕਦਾ ਕੁਝ ਹੋਰ ਵੱਡੇ ਚਿਹਰੇ ਜਿਹੜੇ ਆ ਉਹ ਬੀਜੇਪੀ ਦੇ ਵੱਲ ਨੂੰ ਟਿਲਟ ਕਰਕੇ ਉਧਰ ਦਾ ਬੀਜੇਪੀ ਵੱਲ ਆਪਣਾ ਮੂੰਹ ਕਰ ਲੈਣ ਤੇ ਉਹਨਾਂ ਦੀ ਝੋਲੀ ਦੇ ਵਿੱਚ ਜਾ ਬੈਠਣ। ਸੋ ਇਹੀ ਹਾਲ ਅਸੀਂ ਪੰਜਾਬ ਦੀ ਸਿਆਸਤ ਦਾ ਦੇਖ ਰਹੇ ਹਾਂ। ਸੋ ਪੰਜਾਬ ਦੇ ਵਿੱਚ ਬੀਜੇਪੀ ਦੀ ਨੀਤੀ ਇਸ ਵਕਤ ਕੋਈ ਉਸ ਕਿਸਮ ਦੀ ਨਹੀਂ ਹੈਗੀ ਕਿ ਉਹਨਾਂ ਨੇ ਚੋਣਾਂ ਜਿੱਤਣੀਆਂ ਨੇ, ਰੈਦਰ ਉਹ ਇੱਕ ਗਰਾਊਂਡ ਤਿਆਰ ਕਰ ਰਹੇ ਆ, ਬੰਦਿਆਂ ਨੂੰ ਆਪਣੇ ਵਿੱਚ ਲਿਆ ਕੇ ਉਸ ਕਿਸਮ ਦੀ ਦਿੱਖ ਪੈਦਾ ਕਰਕੇ ਤੇ ਆਪਣਾ ਵੇਟ ਉਹ ਪ੍ਰੋਪਰ ਇੱਕ ਨੀਤੀ ਦੇ ਤਹਿਤ ਐਨਾਲਾਈਜ਼ ਕਰ ਰਹੇ ਆ। ਤੇ ਜਿਹੜੀ ਉਹਨਾਂ ਦਾ ਅਸਲੀ ਮਿਸ਼ਨ ਹੋਣਾ ਜਾਂ ਮਕਸਦ ਹੋਣਾ ਉਹ ਅਗਲੀਆਂ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ, ਪੰਜਾਬ ਵਿਧਾਨ ਸਭਾ ਇਲੈਕਸ਼ਨਸ ਹੋਣੀਆਂ ਨੇ 2027 ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਅਸਲ ਖੇਡ ਹੈ ਜਾਂ ਅਸਲ ਮਕਸਦ ਹੈ ਉਹ ਉਸ ਨੂੰ ਮੁੱਖ ਰੱਖਦਿਆਂ ਉਹ ਉਸ ਨੀਤੀ ਦੇ ਉੱਤੇ ਚੱਲ ਰਹੇ ਆ। ਸੋ ਬੀਜੇਪੀ ਦਾ ਪਹਿਲਾਂ ਜ਼ਿਕਰ ਕਰੀਏ, ਪੰਜਾਬ ਦੇ ਵਿੱਚ ਜੋ ਜੋੜ ਤੋੜ ਦੀ ਸਿਆਸਤ ਬੀਜੇਪੀ ਵੱਲੋਂ ਖੇਡੀ ਜਾ ਰਹੀ ਹੈ, ਥੋੜੀਆਂ ਜਿਹੀਆਂ ਡਿਟੇਲਸ ਵੀ ਉਸ ਬਾਰੇ, ਤੇ ਜਿਹੜੀ ਇਹ ਨੀਤੀ ਹੈ ਕਿਵੇਂ ਦੇਖ ਰਹੇ ਹੋ? ਅਮਰਵੀਰ ਸਿੰਘ ਜੀ, ਦੇਖੋ ਬੀਜੇਪੀ ਜਿਹੜੀ ਆ ਉਹ ਜਿਵੇਂ ਕਹਿੰਦੇ ਹੁੰਦੇ ਆ ਬਾਏ ਹੁੱਕ ਐਂਡ ਕਰੁਕ, ਮਤਲਬ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੇ ਵਿੱਚ ਬੰਦਿਆਂ ਦਾ ਵਾਧਾ ਕਰ ਰਹੀ ਆ। ਤੇ ਉਹਦੇ ਲਈ ਅਸੀਂ ਦੇਖਿਆ ਵੀ ਈਡੀ ਨੂੰ, NIA ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਬੀਜੇਪੀ ਨੇ ਯੂਜ਼ ਕੀਤਾ। ਤੇ ਜਿਹੜੀ ਚੁੰਝ ਚਰਚਾ ਆ ਭਾਰਤ ਦੇ ਵਿੱਚ ਮਤਲਬ ਸਿਆਸੀ ਸਫਾ ਦੇ ਅੰਦਰ, ਉਹ ਇਹ ਹੁੰਦੀ ਆ ਕਿ ਇਹ ਕੋਈ ਭਾਰਤ ਦੇ ਵਿੱਚ ਨਵਾਂ ਕੰਮ ਥੋੜਾ। ਜਿਵੇਂ ਕਾਂਗਰਸ ਜਿਹੜੀ ਆ ਉਹ ਪਹਿਲਾਂ CBI ਨੂੰ ਇਵੇਂ ਯੂਜ਼ ਕਰਦੀ ਸੀ, ਤਾਂ ਪਿਛਲੇ ਆਪਣੇ 10 ਸਾਲਾਂ ਦੇ ਰਜੀਮ ਦੇ ਵਿੱਚ ਬੀਜੇਪੀ ਨੇ ਖਾਸ ਤੌਰ ਤੇ ED ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਵੀ ਜਿਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਵੀ ਉਹਦਾ ਨਿਸ਼ਾਨਾ ਇਹੀ ਆ ਵੀ ਜਿਹੜੇ ਪੋਲੀਟੀਕਲ ਓਪੋਨੈਂਟਸ ਨੇ ਤੁਹਾਡੇ, ਉਹਨਾਂ ਦੇ ਉੱਤੇ ਨਿਗਾਹ ਰੱਖ ਕੇ ਜਾਂ ਉਹਨਾਂ ਦੇ ਕਿਸੇ ਤਰੀਕੇ ਦੇ ਨਾਲ ਜਿਹੜੇ ਲੂਪ ਹੋਲਸ ਨੇ ਉਹ ਲੱਭ ਕੇ ਤੇ ਫਿਰ ਉਹਨਾਂ ਨੂੰ ਆਪਣੀ ਪਾਰਟੀ ਸ਼ਾਮਲ ਕਰਾਉਣਾ। ਤੇ ਜਦੋਂ ਪਾਰਟੀ 'ਚ ਬੀਜੇਪੀ 'ਚ ਸ਼ਾਮਲ ਹੋ ਜਾਂਦੇ ਆ ਫਿਰ ਤੁਸੀਂ ਕਹਿ ਸਕਦੇ ਹੋ ਵੀ ਜਿਹੜੇ ਉਹਨਾਂ ਦੇ ਪਿਛਲੇ ਪਾਪ ਆ ਸਾਰੇ ਉਹ ਧੋਤੇ ਜਾਂਦੇ ਆ। ਇੱਕ ਤਰ੍ਹਾਂ ਦੇ ਨਾਲ ਜਿਹੜੀ ਬੀਜੇਪੀ ਆ ਉਹ ਜਿਵੇਂ ਹਿੰਦੂ ਧਰਮ ਦੇ ਵਿੱਚ ਗੰਗਾ ਆ ਵੀ ਉਸ ਤਰੀਕੇ ਦੀ ਬਣ ਗਈ ਆ ਵੀ ਉਹਦੇ 'ਚ ਚੁੱਭੀ ਲਾ ਕੇ ਤੇ ਜਿਹੜੇ ਪੁਰਾਣੇ ਪਾਪ ਆ ਉਹ ਸਾਰੇ ਪਾਪੀ ਇਹਦੇ ਧੋਤੇ ਜਾਂਦੇ ਆ। ਪਰ ਮੋਦੀ ਨੇ ਇਹਦੇ ਤੇ ਜਿਹੜਾ ਇਹ, ਕਿਉਂਕਿ ਇੱਕ ਬਹੁਤ ਵੱਡੀ ਡਿਬੇਟ ਚੱਲ ਰਹੀ ਆ ਸਾਰੀ ਇਸ ਮਾਮਲੇ ਦੇ ਵਿੱਚ ਕਿ ED ਨੂੰ ਜਾਂ ਸੈਂਟਰਲ ਏਜੰਸੀਜ਼ ਨੂੰ ਬੀਜੇਪੀ ਯੂਜ਼ ਕਰ ਰਹੀ ਆ ਆਪਣੇ ਲੀਵਰੇਜ ਵਾਸਤੇ। ਮੋਦੀ ਨੇ ਇਹਦੇ ਤੇ ਇੱਕ ਟਿੱਪਣੀ ਕੀਤੀ ਹੈ, ਸ਼ਾਇਦ ਮੋਦੀ ਦਾ ਕਹਿਣਾ ਸੀ ਕਿ 3% ਜਿਹੜੀ ਆ ਵੀ ਇਨਵੈਸਟੀਗੇਸ਼ਨ ਆ ED ਦੀ, ਉਹ 3 ਜਾਂ 2% ਉਹ ਕਹਿੰਦੇ ਆ ਕਿ ਸਿਰਫ ਪੋਲੀਟੀਕਲ ਪਾਰਟੀਆਂ ਨਾਲ ਸੰਬੰਧਿਤ ਜਿਹੜੇ ਬੰਦੇ ਆ ਓਪੋਜੀਸ਼ਨ ਨਾਲ, ਉਹਨਾਂ ਦੇ ਬਾਰੇ ਸਿਰਫ 2-3% ਬੰਦਿਆਂ ਦੇ ਉੱਤੇ ED ਦੇ ਕੇਸ ਨੇ। ਬਾਕੀ ਮਤਲਬ ਕੋਈ ਵੀ ਬੰਦੇ ਪੋਲੀਟੀਕਲ ਨਹੀਂ ਆ ਜਿਹੜੇ ED ਦੇ ਕੇਸ ਆ। ਤੇ ਹੁਣ ED ਦੇ ਕੇਸ ਮਤਲਬ ਤੁਸੀਂ ਦੇਖੋ ਵੀ ਅੰਕੜਿਆਂ ਦੇ ਨਾਲ ਉਹਨੇ ਹੈਡਲਾਈਨ ਬਣਾ ਦਿੱਤੀ ਗਈ ਕਿ ਉਹ 2% ਜਾਂ 3% ਆ, ਪਰ ED ਦੇ ਜਿੰਨੇ ਕੇਸ ਨੇ ਉਹਨਾਂ ਦੀ ਗਿਣਤੀ ਨਹੀਂ ਕੋਈ ਦੱਸਦਾ ਵੀ ਜੇ ਉਹ ਸਾਰੇ ਤੁਸੀਂ ਅੰਕੜੇ ਦੇਖੋ ਤਾਂ ਇੱਕ ਵੱਡਾ ਹਿੱਸਾ ਪੂਰੇ ਭਾਰਤ ਦੇ ਵਿੱਚ ਸਿਆਸੀ ਲੋਕਾਂ ਦਾ ਆ ਜਾਂਦਾ ਆ
ਵੀ ਜਿਨ੍ਹਾਂ ਦੇ ਉੱਤੇ ਈਡੀ ਨੇ ਕਾਰਵਾਈ ਕੀਤੀ ਆ ਤੇ ਉਹਨਾਂ ਦੇ ਵਿੱਚੋਂ ਵੱਡਾ ਹਿੱਸਾ ਫਿਰ ਮੁੜ ਕੇ ਉਹ ਭਾਜਪਾ 'ਚ ਜਾ ਕੇ ਪਵਿੱਤਰ ਹੋਇਆ ਆ, ਵੀ ਆਪਣੇ ਉਹਨਾਂ ਪਾਪ ਧੋਤੇ ਆ। ਪੰਜਾਬ ਦੇ ਵਿੱਚ ਵੀ ਅਮਰਵੀਰ ਸਿੰਘ ਦੀ ਇਹੀ ਅਪਰੋਚ ਆ। ਇਸ ਤੋਂ ਇਲਾਵਾ ਇੱਕ ਹੋਰ ਦੇਖਣ ਵਾਲੀ ਗੱਲ ਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਦੁੱਖ ਵਾਲੀ ਗੱਲ ਵੀ ਆ ਕਿ ਅੱਜ ਪੰਜਾਬ ਜਿਹੜਾ ਆ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਵੱਡਾ ਸਿਆਸੀ ਖਲਾ ਆ। ਉਹ ਸਿਆਸੀ ਖਲਾ ਇਸ ਕਰਕੇ ਆ ਵੀ ਕੋਈ ਵੀ ਸਟਰੋਂਗ ਲੀਡਰ ਜਿਹੜਾ ਆ ਉਹ ਪੰਜਾਬ ਨੂੰ ਨਜ਼ਰ ਨਹੀਂ ਆਉਂਦਾ। ਜਿਹੜੀ ਪੰਜਾਬ ਦੀ ਸਾਰੀ ਸਿਆਸੀ ਜਮਾਤ ਪਿਛਲੇ 15-20 ਸਾਲਾਂ ਦੇ ਵਿੱਚ ਬਣਾਈ ਗਈ ਆ, ਜਾਂ ਅਸੀਂ ਕਹਿ ਸਕਦੇ ਹਾਂ ਕਿ ਖਾੜਕੂ ਸੰਘਰਸ਼ ਤੋਂ ਬਾਅਦ ਜਿਹੜੀ ਪੰਜਾਬ ਦੀ ਸਿਆਸਤ ਘੜੀ ਗਈ ਆ, ਉਹਦੇ 'ਚ ਜਿਹੜੇ ਲੋਕ ਲੀਡਰ ਨੇ ਉਹ ਪਿੰਡਾਂ ਦੇ ਵਿੱਚ ਤੁਸੀਂ ਚੇਅਰਮੈਨਾਂ ਤੋਂ ਲੈ ਕੇ ਤੇ ਉੱਪਰ MLA MPs ਤੱਕ ਵੀ ਉਹ ਸਾਰੇ ਲੋਕ ਮੌਕਾ ਪ੍ਰਸਤ, ਬਹੁਤਾਤ ਲੋਕ ਮੌਕਾ ਪ੍ਰਸਤ ਨੇ, ਜਿਨ੍ਹਾਂ ਨੂੰ ਆਪਣੇ ਸਿਆਸੀ ਲਾਹੇ ਦੇ ਲਈ ਪਾਰਟੀ ਬਦਲਣਾ ਜਿਹੜਾ ਆ ਉਹ ਕੋਈ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਅਖਲਾਕ ਦੀ ਗੱਲ ਨਹੀਂ ਲੱਗਦਾ, ਵੀ ਇਹ ਸਾਡੇ ਲਈ ਕੋਈ ਗੈਰ ਅਖਲਾਕੀ ਗੱਲ ਆ ਜਾਂ ਸਾਡੀ ਅਣਖ ਦੀ ਗੱਲ ਆ ਵੀ ਅਸੀਂ ਕਿਸੇ ਇੱਕ ਪਾਰਟੀ ਦਾ ਹਿੱਸਾ। ਇੱਥੋਂ ਤੱਕ ਵੀ ਰਿਹਾ ਵੀ ਜਿਹੜਾ ਜਲੰਧਰ ਤੋਂ ਮੈਨੂੰ ਲੱਗਦਾ ਟੀਨੂ ਨਾਂ ਸੀ ਉਹਦਾ, ਤੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਸੀ, ਤੇ ਉਹ ਜਦੋਂ ਆਪ 'ਚ ਚਲੇ ਗਿਆ ਕੁਛ ਦਿਨ ਪਹਿਲਾਂ ਤੱਕ ਉਹ ਆਪ ਨੂੰ ਗਾਲਾਂ ਕੱਢਦਾ ਸੀ, ਤੇ ਜਦੋਂ ਆਪ 'ਚ ਚਲੇ ਗਿਆ ਤੇ ਉਧਰੋਂ ਸਰੋਪਾ ਪਵਾ ਕੇ ਮਤਲਬ ਗਲ ਦੇ ਵਿੱਚ ਜਿਹੜਾ ਸਾਫਾ ਪਵਾ ਕੇ ਭਗਵੰਤ ਮਾਨ ਤੋਂ, ਤੇ ਫੇਰ ਵੀ ਉਹਨੇ ਕਿੰਨੇ ਦਿਨ ਤੱਕ ਜਿਹੜਾ ਉਹਦਾ ਸੋਸ਼ਲ ਮੀਡੀਆ ਹੈਂਡਲ ਸੀ ਉਹਦੇ ਤੇ ਉਹਦੀ ਜਿਹੜੀ ਬਾਇਓ ਸੀ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਹੀ ਵੱਜਦਾ ਰਿਹਾ। ਬੰਦਿਆਂ ਦੇ ਸਟੈਂਡ ਤਾਂ ਇਹੋ ਜਿਹੇ ਆ। ਪਰ ਅਮਰਵੀਰ ਸਿੰਘ ਜੀ ਇਹਦੇ ਨਾਲ ਇਹ ਤਾਂ ਚਲੋ ਜਿਹੜੇ ਲੋਕ ਅਸੀਂ ਦੇਖਦੇ ਹਾਂ ਵੀ ਮੌਕਾ ਪ੍ਰਸਤੀ ਦੇ ਨਾਲ ਕਿਸੇ ਨੂੰ ਟਿਕਟ ਨਹੀਂ ਮਿਲੀ ਜਾਂ ਕਿਸੇ ਤੇ ਕੋਈ ਕੇਸ ਇਹੋ ਜਿਹਾ ਜਾਂ ਉਹਨੂੰ ਧਮਕੀ ਮਿਲ ਰਹੀ ਆ ਉਹ ਪਾਰਟੀ ਬਦਲ ਰਿਹਾ, ਪਰ ਜਿਹੜੀ ਸਭ ਤੋਂ ਵੱਡੀ ਇੰਟਰਸਟਿੰਗ ਗੱਲ ਹੋ ਰਹੀ ਆ ਉਹ ਢੀਂਡਸਾ ਪਰਿਵਾਰ ਦੀ ਹੋ ਰਹੀ ਆ। ਦੇਖੋ ਇਹ ਮਲੂਕਾ ਪਰਿਵਾਰ ਜਿਹੜਾ ਆ ਉਹਨਾਂ ਨੇ ਤਾਂ ਆਪਣਾ ਫੈਸਲਾ ਕਰ ਲਿਆ ਵੀ ਮਲੂਕੇ ਨੇ ਆਪਣੀ ਨੂੰਹ ਨੂੰ ਤੇ ਆਪਣੇ ਪੁੱਤ ਨੂੰ ਜਿਹੜਾ ਆ ਉਹ ਭਾਜਪਾ 'ਚ ਭੇਜ ਕੇ ਤਾਂ ਹੁਣ ਇਹ ਕਲੀਅਰ ਕਰਤਾ ਵੀ ਜਿਹੜਾ ਮਲੂਕਾ ਪਰਿਵਾਰ ਆ ਉਹ ਭਾਵੇਂ ਇੱਕ ਕਹਿ ਸਕਦੇ ਆ ਵੀ ਮੂੰਹ ਮਲਾਜੇ ਨੂੰ ਮਲੂਕਾ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਤੁਰਿਆ ਫਿਰੇ, ਪਰ ਉਹ ਜਿਹੜਾ ਟੱਬਰ ਆ ਉਹ ਹੁਣ ਭਾਜਪਾ ਦਾ ਹੋ ਗਿਆ ਜੀ। ਢੀਂਡਸਾ ਪਰਿਵਾਰ ਜਿਨ੍ਹਾਂ ਨੇ ਕਿ ਢੀਂਡਸਿਆਂ ਨੇ ਜਦੋਂ ਅਕਾਲੀ ਦਲ ਤੋਂ ਵੱਖਰੇ ਵੀ ਹੋਏ ਸੀ ਉਦੋਂ ਵੀ ਇਹ ਗੱਲਾਂ ਆ ਰਹੀਆਂ ਸੀ ਕਿ ਢੀਂਡਸੇ ਜਿਹੜੇ ਆ ਉਹ ਭਾਜਪਾ ਦੇ ਵਿੱਚ ਜਾ ਸਕਦੇ ਆ, ਗੱਲਬਾਤ ਵੀ ਕਾਫੀ ਚੱਲ ਰਹੀ ਸੀ, ਪਰ ਉਦੋਂ ਵੀ ਢੀਂਡਸਾ ਪਰਿਵਾਰ ਜਿਹੜਾ ਆ ਉਹਨਾਂ ਨੇ ਭਾਜਪਾ ਦੇ ਵਿੱਚ ਸਿੱਧੀ ਸ਼ਮੂਲੀਅਤ ਤੋਂ ਕਿਨਾਰਾ ਕੀਤਾ। ਤੇ ਉਹ ਮਤਲਬ ਆਪਣੀ ਵੱਖਰੀ ਪਾਰਟੀ ਬਣਾਈ ਉਹਨਾਂ ਨੇ, ਤੇ ਪਾਰਟੀ ਬਣਾ ਕੇ ਤੇ ਉਸ ਤੋਂ ਬਾਅਦ ਅਸੀਂ ਦੇਖਿਆ ਵੀ ਅਲਾਇੰਸ ਜ਼ਰੂਰ ਕੀਤਾ ਉਹਨਾਂ ਨੇ ਭਾਜਪਾ ਦੇ ਨਾਲ, ਪਰ ਸਿੱਧੇ ਭਾਜਪਾ ਦੇ ਵਿੱਚ ਉਦੋਂ ਸ਼ਾਮਲ ਨਹੀਂ ਹੋਏ। ਤੇ ਉਸ ਤੋਂ ਬਾਅਦ ਜਦੋਂ ਹੁਣ ਫੇਰ ਮਤਲਬ ਗੱਲਬਾਤ ਤੁਰੀ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਤਾਂ ਉਹ ਪਰਿਵਾਰ ਮੁੜ ਕੇ ਫੇਰ ਸ਼੍ਰੋਮਣੀ ਅਕਾਲੀ ਦਲ 'ਚ ਆਇਆ। ਤੇ ਇਹ ਗੱਲ ਮੰਨੀ ਜਾ ਰਹੀ ਸੀ ਕਿ ਸੰਗਰੂਰ ਤੋਂ ਜਿਹੜੀ ਸੀਟ ਆ ਉਹ ਪਰਮਿੰਦਰ ਸਿੰਘ ਢੀਂਡਸਾ ਨੂੰ ਇਸ ਵਾਰ MP ਦੀ ਮਿਲਣੀ ਹੈ, ਪਰ ਫੇਰ ਜਿਵੇਂ ਝੁੰਦਾ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਨੇ ਪਹਿਲਾਂ ਵੀ ਲੜੇ ਆ ਉੱਥੋਂ MP ਦੀ ਚੋਣ, ਤੇ ਉਹਨਾਂ ਨੂੰ ਉਹ ਚੋਣ ਸੀਟ ਦਿੱਤੀ ਗਈ, ਤਾਂ ਉਸ ਤੋਂ ਬਾਅਦ ਫੇਰ ਢੀਂਡਸਾ ਪਰਿਵਾਰ ਦੇ ਅੱਗੇ ਸਵਾਲ ਖੜਾ ਹੋ ਗਿਆ। ਤੇ ਅੱਜ ਦੀਆਂ ਸਾਰੀਆਂ ਅਖਬਾਰਾਂ ਇਹ ਭਰੀਆਂ ਪਈਆਂ ਨੇ ਵੀ ਜਿਹਦੇ 'ਚ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੇ ਅੰਦਰ ਵੀ ਇਸ ਗੱਲ ਤੇ ਨਾਰਾਜ਼ਗੀ ਆ ਵੀ ਜੇ ਢੀਂਡਸਾ ਪਰਿਵਾਰ ਦੁਬਾਰਾ ਪਾਰਟੀ 'ਚ ਆਇਆ ਸੀ ਤਾਂ ਉਹਨਾਂ ਨੂੰ ਇਹ ਟਿਕਟ ਦੇ ਕੇ ਸਨਮਾਨ ਦੇਣਾ ਚਾਹੀਦਾ ਸੀ। ਤੇ ਵਰਕਰਾਂ ਦੇ ਅੰਦਰ ਵੀ ਇਹ ਗੱਲ ਦਾ ਪਤਾ ਲੱਗ ਰਿਹਾ ਕਿ ਗੁੱਸਾ ਹੈਗਾ ਆ। ਤੇ ਸੁਖਬੀਰ ਸਿੰਘ ਬਾਦਲ ਵੀ ਅੱਜ ਕਿਹਾ ਜਾ ਰਿਹਾ ਕਿ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੂੰ ਮਿਲਣ ਲਈ ਉਹਨਾਂ ਦੇ ਕੋਲ ਗਏ ਸੀ, ਤਾਂ ਉਹ ਕੀ ਗੱਲਬਾਤ ਹੋਈ ਆ ਉੱਥੇ, ਤਾਂ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਦੀ ਜਿਹੜੀ ਸਿਆਸਤ ਆ ਉਹਦੇ ਅੰਦਰ ਕੀ ਚੱਲ ਰਿਹਾ। ਮੈਨੂੰ ਇਹ ਲੱਗ ਰਿਹਾ ਅਮਰਵੀਰ ਸਿੰਘ ਜੀ ਕਿ ਜਿਹੜਾ ਬਾਦਲ ਪਰਿਵਾਰ ਆ ਵੀ ਤੁਸੀਂ ਦੇਖੋ ਉਹਨਾਂ ਨੇ ਆਪ ਕੋਈ ਟਿਕਟ ਨਹੀਂ ਲਈ ਆ, ਨਾ ਸੁਖਬੀਰ ਸਿੰਘ ਬਾਦਲ ਨੇ, ਨਾ ਹਰਸਿਮਰਤ ਬਾਦਲ ਨੇ, ਨਾ ਉੱਧਰੋਂ ਬਿਕਰਮ ਸਿੰਘ ਮਜੀਠੀਆ ਨੇ। ਤੇ ਮੈਨੂੰ ਇਹ ਲੱਗ ਰਿਹਾ ਵੀ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹਨਾਂ ਦੀ ਜਿਹੜੀ ਅੱਖ ਆ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਤੇ ਉਹਦੇ ਲਈ ਉਹ ਜਿਹੜੇ ਮਤਲਬ ਇੱਕ ਇਹੋ ਜਿਹੀ ਸਥਿਤੀ ਪੈਦਾ ਕਰ ਰਹੇ ਆ ਕਿ ਜਿਹੜੇ ਵੀ ਬੰਦੇ ਨੇ ਪਾਰਟੀ ਨੂੰ ਛੱਡ ਕੇ ਜਾਣਾ ਆ ਉਹ ਇੱਕ ਵਾਰ ਚਲਿਆ ਜਾਵੇ। ਜੇ ਕਿਸੇ ਦੇ ਅੰਦਰ ਕੋਈ ਕਾਣ ਹੈ ਤਾਂ ਉਹ ਚਲਿਆ ਜਾਵੇ, ਤੇ ਉਸ ਤੋਂ ਬਾਅਦ ਜਿਹੜੀ ਅਗਲੀ ਮਤਲਬ ਮੈਨੂੰ ਇਹ ਲੱਗ ਰਿਹਾ ਵੀ ਇਸ ਵਾਰ ਦੀ ਇਲੈਕਸ਼ਨ ਜਿੱਤਣ ਦੇ ਲਈ ਨਹੀਂ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ, ਤੇ ਉਹ ਲਗਭਗ ਆਪਣਾ ਜਿਹੜਾ ਖੁੱਸਿਆ ਹੋਇਆ ਪਿੰਡਾਂ ਦੇ ਵਿੱਚ ਆਧਾਰ ਆ ਉਹਨੂੰ ਦੁਬਾਰਾ ਹਾਸਲ ਕਰਨ ਦੇ ਲਈ, ਆਪਣੇ ਵਰਕਰਸ ਦੇ ਵਿੱਚ ਇੱਕ ਐਨਰਜੀ ਪੈਦਾ ਕਰਨ ਦੇ ਲਈ ਵੀ ਉਸ ਤਰੀਕੇ ਦੇ ਨਾਲ ਹੀ ਸਾਰੀ ਉਹ ਜਿਹੜੀ ਚਾਰਾਜ਼ੋਈ ਆ ਇਹਨਾਂ ਚੋਣਾਂ ਤੋਂ ਪਹਿਲਾਂ ਕਰ ਰਹੇ ਆ।
ਪਰ ਹੁਣ ਢੀਂਡਸਾ ਪਰਿਵਾਰ ਭਾਜਪਾ 'ਚ ਜਾਂਦਾ ਆ ਜਾਂ ਸੁਖਬੀਰ ਬਾਦਲ ਉਹਨਾਂ ਨੂੰ ਮਨਾ ਕੇ ਦੁਬਾਰਾ ਪਾਰਟੀ 'ਚ ਰੱਖਦੇ ਆ। ਇਹਦੇ ਤੇ ਮਤਲਬ ਸਾਰਿਆਂ ਦੀ ਨਿਗਾਹ ਬਣੀ ਹੋਈ ਹੈ ਜੇ ਅਸੀਂ ਜਿਹੜੀ ਵੋਟ ਸਿਆਸਤ ਆ ਉਸ ਹਿਸਾਬ ਨਾਲ ਦੇਖਣਾ। ਤੇ ਦੂਜਾ ਸੰਗਰੂਰ ਦੀ ਸੀਟ ਇੱਕ ਹੋਰ ਮਸਲੇ ਤੋਂ ਬੜੀ ਅਹਿਮ ਬਣੀ ਹੋਈ ਆ ਕਿ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ ਕਿ ਆਪਣਾ ਚੰਗਾ ਪੰਥਕ ਆਧਾਰ ਬਣਾਇਆ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਪੱਖੀ ਗੱਲਾਂ ਕਰਕੇ ਤੇ ਪੰਜਾਬ ਦੇ ਮਸਲਿਆਂ ਤੇ ਬੋਲ ਕੇ ਤੇ ਲਗਾਤਾਰ ਉਹ ਬੋਲਦੇ ਰਹੇ ਆ ਪੰਜਾਬ ਦੇ ਮਸਲਿਆਂ ਤੇ ਉਹਨਾਂ ਦੇ ਪਰਿਵਾਰ ਦਾ ਪਿਛੋਕੜ ਜਿਵੇਂ ਮੂਵਮੈਂਟ ਦੇ ਨਾਲ ਖਾਲਿਸਤਾਨ ਦੀ ਮੂਵਮੈਂਟ ਦੇ ਨਾਲ ਜੁੜਦਾ ਆ ਤੇ ਉਹਨਾਂ ਦਾ ਇੱਕ ਚੰਗਾ ਆਧਾਰ ਸੀ। ਪਰ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਭੁਲੱਥ ਤੋਂ ਹਮੇਸ਼ਾ ਚੋਣ ਲੜਦੇ ਰਹੇ ਆ ਤੇ ਉਹਨਾਂ ਨੂੰ ਇਸ ਵਾਰ ਸੰਗਰੂਰ ਭੇਜਿਆ ਕਾਂਗਰਸ ਪਾਰਟੀ ਨੇ ਤੇ ਉਹਨਾਂ ਨੇ ਐਕਸੈਪਟ ਕੀਤਾ ਤੇ ਹੁਣ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ 'ਚ ਉੱਥੇ ਚੋਣ ਲੜ ਰਹੇ ਆ, ਜਿਹਦੇ ਕਰਕੇ ਬਹੁਤ ਜ਼ਿਆਦਾ ਟਿੱਪਣੀਆਂ ਉਹਨਾਂ ਦੇ ਜਿਹੜਾ ਸੋਸ਼ਲ ਮੀਡੀਆ ਹੈਂਡਲ ਆ ਸੁਖਪਾਲ ਸਿੰਘ ਖਹਿਰਾ ਦਾ ਉਹਦੇ ਥੱਲੇ ਵੀ ਆ ਰਹੀਆਂ ਨੇ, ਜਿਹਦੇ 'ਚ ਲੋਕ ਉਹਨਾਂ ਨੂੰ ਇਹ ਟਿਕਟ ਜਿਹੜੀ ਆ ਉਹ ਵਾਪਸ ਕਰਨ ਲਈ ਕਹਿ ਰਹੇ ਆ ਤੇ ਚੋਣ ਨਾਲ ਲੜਨ ਲਈ ਕਹਿ ਰਹੇ ਆ। ਲੋਕ ਨਹੀਂ ਚਾਹੁੰਦੇ ਕਿ ਸਿਮਰਨਜੀਤ ਸਿੰਘ ਮਾਨ ਤੇ ਸੁਖਪਾਲ ਸਿੰਘ ਖਹਿਰਾ ਆਮੋ ਸਾਹਮਣੇ ਹੋਣ। ਪਰ ਨਾਲ ਹੀ ਇੱਕ ਬੀਬੀ ਪਰਮਜੀਤ ਕੌਰ ਖਾਲੜਾ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਜਿਹਦੇ 'ਚ ਉਹਨਾਂ ਨੇ ਇਲਜ਼ਾਮ ਲਾਇਆ ਸੁਖਪਾਲ ਸਿੰਘ ਖਹਿਰਾ ਤੇ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਆ ਉਸ ਇੱਕ ਮੌਕਾ ਪ੍ਰਸਤ ਸਿਆਸਤਦਾਨ ਜਿਹੜਾ ਕਿ ਆਪਣੇ ਇੰਟਰਸਟ ਦੇ ਲਈ ਹੀ ਸਿਆਸਤ ਕਰਦਾ ਹੈ ਤੇ ਇਸੇ ਕਰਕੇ ਉਹ ਹੁਣ ਸੰਗਰੂਰ ਵੀ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਚੋਣ ਲੜਨ ਲਈ ਗਏ ਆ। ਤੇ ਸੁਖਪਾਲ ਸਿੰਘ ਖਹਿਰਾ ਨੇ ਹਾਲਾਂਕਿ ਪਹਿਲਾਂ ਇਹ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਉਹਨਾਂ ਨੇ ਕਿਹਾ ਕਿ ਮੇਰੀ ਲੜਾਈ ਸਿਰਫ ਮੀਤ ਹੇਅਰ ਦੇ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ, ਮੇਰੀ ਲੜਾਈ ਸਿਮਰਨਜੀਤ ਸਿੰਘ ਮਾਨ ਦੇ ਨਾਲ ਨਹੀਂ, ਮੈਂ ਉਹਨਾਂ ਦੀ ਰਿਸਪੈਕਟ ਕਰਦਾ ਤੇ ਮੈਂ ਉਹਨਾਂ ਦੇ ਖਿਲਾਫ ਕੋਈ ਵੀ ਬਿਆਨਬਾਜ਼ੀ ਨਹੀਂ ਕਰੂੰਗਾ। ਪਰ ਕੱਲ ਜਿਹੜੀ ਉੱਥੇ ਇੱਕ ਮੀਟਿੰਗ ਜਿਹੜੀ ਹੋਈ ਆ ਉਹਨਾਂ ਨੇ ਆਪਣਾ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਆ ਤਾਂ ਉਹਦੇ ਵਿੱਚ ਹੀ ਜਿਹੜੀ ਇੱਕ ਉਹਨਾਂ ਦੀ ਕਹਿ ਸਕਦੇ ਆ ਕਿ ਸਪੀਚ ਸਾਹਮਣੇ ਆਈ ਆ ਜਿਹਦੇ 'ਚ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਤੇ ਇੱਕ ਹਮਲਾ ਕਰਦਿਆਂ ਇਹ ਗੱਲ ਕਹੀ ਆ ਕਿ ਸਿਮਰਨਜੀਤ ਸਿੰਘ ਮਾਨ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਪੰਜਾਬ ਦੀ ਸਿਆਸਤ ਖੜੀ ਕਰ ਰਿਹਾ, ਪਰ ਦੱਸੋ ਕਿੱਥੇ ਪੰਜਾਬ ਦੀ ਸਿਆਸਤ ਖੜੀ ਕੀਤੀ ਆ? ਕਿੱਥੇ ਕੋਈ 14 ਮਤਲਬ 13 ਜਿਹੜੇ ਸਿਮਰਨਜੀਤ ਸਿੰਘ ਮਾਨ ਜੇ ਹੁਣ ਮਤਲਬ ਸਿਆਸਤ ਖੜੀ ਕਰ ਰਹੇ ਹੁੰਦੇ ਪੰਜਾਬ ਦੀ ਤਾਂ ਹੋਰ 13 ਸਿਮਰਨਜੀਤ ਸਿੰਘ ਮਾਨ ਸਾਨੂੰ ਨਜ਼ਰ ਆਉਂਦੇ ਇੱਥੇ ਇਲੈਕਸ਼ਨਾਂ ਦੇ ਵਿੱਚ, ਪਰ ਉਹ ਕਿੱਥੇ ਆ? ਤੇ ਵੀ ਪੰਜਾਬ ਦੇ ਕਿਹੜੇ ਮੁੱਦੇ ਦੀ ਗੱਲ ਕੀਤੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ? ਮੈਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਰਿਹਾ, ਮੈਂ ਪੰਜਾਬ ਦੇ ਮੁੱਦੇ ਪਾਰਲੀਮੈਂਟ 'ਚ ਜਾ ਕੇ ਚੁੱਕੂਗਾ ਜੇ ਤੁਸੀਂ ਮੈਨੂੰ ਜਿਤਾਉਂਦੇ। ਤਾਂ ਅਮਰਵੀਰ ਸਿੰਘ ਜੀ ਗੱਲ ਤਾਂ ਸਪਸ਼ਟ ਹੈ ਕਿ ਜੇ ਤੁਸੀਂ ਚੋਣ ਮੈਦਾਨ 'ਚ ਕਿਸੇ ਦੇ ਖਿਲਾਫ ਲੜ ਰਹੇ ਹੋ ਤਾਂ ਤੁਸੀਂ ਉਹਦੇ ਤੇ ਹਮਲਾ ਕਰੋਗੇ ਹੀ ਕਰੋਗੇ। ਤਾਂ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਉਹਨਾਂ ਦਾ ਇਹ ਫੈਸਲਾ ਕਿੰਨਾ ਸਹੀ ਆ ਕਿੰਨਾ ਗਲਤ ਆ, ਕੌਣ ਜਿੱਤਦਾ ਕੌਣ ਹਾਰਦਾ ਇਹ ਤਾਂ ਹਜੇ ਅਗਲੇ ਦਿਨਾਂ 'ਚ ਪਤਾ ਲੱਗਣਾ। ਪਰ ਪੰਜਾਬ ਪੱਖੀ ਲੋਕ ਜਿਹੜੇ ਆ ਜਿਹੜੇ ਕਿ ਪਾਰਟੀਆਂ ਤੋਂ ਲਹਿਦਾ ਬੰਦਿਆਂ ਨੂੰ ਦੇਖ ਕੇ ਗੱਲ ਕਰਦੇ ਆ ਕਿ ਕਿਹੜੇ ਕਿਹੜੇ ਬੰਦੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਰਹੇ ਆ ਇਸ ਚੋਣ ਸਿਆਸਤ ਦੇ ਵਿੱਚ ਰਹਿ ਕੇ ਵੀ, ਉਹਨਾਂ ਨੂੰ ਇਸ ਗੱਲ ਦੇ ਨਾਲ ਬੜੀ ਸੱਟ ਵੱਜੀ ਆ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਉਹਨਾਂ ਨੇ ਸੰਗਰੂਰ ਦੀ ਸੀਟ ਅਸੈਪਟ ਕੀਤੀ ਤੇ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ 'ਚ ਚੋਣ ਲੜ ਰਹੇ ਆ। ਕਿਉਂਕਿ ਜੇ ਉਹ ਉੱਥੇ ਨਾ ਚੋਣ ਲੜਦੇ ਤਾਂ ਆਮ ਆਦਮੀ ਪਾਰਟੀ ਦਾ ਤੇ ਸਿਮਰਨਜੀਤ ਸਿੰਘ ਮਾਨ ਦਾ ਇੱਕ ਬੜਾ ਵੱਡਾ ਮੁਕਾਬਲਾ ਉੱਥੇ ਫਿਰ ਦੇਖਣ ਨੂੰ ਮਿਲਣਾ ਸੀ। ਪਰ ਹੁਣ ਕੀ ਸਮੀਕਰਨ ਸੰਗਰੂਰ ਦੀ ਸੀਟ ਲੈਂਦੀ ਆ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਹੁਣ ਉੱਥੇ ਸੁਖਪਾਲ ਸਿੰਘ ਖਹਿਰਾ ਦੇ ਰੂਪ 'ਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਵੋਟ ਡਿਵਾਈਡ ਹੋਣੀ ਆ ਉਹ ਕਾਫੀ ਹੱਦ ਤੱਕ ਸੁਖਪਾਲ ਸਿੰਘ ਖਹਿਰਾ ਦੀ ਤੇ ਸਿਮਰਨਜੀਤ ਸਿੰਘ ਮਾਨ ਦੀ ਹੋਣ ਦੀ ਸੰਭਾਵਨਾ ਹੈ। ਜੀ ਬਿਲਕੁਲ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਇਹ ਜਿਹੜੀ ਸਾਰੀ ਘਟਨਾਕ੍ਰਮ ਹੈ ਕਿਸ ਪਾਸੇ ਨੂੰ ਕਰਵਟ ਲੈਂਦਾ ਹੈ। ਤੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਆ। ਸੁਖਵਿੰਦਰ ਸਿੰਘ ਜੀ ਸਾਡੇ ਦਰਸ਼ਕਾਂ ਦੇ ਨਾਲ ਮੁੜ ਵਿਚਾਰਾਂ ਦੀ ਸਾਂਝ ਪਾਉਂਦੇ ਆ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਖਾਲਸੇ ਦਾ ਸਾਜਣਾ ਦਿਵਸ ਮਨਾਉਂਦਿਆਂ ਹੋਇਆਂ ਅਰਥਾਤ ਵਿਸਾਖੀ ਦਾ ਸ਼ੁਭ ਦਿਹਾੜਾ ਮਨਾਉਂਦਿਆਂ ਹੋਇਆਂ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ, ਸਮੂਹ ਸੇਵਾ ਸੁਸਾਇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ, ਸੰਗਤਾਂ ਦੇ ਸਹਿਯੋਗ ਅਤੇ ਸਤਿਗੁਰੂ ਜੀ ਦੀ ਕਿਰਪਾ ਸਦਕਾ ਹਰ ਸਾਲ ਦੀ ਤਰ੍ਹਾਂ ਟਰਾਈ ਸਟੇਟ ਦਾ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਡੇ ਪਰੇਡ ਹਰ ਸਾਲ ਦੀ ਤਰ੍ਹਾਂ 27 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਦੇ ਵਿੱਚ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਜਾਈ ਜਾ ਰਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਵੱਧ ਤੋਂ ਵੱਧ ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਇਸ ਸਿੱਖ ਡੇ ਪਰੇਡ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਅਤੇ ਸਿੱਖ ਡੇ ਪਰੇਡ ਦੀਆਂ ਰੌਣਕਾਂ ਵਧਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਅਸੀਂ ਗੱਲ ਕਰ ਰਹੇ ਸੀਗੇ 1984 ਦੇ ਸਿੱਖ ਕਤਲੇਆਮ ਨੂੰ ਜੈਨੋਸਾਈਡ ਵਜੋਂ ਮਾਨਤਾ ਦਿਵਾਉਣ ਦੇ ਲਈ। ਸੋ ਹੁਣ ਜਿਹੜੀ ਕੈਨੇਡਾ ਤੋਂ ਵੱਡੀ ਖਬਰ ਆ ਰਹੀ ਹੈ ਵੀ ਜਿਹੜੀ ਜਗਮੀਤ ਸਿੰਘ ਹੋਰਾਂ ਦੀ ਪਾਰਟੀ ਹੈ NDP, ਇਹਨਾਂ ਵੱਲੋਂ ਇੱਕ ਰੈਜ਼ੋਲੂਸ਼ਨ ਲਿਆਂਦਾ ਜਾ ਰਿਹਾ ਹੈ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਕਿ ਇਹਨੂੰ ਫੈਡਰਲ ਲੈਵਲ ਦੇ ਉੱਤੇ ਕੈਨੇਡਾ ਦੇ ਵਿੱਚ 1984 ਦੇ ਸਿੱਖ ਕਤਲੇਆਮ ਨੂੰ ਜੈਨੋਸਾਈਡ ਵਜੋਂ ਰੈਕਗਨਾਈਜ਼ ਕਰਵਾਇਆ ਜਾਵੇ। ਤੇ ਉਹਦੇ ਲਈ ਉਹਨਾਂ ਨੇ ਆਫੀਸ਼ੀਅਲੀ ਜਿਹੜੀ ਇੱਕ ਮੁਹਿੰਮ ਹੈਗੀ ਹੈ ਉਹਦੀ ਸ਼ੁਰੂਆਤ ਕੀਤੀ ਹੈ। ਸੋ ਮੈਂ ਥੋੜਾ ਜਿਹਾ ਪਹਿਲਾਂ ਇਸ ਖਬਰ ਦੀਆਂ ਡਿਟੇਲਸ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਬਿਫੋਰ ਅਸੀਂ ਗੱਲਬਾਤ ਨੂੰ ਹੋਰ ਅੱਗੇ ਤੋਰੀਏ ਵੀ ਇਹ ਪੂਰਾ ਮਸਲਾ ਕੀ ਹੈ, ਗੱਲਬਾਤ ਕਿਵੇਂ ਇਹ ਅੱਗੇ ਤੁਰਦੀ ਹੈ। ਹਾਲਾਂਕਿ ਜਿਹੜਾ ਪਹਿਲਾ ਇੱਕ ਰੈਜ਼ੋਲੂਸ਼ਨ ਸੀਗਾ ਓਨਟਾਰੀਓ ਦੀ ਸਟੇਟ ਅਸੈਂਬਲੀ ਦੇ ਵਿੱਚ, ਉਹ ਵੀ ਜਗਮੀਤ ਸਿੰਘ ਹੋਰਾਂ ਵੱਲੋਂ ਲਿਆਂਦਾ ਗਿਆ ਸੀ ਤੇ ਬਾਅਦ ਦੇ ਵਿੱਚ ਬੀਬੀ ਮੱਲੀ ਵੱਲੋਂ ਉਸ ਨੂੰ ਅੱਗੇ ਤੋਰਦਿਆਂ ਜਿਹੜਾ ਓਨਟਾਰੀਓ ਦੀ ਸਟੇਟ ਅਸੈਂਬਲੀ ਨੇ ਰੈਕਗਨਾਈਜ਼ ਕੀਤਾ ਸੀਗਾ 1984 ਦੇ ਸਿੱਖ ਕਤਲੇਆਮ ਨੂੰ। ਤੇ ਹੁਣ ਜੇ ਕੈਨੇਡੀਅਨ ਪਾਰਲੀਮੈਂਟ ਤੱਕ ਇਹ ਗੱਲ ਪਹੁੰਚਦੀ ਹੈ, ਉਹਦੇ ਚਾਂਸਸ ਕੀ ਨੇ, ਕਿਵੇਂ ਇਹ ਸਾਰੇ ਪਾਰਟ ਨੂੰ ਦੇਖਿਆ ਜਾ ਰਿਹਾ ਹੈ? ਬਿਲਕੁਲ ਅਮਰਵੀਰ ਸਿੰਘ ਜੀ, ਇਹ ਇੱਕ ਤੁਸੀਂ ਕਹਿ ਸਕਦੇ ਆ ਵੀ ਵੱਡੀ ਨਿਊਜ਼ ਆ ਇਹ ਵੀ NDP ਪਾਰਟੀ ਜਿਹੜੀ ਆ ਉਹਨਾਂ ਨੇ ਇੱਕ ਆਫੀਸ਼ੀਅਲੀ ਪਾਰਟੀ ਦੇ ਵੱਲੋਂ NDP ਪਾਰਟੀ ਜਿਹੜੀ ਕਿ ਇਸ ਸਮੇਂ ਸਰਕਾਰ ਦੇ ਵਿੱਚ ਭਾਈਵਾਲ ਵੀ ਹੈ ਕੈਨੇਡਾ ਦੇ ਵਿੱਚ, ਉਹਨਾਂ ਨੇ ਇਹ ਜਿਹੜਾ ਮੂਵ ਕਰਨ ਦਾ ਫੈਸਲਾ ਕੀਤਾ ਹੈ ਰੈਜ਼ੋਲੂਸ਼ਨ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕਿ ਕੈਨੇਡੀਅਨ ਗਵਰਨਮੈਂਟ ਜਿਹੜੀ ਆ ਉਹ ਸਿੱਖ ਜੈਨੋਸਾਈਡ ਨੂੰ ਰੈਕਗਨਾਈਜ਼ ਕਰੇ ਆਪਣੀ ਪਾਰਲੀਮੈਂਟ ਦੇ ਵਿੱਚ। ਤੇ NDP ਨੇ ਇਹਦੇ ਲਈ ਇੱਕ ਤੁਸੀਂ ਕਹਿ ਸਕਦੇ ਹੋ ਕਿ ਮੁਹਿੰਮ ਸ਼ੁਰੂ ਕੀਤੀ ਆ ਜਿਹਦੇ ਚ ਉਹਨਾਂ ਨੇ ਲੋਕਾਂ ਨੂੰ, ਇਹ ਕੈਨੇਡਾ ਦੇ ਵਿੱਚ ਜਿੰਨੇ ਲੋਕ ਵਸਦੇ ਆ ਉਹਨਾਂ ਨੂੰ ਅਪੀਲ ਕੀਤੀ ਆ। NDP ਦਾ ਆਪਣਾ ਜਿਹੜਾ ਉਹਨਾਂ ਦੀ ਵੈਬਸਾਈਟ ਆ ਉਹਦੇ ਤੇ ਜਾ ਕੇ ਜਿਵੇਂ ndp.ca/ਸਿੱਖ ਜੈਨੋਸਾਈਡ ਤੇ ਜਾ ਕੇ ਤੁਸੀਂ ਉਹਨੂੰ ਭਰ ਵੀ ਸਕਦੇ ਆ। ਜਿਹੜੇ ਸਾਡੇ ਦਰਸ਼ਕ ਕੈਨੇਡਾ ਦੇ ਵਿੱਚ ਸਾਨੂੰ ਦੇਖ ਸੁਣ ਰਹੇ ਆ ਵੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਜਿਹੜੀ ਪੀਪਲ ਸਪੋਰਟ ਹੁੰਦੀ ਆ ਇਸ ਰੈਜ਼ੋਲੂਸ਼ਨ ਦੇ ਲਈ ਵੀ ਉਹ ਸਾਨੂੰ ਦਿੱਤੀ ਜਾਵੇ ਤਾਂ ਕਿ ਜਦੋਂ ਇਹ ਰੈਜ਼ੋਲੂਸ਼ਨ ਮੂਵ ਕੀਤਾ ਜਾਣਾ ਪਾਰਲੀਮੈਂਟ ਦੇ ਵਿੱਚ ਤਾਂ ਉਹਦੇ ਲਈ ਇੱਕ ਸਟਰੋਂਗ ਗਰਾਊਂਡ ਜਿਹੜਾ ਆ ਉਹ ਬਣਾਇਆ ਜਾ ਸਕੇ। ਤਾਂ ਇਹ ਰੈਜ਼ੋਲੂਸ਼ਨ ਜਿਹੜਾ ਆ ਇਹ ਮਤਲਬ ਇਸੇ ਗੱਲ ਦੇ ਉੱਤੇ ਆ ਕਿ ਮਤਲਬ ਜਿਹੜਾ 1984 ਦਾ ਜਿਹੜੀ ਵਾਇਲੈਂਸ ਹੋਈ ਆ ਇੰਡੀਆ ਦੇ ਵਿੱਚ ਸਿੱਖਾਂ ਦੇ ਖਿਲਾਫ, ਉਹਨੂੰ ਕੈਨੇਡੀਅਨ ਪਾਰਲੀਮੈਂਟ ਸਿੱਖ ਜੈਨੋਸਾਈਡ ਡਿਕਲੇਅਰ ਕਰੇ। ਤਾਂ ਅਮਰਵੀਰ ਸਿੰਘ ਜੀ, ਇਹ ਪਹਿਲੀ ਵਾਰ ਹੋਣਾ ਕਿ ਕਿਸੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ, ਜਿਹੜੀ ਫੈਡਰਲ ਪਾਰਲੀਮੈਂਟ ਆ ਮਤਲਬ ਕਿਸੇ ਕੰਟਰੀ ਦੀ, ਉਹਦੇ ਵਿੱਚ ਜਿਹੜਾ ਇਹ ਸਾਰੀ ਵਾਇਲੈਂਸ ਸਿੱਖਾਂ ਦੇ ਖਿਲਾਫ ਭਾਰਤ ਵੱਲੋਂ ਕੀਤੀ ਗਈ ਆ ਉਹਨੂੰ ਐਜ਼ ਅ ਜੈਨੋਸਾਈਡ ਮਾਨਤਾ ਦਿੱਤੀ ਜਾਣੀ ਹੈ। ਤੇ ਜੇ ਰੈਜ਼ੋਲੂਸ਼ਨ ਪਾਸ ਹੋ ਜਾਂਦਾ ਤੇ ਇਹਦੇ ਕਾਫੀ ਜ਼ਿਆਦਾ ਚਾਂਸਿਸ ਆ ਪਾਸ ਹੋਣ ਦੇ, ਕਿਉਂਕਿ ਇਸ ਟਾਈਮ ਜਗਮੀਤ ਸਿੰਘ ਦੀ ਅਗਵਾਈ ਦੇ ਵਿੱਚ NDP ਪਾਰਟੀ ਜਿਹੜੀ ਆ ਉਹ ਸਰਕਾਰ ਦਾ ਹਿੱਸਾ ਆ ਤੇ ਲਿਬਰਲ ਗਵਰਨਮੈਂਟ ਦੇ ਵਿੱਚ ਵੀ ਜਿਹੜੀ ਅਪਰੋਚ ਆ ਕਾਫੀ ਪੋਜ਼ਿਟਿਵ ਆ ਜਿਹੜੀ ਇੰਡੀਆ ਦੀ ਇਹ ਵਾਇਲੈਂਸ ਆ ਉਹਨੂੰ ਸਿੱਖ ਜੈਨੋਸਾਈਡ ਮੰਨਣ ਦੇ ਲਈ। ਤੇ ਮੈਨੂੰ ਲੱਗਦਾ ਕਿ ਜੇ ਰੈਜ਼ੋਲੂਸ਼ਨ ਜਦੋਂ ਇਹ ਟੇਬਲ ਹੋਣਾ ਆ ਪਾਰਲੀਮੈਂਟ ਦੇ ਵਿੱਚ ਤਾਂ ਇਹ ਜ਼ਿਆਦਾ ਪੋਸੀਬਿਲਿਟੀ ਆ ਕਿ ਇਹ ਜਿਹੜਾ ਰੈਜ਼ੋਲੂਸ਼ਨ ਆ ਇਹ ਪਾਸ ਹੋਣਾ ਆ। ਤੇ ਜੇ ਇਹ ਪਾਸ ਹੋ ਜਾਂਦਾ ਆ, ਗੱਲ ਉਸ ਤੋਂ ਗਾਂਹ ਦੀ ਆ ਕਿ ਉਹਦੇ ਕੀ ਇਫੈਕਟਸ ਨੇ। ਤਾਂ ਅਮਰਵੀਰ ਸਿੰਘ ਜੀ, ਜਿਹੜਾ ਸਭ ਤੋਂ ਪਹਿਲੀ ਗੱਲ ਆ ਕਿ ਜੈਨੋਸਾਈਡ ਜਿਹੜਾ ਆ ਉਹਨੂੰ ਸਮਝਣਾ ਜ਼ਰੂਰੀ ਆ। ਹਾਲਾਂਕਿ ਸਿੱਖ ਜਿਹੜੇ ਆ ਉਹ ਮਤਲਬ ਜੈਨੋਸਾਈਡ ਸ਼ਬਦ ਜਿਹੜਾ ਆ ਉਹ ਮਤਲਬ ਉਹਦੀ ਡੈਫੀਨੇਸ਼ਨ ਆ ਜਿਹੜੀ ਉਹ ਕਿਹਾ ਜਾਂਦਾ ਹੈ ਕਿ ਜੈਨੋਸਾਈਡ ਜਿਹੜਾ ਆ ਇੰਟਰਨੈਸ਼ਨਲੀ ਰੈਕੋਗਨਾਈਜ਼ਡ ਕ੍ਰਾਈਮ ਆ where acts are committed with the intent to destroy in whole or in part a national, ethnic, racial or religious group, ਜਿਹਦੇ ਵਿੱਚ ਕੋਈ ਇੱਕ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਭਾਈਚਾਰਾ ਹੈ, ਜਿਹੜਾ ਕੋਈ ਗਰੁੱਪ ਆ
ਜਿਹੜਾ ਨੈਸ਼ਨਲ ਗਰੁੱਪ ਵੀ ਹੋ ਸਕਦਾ, ਐਥਨਿਕ ਹੋ ਸਕਦਾ, ਰੇਸ਼ੀਅਲ ਹੋ ਸਕਦਾ, ਕੋਈ ਰਿਲੀਜੀਅਸ ਧਾਰਮਿਕ ਗਰੁੱਪ ਵੀ ਹੋ ਸਕਦਾ, ਵੀ ਉਹਨੂੰ ਉਹਦੀ ਵੱਖਰੀ ਆਇਡੈਂਟੀਟੀ ਕਰਕੇ ਜਿਹੜਾ ਆ ਵੀ ਪੂਰੀ ਤਰ੍ਹਾਂ ਖਤਮ ਕਰਨ ਲਈ ਤੇ ਜਾਂ ਫਿਰ ਉਹਦੇ ਇੱਕ ਹਿੱਸੇ ਨੂੰ ਖਤਮ ਕਰਨ ਲਈ ਜਦੋਂ ਕੋਈ ਵੀ ਐਕਟ ਕੀਤਾ ਜਾਵੇ ਤੇ ਉਹਨੂੰ ਜੈਨੋਸਾਈਡ ਕਹਿੰਦੇ ਆ। ਜਿਹਦੇ ਵਿੱਚ 5 ਕੈਟਾਗਰੀਜ਼ ਆਉਂਦੀਆਂ ਨੇ, ਜਿਹਦੇ ਚੋਂ ਕਹਿੰਦੇ ਆ ਕਿ ਕਿਲਿੰਗ ਮੈਂਬਰਸ ਆਫ ਦਾ ਗਰੁੱਪ, causing serious bodily or mental harm to members of the group, deliberately inflicting on the group conditions of life calculated to bring about its physical destruction in whole or in part, imposing measures intended to prevent wars within the group, forcibly transferring children of the group to another group। ਤਾਂ ਇਹਦੀ ਧਾਰਨਾ ਆ, ਜਿਹੜੀ ਡੈਫੀਨੇਸ਼ਨ ਆ ਜੈਨੋਸਾਈਡ ਦੀ, ਉਹਦੇ ਉਸ ਮੁਤਾਬਕ ਜਿਹੜੀ ਵਾਇਲੈਂਸ ਸਿੱਖਾਂ ਦੇ ਨਾਲ ਹੋਈ ਆ ਉਹ ਕਲੀਅਰਲੀ ਮਤਲਬ ਇਹਦੇ ਵਿੱਚ ਆਉਂਦੀ ਆ। ਤੇ ਇਹਦੇ 'ਚ ਕਿਸੇ ਨੂੰ ਵੀ ਕਿਸੇ ਵੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਇਹਦੇ ਤੇ ਜੇ ਉਹਨਾਂ ਦੇ ਪੋਲੀਟੀਕਲ ਇੰਟਰਸਟ ਨਾ ਹੋਣ ਇਹਦੇ ਖਿਲਾਫ ਵੋਟ ਕਰਨ ਦੇ ਤਾਂ ਕੋਈ ਵੀ ਇਹਨੂੰ ਡਿਨਾਈ ਨਹੀਂ ਕਰ ਸਕਦਾ। ਤੇ ਇਹਦੀਆਂ ਇੰਪਲੀਕੇਸ਼ਨਸ ਜਾਂ ਇਹਦੇ ਜਿਹੜੇ ਆਫਟਰ ਇਫੈਕਟਸ ਨੇ ਉਹਦੇ 'ਚ ਇਹ ਆ ਅਮਰਵੀਰ ਸਿੰਘ ਜੀ, ਜਿਹੜੀ ਸਿੱਖਾਂ ਦੀ ਸੋਵਰੈਨਿਟੀ ਦੀ ਮੂਵਮੈਂਟ ਆ ਤਾਂ ਜਿਹੜਾ ਯੂਨਾਈਟਿਡ ਨੇਸ਼ਨ ਆ ਉਹਦੇ ਵਿੱਚ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਕੰਸੈਪਟ ਆ ਉਹਦੇ 'ਚ ਜੈਨੋਸਾਈਡ ਬੜਾ ਇੰਪੋਰਟੈਂਟ ਪਾਰਟ ਆ ਉਹਦਾ। ਅਸੀਂ ਪਹਿਲਾਂ ਵੀ ਆਪਣੇ ਦਰਸ਼ਕਾਂ ਦੇ ਨਾਲ ਇਹ ਗੱਲ ਕਈ ਵਾਰ ਸਾਂਝੀ ਕਰ ਚੁੱਕੇ ਹਾਂ ਕਿ ਉਹਦੇ 'ਚ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ ਉਹਨੂੰ ਜਿਹੜੇ ਯੂਨਾਈਟਿਡ ਉਹਦੀ ਕੋਈ ਕਲੀਅਰ ਕੱਟ ਡੈਫੀਨੇਸ਼ਨ ਨਹੀਂ ਅੱਜ ਤੱਕ ਯੂਨਾਈਟਿਡ ਨੇਸ਼ਨ 'ਚ ਸਾਹਮਣੇ ਆਈ। ਮਤਲਬ ਖਿੱਤਿਆਂ ਦੇ ਹਿਸਾਬ ਨਾਲ ਕਿਸੇ ਟੈਰੀਟਰੀ ਦੇ ਵਿੱਚ ਉਹਨੂੰ ਕਿਵੇਂ ਵਰਤਿਆ ਗਿਆ, ਕਿਸੇ 'ਚ ਕਿਵੇਂ ਵਰਤਿਆ ਗਿਆ। ਪਰ ਇੱਕ ਮੋਟੀ ਜੀ ਸਮਝ ਉਹਦੇ 'ਚ ਲੰਮੀਆਂ ਡਿਸਕਸ਼ਨਸ ਤੋਂ ਬਾਅਦ ਇਹ ਬਣੀ ਕਿ ਉਹਨੂੰ ਉਹਨਾਂ ਨੇ 2 ਭਾਗਾਂ 'ਚ ਵੰਡਿਆ, ਇੱਕ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ, ਇੱਕ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਉਹਨੂੰ ਮੰਨਿਆ ਜਾਂਦਾ ਕਿ ਜਦੋਂ ਕਿਸੇ ਲੋਕਤੰਤਰ, ਕਿਸੇ ਡੈਮੋਕ੍ਰੇਸੀ ਦੇ ਵਿੱਚ ਕਿਸੇ ਇੱਕ ਗਰੁੱਪ ਨੂੰ ਜਿਹੜਾ ਇੱਕ ਸੈਪਰੇਟ ਡਿਫਰੈਂਟ ਗਰੁੱਪ ਹੋਵੇ, ਉਹਨੂੰ ਕਿਸੇ ਕੰਟਰੀ ਦੇ ਵਿੱਚ ਉਹ ਰਹਿ ਰਿਹਾ ਹੋਵੇ ਪਰ ਉਹਨੂੰ ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ ਆਪਣੇ ਰਿਪਰੈਜ਼ੈਂਟੇਟਿਵਸ ਚੁਣਨ ਦੀ ਖੁੱਲ੍ਹ ਆਜ਼ਾਦੀ ਹੋਵੇ ਤਾਂ ਉਹਨੂੰ ਮੰਨਿਆ ਜਾਂਦਾ ਵੀ ਉਹ ਵੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਨੂੰ ਇੰਜੋਏ ਕਰ ਰਹੇ ਆ, ਵੀ ਉਹ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਨੂੰ ਇੰਜੋਏ ਕਰ ਰਹੇ ਆ। ਜੇ ਉਹਨਾਂ ਦੇ ਉੱਤੇ ਕੋਈ ਵਾਇਲੈਂਸ ਨਾ ਹੋ ਰਹੀ ਹੋਵੇ, ਉਸ ਮਤਲਬ ਆਪਣੇ ਨੁਮਾਇੰਦੇ ਆਪ ਚੁਣ ਰਹੇ ਹੋਣ। ਪਰ ਉਹ ਤੋਂ ਬਾਅਦ ਗੱਲ ਆਉਂਦੀ ਹੈ ਕਿ ਜੇ ਕਿਸੇ ਕੰਟਰੀ ਦੇ ਵਿੱਚ ਇੱਕ ਮਾਈਨੋਰਿਟੀ ਕੋਈ ਗਰੁੱਪ ਰਹਿ ਰਿਹਾ ਤੇ ਉਹਨਾਂ ਦੇ ਉੱਤੇ ਔਰਗਨਾਈਜ਼ਡ ਵਾਇਲੈਂਸ ਇਸ ਤਰੀਕੇ ਦੀ ਹੋਵੇ ਜੈਨੋਸਾਈਡ ਵਰਗੀ, ਤੇ ਉਹਨਾਂ ਦੇ ਜਿਹੜੇ ਡੈਮੋਕ੍ਰੈਟਿਕ ਲੋਕਤੰਤਰੀ ਜਿਹੜੇ ਹੱਕ ਹਕੂਕ ਨੇ ਉਹਨਾਂ ਦਾ ਘਾਣ ਹੋ ਰਿਹਾ ਹੋਵੇ ਤਾਂ ਜਿਹੜਾ ਉਹ ਗਰੁੱਪ ਆ ਉਹਦੇ ਕੋਲ ਲੈਜੀਟੀਮੇਟ ਰਾਈਟ ਆ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਕਿ ਉਹ ਫਿਰ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਪ੍ਰੈਕਟਿਸ ਕਰ ਸਕਦਾ ਹੈ। ਤਾਂ ਉਸ ਮੁਤਾਬਕ ਜੇ ਇਹ ਜੈਨੋਸਾਈਡ ਦਾ ਰੈਜ਼ੋਲੂਸ਼ਨ ਪਾਸ ਹੁੰਦਾ ਹੈ ਕੈਨੇਡਾ ਦੀ ਸਟੇਟ ਦੇ ਵਿੱਚ ਤਾਂ ਇੱਕ ਤਾਂ ਹੋਰ ਕੰਟਰੀਜ਼ ਦੇ ਲਈ ਰਾਹ ਖੋਲ੍ਹਣਾ ਹੈ ਕਿ ਜਿੱਥੇ ਸਿੱਖ ਇਹ ਮਤਲਬ ਲੋਬਿੰਗ ਕਰ ਸਕਦੇ ਆ ਕਿ ਹੋਰ ਪਾਰਲੀਮੈਂਟਸ ਦੇ ਵਿੱਚ ਵੀ ਇਹ ਕਾਨੂੰਨ ਇਸ ਤਰ੍ਹਾਂ ਦਾ ਰੈਜ਼ੋਲੂਸ਼ਨ ਪਾਸ ਹੋਵੇ। ਤੇ ਦੂਜਾ ਫਿਰ ਸਿੱਖ ਉਸ ਰੈਜ਼ੋਲੂਸ਼ਨ ਦੇ ਆਧਾਰ ਤੇ ਜਿਹੜੇ ਇੰਟਰਨੈਸ਼ਨਲ ਇੰਸਟੀਚਿਊਟਸ ਆ ਉਹਨਾਂ ਦੇ ਵਿੱਚ ਆਪਣੇ ਕੇਸ ਨੂੰ ਲੈ ਕੇ ਜਾ ਸਕਦੇ ਆ ਵੀ ਜਿਹੜਾ ਸਾਡਾ ਜੈਨੋਸਾਈਡ ਹੋਇਆ ਆ ਇਹ ਇਸ ਕੰਟਰੀ ਨੇ ਰੈਕੋਗਨਾਈਜ਼ ਕੀਤਾ, ਕਿਉਂਕਿ ਜਿਹੜੀ ਇੰਟਰਨੈਸ਼ਨਲ ਭਾਵੇਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆ ਜਾਂ ਫਿਰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਹਨਾਂ ਦੇ ਵਿੱਚ ਅਮਰਵੀਰ ਸਿੰਘ ਜੀ ਸਮੱਸਿਆ ਇਹ ਆ ਵੀ ਉਹ ਸਿਰਫ ਦੇਸ਼ਾਂ ਨੂੰ ਹੀ ਮਤਲਬ ਦੇਸ਼ ਹੀ ਜਿਹੜੇ ਉਹਨਾਂ ਦੀ ਜ਼ਿਆਦਾ ਅਹਿਮੀਅਤ ਮੰਨਦੇ ਆ ਵੀ ਦੇਸ਼ਾਂ ਦੇ ਕਿਸੇ ਰੈਜ਼ੋਲੂਸ਼ਨ ਦੀ। ਤਾਂ ਜੇ ਉਹ ਕਿਸੇ ਕੰਟਰੀ ਦਾ ਇਸ ਤਰ੍ਹਾਂ ਦਾ ਰੈਜ਼ੋਲੂਸ਼ਨ ਆਉਂਦਾ ਤਾਂ ਸਿੱਖਾਂ ਦੇ ਲਈ ਇੱਕ ਵੱਡਾ ਰਾਹ ਖੋਲ੍ਹਣਾ ਆ ਅੱਗੇ ਆਪਣੇ ਨਾਲ ਜੋ ਵਾਇਲੈਂਸ ਹੋਈ ਆ ਉਹਨੂੰ ਦੁਨੀਆ ਦੇ ਵਿੱਚ ਰੈਕੋਗਨਾਈਜ਼ ਕਰਾਉਣ ਦੇ ਲਈ ਤੇ ਆਪਣੀ ਜਿਹੜੀ ਸੋਵਰੈਨਿਟੀ ਦੀ ਮੂਵਮੈਂਟ ਆ ਉਹਨੂੰ ਡਿਪਲੋਮੈਟਿਕਲੀ ਹੋਰ ਸਟਰੋਂਗ ਕਰਨ ਦੇ ਲਈ। ਤੇ ਉਹਦੇ ਲਈ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਹ ਕਦੋਂ ਆਉਂਦਾ ਆ ਤੇ ਕਿਵੇਂ ਇਹਦੇ ਤੇ ਵੋਟਿੰਗ ਹੁੰਦੀ ਆ ਤੇ ਕੌਣ ਇਹਦੇ ਪੱਖ 'ਚ ਵੋਟ ਕਰਦਾ ਜਾਂ ਕੌਣ ਵਿਰੋਧ 'ਚ। ਪਰ NDP ਨੇ ਜਿਹੜਾ ਇਹ ਬਣਾਇਆ ਆ ਲੋਕਾਂ ਨੂੰ ਕਿ ਉਹ ਆਪਣਾ ਇਹਦੇ ਤੇ ਮਤਲਬ ਆਪਣੀ ਹਾਮੀ ਭਰ ਸਕਦੇ ਇਸ ਰੈਜ਼ੋਲੂਸ਼ਨ ਦੇ ਲਈ। ਉਹਨਾਂ ਨੇ ਉਹਦੇ 'ਚ ਇੱਕ ਜਿਹੜੀ ਸਮਰੀ ਦਿੱਤੀ ਆ ਉਹਦੇ 'ਚ ਉਹਨਾਂ ਨੇ ਕਿਹਾ ਕਿ acknowledging this genocide is the first important step towards community healing and addressing intergenerational trauma। ਮਤਲਬ ਉਹ ਕਹਿੰਦੇ ਆ ਕਿ ਇਹ ਤਾਂ ਹਜੇ ਮਤਲਬ ਪਹਿਲਾ ਸਟੈਪ ਆ ਵੀ ਜੈਨੋਸਾਈਡ ਨੂੰ ਅਕਨੋਲੇਜ ਕਰਨਾ ਹੀ ਵੀ ਕਮਿਊਨਿਟੀ ਦੀ ਹੀਲਿੰਗ ਵਾਸਤੇ। ਤਾਂ ਤੁਸੀਂ ਦੇਖੋ ਵੀ ਹਜੇ ਤੱਕ ਮਤਲਬ ਸਿੱਖਾਂ ਦੀ ਜਿਹੜੀ ਹੀਲਿੰਗ ਆ ਉਹ ਅਲਟੀਮੇਟਲੀ ਤਾਂ ਸੋਵਰੈਨਿਟੀ ਦੇ ਥਰੂ ਆ ਪਰ ਜਿਹੜਾ ਉਹਦਾ ਇਨੀਸ਼ੀਅਲ ਸਟੈਪ ਉਹ ਵੀ ਮਤਲਬ ਹਜੇ ਸਿੱਖਾਂ ਨੂੰ ਹਾਸਲ ਨਹੀਂ ਹੋਇਆ। ਅੱਜ ਅਸੀਂ 40 ਸਾਲ ਪੂਰੇ ਹੋ ਚੱਲੇ ਆ ਵੀ ਜਿੱਥੇ ਦੁਨੀਆ ਐਕਨੋਲੇਜ ਕਰੇ ਵੀ ਹਾਂ ਦੇਖੋ ਸਿੱਖਾਂ ਦੇ ਨਾਲ ਇਹ ਜੈਨੋਸਾਈਡ ਹੋਇਆ। ਤਾਂ ਕੈਨੇਡਾ ਦੇ ਵਿੱਚੋਂ ਇਹ ਆਵਾਜ਼ ਉੱਠੀ ਆ, ਇਹ ਸਵਾਗਤਯੋਗ ਆ
ਕਿ ਇੱਕ ਹੋਰ ਮੁਲਕ ਜਿਹੜਾ ਆ ਉਹ ਇਸ ਤਰ੍ਹਾਂ ਸਿੱਖਾਂ ਦੇ ਲਈ ਇੱਥੋਂ ਦੀ ਇੱਕ ਪਾਰਟੀ, ਵੱਡੀ ਪਾਰਟੀ ਆਵਾਜ਼ ਚੁੱਕ ਰਹੀ ਆ। ਤੇ ਉਮੀਦ ਕਰਦੇ ਆ ਵੀ ਜਿਹੜੇ ਕੈਨੇਡਾ ਦੇ ਪਾਰਲੀਮੈਂਟੇਰੀਅਨਸ ਨੇ ਉਹ ਸਾਰੇ ਆਪਣੀ ਜ਼ਮੀਰ ਦੀ ਆਵਾਜ਼ ਸੁਣਨਗੇ ਤੇ ਜਿਹੜੀ ਵਾਇਲੈਂਸ ਹੋਈ ਆ ਉਹਨੂੰ ਮਤਲਬ ਜਿਹੜੀ ਇਹਨਾਂ ਨੇ ਇਹਦੇ 'ਚ ਗੱਲ ਕੀਤੀ ਆ ਕਿ ਪਹਿਲਾ ਸਟੈਪ ਆ ਹੀਲਿੰਗ ਵੱਲ, ਤੇ ਉਸ ਹੀਲਿੰਗ ਦੇ ਪ੍ਰੋਸੈਸ ਦੇ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਾਉਣਗੇ ਤੇ ਯੂਨੈਨਿਮਸਲੀ ਜਿਹੜਾ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਆਸ ਕਰਦੇ ਆ ਵੀ ਜਿਹੜਾ ਇਹ ਰੈਜ਼ੋਲੂਸ਼ਨ ਆ ਇਹ ਪਾਸ ਹੋਊਗਾ ਤੇ ਸਿੱਖਾਂ ਦੇ ਜੈਨੋਸਾਈਡ ਨੂੰ ਰੈਕਗਨੀਸ਼ਨ ਜਿਹੜੀ ਆ ਉਹ ਇੱਕ ਦੇਸ਼ ਵੱਲੋਂ ਮਿਲੂਗੀ। ਜੀ ਸੁਖਵਿੰਦਰ ਸਿੰਘ ਜੀ, ਜੇ ਥੋੜਾ ਜਿਹਾ ਇਹਦੀ ਬਿਹਾਈਂਡ ਦ ਸੀਨ ਜਾ ਦੇਖਣਾ ਹੋਵੇ ਵੀ ਇਸ ਵਕਤ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਕੀ ਚੱਲ ਰਿਹਾ ਆ, ਕਿਉਂਕਿ ਇਹਦੀ ਬੈਕਗਰਾਉਂਡ ਦੇ ਵਿੱਚ ਜੇ ਅਸੀਂ ਥੋੜਾ ਜਿਹਾ ਦੇਖਦੇ ਹਾਂ ਤੇ ਪਿਛਲੇ ਸਮੇਂ ਦੇ ਵਿੱਚ ਅਸੀਂ ਇਹ ਵੀ ਦੇਖਿਆ ਵੀ ਜਗਮੀਤ ਸਿੰਘ ਨੂੰ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਨਿਸ਼ਾਨਾ ਬਣਾਇਆ ਜਾਣਾ ਸੀ, ਉਹ ਵੀ ਗੱਲ ਬਾਹਰ ਆਉਂਦੀ ਆ। ਪਬਲਿਕ ਇਨਕੁਆਇਰੀ ਜਿਹੜੀ ਹੋ ਰਹੀ ਹੈ, ਟੈਸਟੀਫਾਈ ਜਸਟਿਨ ਟਰੂਡੋ ਤੱਕ ਨੇ ਕੀਤਾ ਆ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਇੰਡੀਆ ਦਾ ਕੀ ਰੋਲ ਹੈਗਾ। ਜੈਨੋਸਾਈਡ ਨੂੰ 1984 ਦੇ ਸਿੱਖ ਕਤਲੇਆਮ ਨੂੰ ਜੈਨੋਸਾਈਡ ਵਜੋਂ ਪਹਿਲਾਂ ਵੀ ਓਨਟਾਰੀਓ ਦੇ ਵਿੱਚ ਓਨਟਾਰੀਓ ਸਟੇਟ ਅਸੈਂਬਲੀ ਨੇ ਮਾਨਤਾ ਦਿੱਤੀ ਹੋਈ ਹੈ। ਤੇ ਇਸ ਨੂੰ ਜਦੋਂ ਅਸੀਂ ਇੱਕ ਥੋੜਾ ਜਿਹਾ ਬਿਹਾਈਂਡ ਦ ਸੀਨ ਜਾ ਕੇ ਦੇਖਦੇ ਹਾਂ ਤੇ ਕਾਫੀ ਕੁਝ ਹੈ ਜਿਹੜਾ ਚੱਲ ਰਿਹਾ ਜਿਹਦੇ ਕੰਟੈਕਸਟ ਦੇ ਵਿੱਚ ਇਹਨੂੰ ਦੇਖਿਆ ਜਾ ਸਕਦਾ ਵੀ ਇਹ ਗੱਲ ਆ ਕਿੱਥੋਂ ਰਹੀ ਹੈ। ਤੇ ਈਵਨ ਜੇ ਇਹਨੂੰ 5 ਆਈਜ਼ ਇੰਟੈਲੀਜੈਂਸ ਦੇ ਨਾਲ ਜੋੜ ਕੇ ਦੇਖਣਾ ਹੋਵੇ ਕੀ ਇਹ ਮੰਨਿਆ ਜਾ ਸਕਦਾ ਵੀ ਇਸ ਕਿਸਮ ਦਾ ਮੂਵ ਜਿਹੜਾ ਹੈ ਉਹ ਕੀਤਾ ਜਾ ਸਕਦਾ ਹੈ ਜਾਂ ਉਹਨੂੰ ਉਸ ਲੈਵਲ ਤੇ ਲਿਆ ਕੇ ਖੜਾ ਕੀਤਾ ਜਾ ਸਕਦਾ ਹੈ ਕਿ ਇੰਡੀਆ ਨੂੰ ਉਹਦੇ ਤੇ ਕਟਹਿਰੇ ਦੇ ਖੜਾ ਕੀਤਾ ਜਾ ਸਕੇ। ਉਹਦੇ ਵਿੱਚ ਸਾਰੇ ਹੀ ਜਿਹੜਾ ਫਿਰ ਵੈਸਟ ਹੈਗਾ, ਕੱਲਾ ਕੈਨੇਡਾ ਨੂੰ ਨਹੀਂ ਅਸੀਂ ਦੇਖਦੇ, ਫਿਰ ਅਸੀਂ ਸਾਰੇ ਵੈਸਟ ਨੂੰ ਉਸ ਨਜ਼ਰੀਏ ਦੇ ਨਾਲ ਦੇਖਦਿਆਂ ਹੋਇਆਂ ਸਮਝਾਂਗੇ ਵੀ ਇਹ ਗੱਲ ਜਾ ਕਿੱਧਰ ਨੂੰ ਰਹੀ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਅਸੀਂ ਵੀ ਅੰਦਾਜ਼ੇ ਹੀ ਲਾ ਸਕਦੇ ਹਾਂ ਇਸ ਟਾਈਮ ਤਾਂ ਜਦੋਂ ਅਸੀਂ ਐਨਾਲਿਸਿਸ ਕਰਦੇ ਹਾਂ ਸਾਰੀ ਚੀਜ਼ਾਂ ਦਾ, ਤਾਂ ਇਹ ਹੈ ਕਿ ਜਦੋਂ ਤੱਕ ਜਗਮੀਤ ਸਿੰਘ ਅੰਟਾਰੀਓ ਦੇ ਵਿੱਚ ਮਤਲਬ ਇਹ ਬਿੱਲ ਲੈ ਕੇ ਆਏ ਸੀ ਤਾਂ ਉਹ ਇੱਕ ਇੰਡੀਵਿਜੂਅਲ ਇਲੈਕਟਿਡ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਬਿੱਲ ਨੂੰ ਲੈ ਕੇ ਆਏ ਸੀ, ਪਰ ਇਸ ਵਾਰ ਇੱਕ ਪੂਰੀ ਜਿਹੜੀ ਪਾਰਟੀ ਆ ਉਹਦੇ ਵੱਲੋਂ ਇਹ ਮੂਵ ਜਿਹੜਾ ਆ ਉਹ ਮਤਲਬ ਕੀਤਾ ਗਿਆ ਆ ਕਿ ਅਸੀਂ ਇਹ ਜਿਹੜਾ ਮਤਲਬ ਰੈਜ਼ੋਲੂਸ਼ਨ ਜਿਹੜਾ ਆ ਉਹ ਲੈ ਕੇ ਆ ਰਹੇ ਆ। ਤੇ ਇਹ ਕੋਈ ਇੰਡੀਵਿਜੂਅਲ ਜਿਵੇਂ ਜਿਹੜੇ ਬਿੱਲ ਹੁੰਦੇ ਆ ਉਹ ਇੰਡੀਵਿਜੂਅਲ ਜਿਹੜਾ ਰਿਪਰੈਜ਼ੈਂਟੇਟਿਵ ਆ, ਇਲੈਕਟਿਡ ਰਿਪਰੈਜ਼ੈਂਟੇਟਿਵ ਆ, ਉਹ ਵੀ ਲਿਆ ਸਕਦਾ ਹੁੰਦਾ ਕੋਈ ਵੀ ਜਿਹੜਾ ਰੈਜ਼ੋਲੂਸ਼ਨ, ਪਰ ਇਹ ਰੈਜ਼ੋਲੂਸ਼ਨ ਇੱਕ ਪਾਰਟੀ ਵੱਲੋਂ ਫੋਰਵਰਡ ਕੀਤਾ ਜਾ ਰਿਹਾ, ਜਿਹੜੀ ਪਾਰਟੀ ਕਿ ਇਸ ਟਾਈਮ ਸੱਤਾ ਦੇ ਵਿੱਚ ਭਾਈਵਾਲ ਆ। ਤੇ ਜਿਹੜੀ ਗੱਲ ਤੁਸੀਂ ਕਹੀ ਆ ਵੀ ਜਦੋਂ ਅਸੀਂ ਸਟੇਟਸ ਦੀ ਪਾਲਿਸੀ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਵੈਸਟਰਨ ਕੰਟਰੀਜ਼ ਦਾ ਜਿਹੜਾ 5 ਆਈਜ਼ ਦਾ ਜਿਹੜਾ ਅਲਾਇੰਸ ਆ, ਤਾਂ ਉਹਦੇ ਵਿੱਚ ਜੇ ਇਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਦੋਂ ਪਤਾ ਆ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜੇ ਰੈਜ਼ੋਲੂਸ਼ਨ ਆ ਜਾਂਦਾ ਆ ਤਾਂ ਬੜੇ ਘੱਟ ਚਾਂਸਿਸ ਆ ਕਿ ਇਹ ਪਾਸ ਨਹੀਂ ਹੋਊਗਾ। ਤੇ ਜੇ ਹੁਣ ਉੱਥੇ ਰੈਜ਼ੋਲੂਸ਼ਨ ਇੱਕ ਵਾਰ ਫੋਰਵਰਡ ਕੀਤਾ ਜਾ ਰਿਹਾ, ਕਿਉਂਕਿ ਕਈ ਸਾਲਾਂ ਤੋਂ ਇਹ ਗੱਲ ਹੋ ਰਹੀ ਆ ਅਮਰਵੀਰ ਸਿੰਘ ਜੀ, ਕੋਈ ਨਵੀਂ ਗੱਲ ਨਹੀਂ। ਜਗਮੀਤ ਸਿੰਘ ਜਦੋਂ ਇਹ ਅੰਟਾਰੀਓ ਦੀ ਅਸੈਂਬਲੀ 'ਚ ਵੀ ਬਿੱਲ ਲੈ ਕੇ ਆਏ ਸੀ ਉਦੋਂ ਵੀ ਇਹ ਗੱਲ ਉਹ ਕਹਿੰਦੇ ਸੀ ਕਿ ਇਹ ਕੈਨੇਡਾ ਦੇ ਨੂੰ ਵੀ ਜਿਹੜਾ ਆ ਪਾਸ ਕਰਨਾ ਚਾਹੀਦਾ ਆ ਫੈਡਰਲ ਪਾਰਲੀਮੈਂਟ ਦੇ ਵਿੱਚ ਵੀ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਸਿਚੁਏਸ਼ਨ ਬਣੀ ਆ ਜੀਓਪੋਲੀਟੀਕਲ, ਜਿਵੇਂ ਦੀ ਇੱਕ ਕਲੈਸ਼ ਚੱਲ ਰਿਹਾ ਹੈ ਇੰਡੀਅਨ ਰਜੀਮ ਦੇ ਨਾਲ ਵੈਸਟਰਨ ਕੰਟਰੀਜ਼ ਦਾ, ਤੇ ਇਸ ਅਹਿਮ ਸਮੇਂ ਤੇ ਵੀ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਇੱਕ ਕੈਨੇਡੀਅਨ ਲੀਡਰ ਜਿਹੜਾ ਮਤਲਬ ਇਸ ਟਾਈਮ ਦੀ ਉੱਥੋਂ ਦੀ ਰੂਲਿੰਗ ਜਿਹੜਾ ਕੋਲੀਸ਼ਨ ਆ ਉਹਦੇ ਵਿੱਚ ਇੱਕ ਪਾਰਟੀ ਦਾ ਲੀਡਰ ਆ ਜਗਮੀਤ ਸਿੰਘ, ਉਹ ਜਿਸ ਕੰਟਰੀ ਵੱਲੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਨਾਮ ਆ ਰਿਹਾ ਕਿ ਉਹ ਵੀ ਟਾਰਗੇਟ ਤੇ ਆ, ਜਿਹਦੀ ਸਿਕਿਉਰਿਟੀ ਵੀ ਵਧਾਈ ਗਈ ਫਿਰ ਜਗਮੀਤ ਸਿੰਘ ਦੀ ਕੈਨੇਡਾ ਦੇ ਵਿੱਚ ਏਜੰਸੀਜ਼ ਦੇ ਵੱਲੋਂ। ਤੇ ਉਹ ਮਤਲਬ ਉਹਦੇ ਰਾਹੀਂ ਉਹਦੀ ਪਾਰਟੀ ਦੇ ਰਾਹੀਂ ਇੱਕ ਇਸ ਤਰੀਕੇ ਦਾ ਸਟੈਪ ਪੁੱਟਣਾ ਜਿਹਦੇ 'ਚ ਕਿਉਂਕਿ ਜਦੋਂ ਜੈਨੋਸਾਈਡ ਇਹ ਪਾਸ ਹੋ ਜਾਣਾ ਆ ਅਮਰਵੀਰ ਸਿੰਘ ਜੀ, ਤਾਂ ਉਹਦੇ ਵਿੱਚ ਫਿਰ ਗੱਲ ਸੱਜਣ ਕੁਮਾਰ ਤੱਕ ਨਹੀਂ ਰਹਿਣੀ ਆ ਜਾਂ ਗੱਲ ਜਗਦੀਸ਼ ਟਾਈਟਲਰ ਤੱਕ ਨਹੀਂ ਰਹਿਣੀ ਆ, ਕਿਉਂਕਿ ਜਿਹੜਾ ਜੈਨੋਸਾਈਡ ਆ ਉਹਦੇ ਵਿੱਚ ਸਟੇਟ ਜਿਹੜੀ ਆ ਉਹ ਸਿੱਧੀ ਮਤਲਬ ਕਨਵਿਕਟ ਹੋ ਜਾਂਦੀ ਆ ਫਿਰ ਕਿ ਜੈਨੋਸਾਈਡ ਜਿਹੜਾ ਆ ਉਹ ਉੱਥੇ ਸਟੇਟ ਦੀ ਮਸ਼ੀਨਰੀ ਦੀ ਮਦਦ ਦੇ ਨਾਲ ਇੱਕ ਜਿਹੜਾ ਪੂਰਾ ਗਰੁੱਪ ਆ ਉਹਨੂੰ ਐਲੀਮੀਨੇਟ ਕਰਨ ਦੇ ਲਈ, ਉਹਨੂੰ ਖਤਮ ਕਰਨ ਦੇ ਲਈ ਇਹ ਐਕਟ ਕੀਤਾ ਗਿਆ। ਤਾਂ ਉਹਦੇ ਵਿੱਚ ਫਿਰ ਇੰਡੀਆ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਇੰਡੀਆ ਦੀ ਤੁਸੀਂ ਇਮੇਜ ਕਹਿੰਦੇ ਹੋ, ਆਪਾਂ ਗੱਲ ਕਰਦੇ ਹਾਂ ਗਲੋਬਲੀ, ਜਿਹੜੀ ਕਿ ਪਹਿਲਾਂ ਹੀ ਕੋਈ ਚੰਗੀ ਨਹੀਂ ਆ,
ਪਰ ਹੋਰ ਜ਼ਿਆਦਾ ਉਹ ਮਤਲਬ ਉਹਦਾ ਪਾਜ ਉਗੜਨਾ ਹੈ। ਤੇ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੀ ਤੁਸੀਂ ਵੀ ਗੱਲ ਕਹੀ ਤੇ ਮੈਂ ਵੀ ਇਹ ਤੋਂ ਪਹਿਲਾਂ ਕਹਿ ਕੇ ਹਟਿਆ ਕਿ ਡਿਪਲੋਮੈਟਿਕ ਲੈਵਲ ਤੇ ਜਦੋਂ ਸਵਰੈਨਟੀ ਦਾ ਕੇਸ ਆ ਸਿੱਖਾਂ ਦਾ, ਉਹਦੇ ਵਿੱਚ ਜਿੱਥੇ ਰੈਫਰੈਂਡਮ ਇੱਕ ਪਾਸੇ ਵੈਸਟਰਨ ਕੰਟਰੀਜ਼ ਦੇ ਵਿੱਚ ਪੂਰਾ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਹਜ਼ਾਰਾਂ ਦੀ ਗਿਣਤੀ ਜੇ ਸਿੱਖ ਵੋਟਾਂ ਪਾ ਰਹੇ ਆ, ਆਪਣੀ ਐਸਪੀਰੇਸ਼ਨ ਦਾ ਪ੍ਰਗਟਾਵਾ ਕਰ ਰਹੇ ਆ, ਤੇ ਉਹਦੇ ਨਾਲ ਇੱਕ ਇਹ ਲੀਗਲ ਡਾਕੂਮੈਂਟ ਹੋ ਜਾਣਾ ਆ। ਇੰਟਰਨੈਸ਼ਨਲ ਜਿਹੜੇ ਇੰਟਰਨੈਸ਼ਨਲ ਲਾਅ ਦੇ ਵੱਡੇ ਇੰਸਟੀਚਿਊਟਸ ਆ ਉਹਨਾਂ ਦੇ ਵਿੱਚ ਸਿੱਖਾਂ ਨੂੰ ਆਪਣੀ ਗੱਲ ਰੱਖਣ ਦੇ ਲਈ ਵੀ ਜਿਹਦੇ ਆਧਾਰ ਤੇ ਤੁਸੀਂ ਆਪਣੀ ਸੋਵਰੈਨਿਟੀ ਦੇ ਕੇਸ ਨੂੰ ਅੱਗੇ ਤੋਰ ਸਕਦੇ ਹੋ। ਮਤਲਬ ਐਕਟਿਵਿਜ਼ਮ ਦੇ ਤੌਰ ਤੇ ਤਾਂ ਸਿੱਖ ਆਲਰੇਡੀ ਬੜੇ ਸਾਲਾਂ ਤੋਂ ਕਰ ਰਹੇ ਆ, ਪਰ ਇਹੋ ਜਿਹੇ ਕਿਸੇ ਡਾਕੂਮੈਂਟ ਦੀ ਜ਼ਰੂਰ ਸਿੱਖ ਮਾਮਲਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਘਾਟ ਰਹੀ ਆ, ਜਿਹੜੀ ਕਿ ਅਸੀਂ ਦੇਖਿਆ ਕਿ ਪੈਲਸਤੀਨ ਦੇ ਮਾਮਲੇ ਦੇ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿ ਕਿੰਨੀਆਂ ਸਟੇਟਸ ਜਿਹੜੀਆਂ ਨੇ ਉਹ ਇਸ ਤਰੀਕੇ ਦੇ ਰੈਜ਼ੋਲੂਸ਼ਨ ਪਾਸ ਕਰ ਚੁੱਕੀਆਂ ਨੇ ਕਿ ਜਿਹੜਾ ਫ੍ਰੀ ਮਤਲਬ ਪੈਲਸਤੀਨੀਅਨ ਸਟੇਟ ਦੇ ਜਿਹਦੇ ਆਧਾਰ ਤੇ ਅਸੀਂ ਦੇਖਿਆ ਵੀ ਪੈਲਸਤੀਨ ਜਿਹੜਾ ਆ ਉਹ ਇਸ ਟਾਈਮ ਐਜ਼ ਅ ਆਬਜ਼ਰਵਰ ਸਟੇਟ ਯੂਨਾਈਟਿਡ ਨੇਸ਼ਨ ਦਾ ਮੈਂਬਰ ਵੀ ਆ। ਤੇ ਸਿੱਖਾਂ ਦੀ ਵੀ ਜਿਹੜੀ ਸਾਡੇ TV 84 ਤੇ ਹੀ ਡਾਕਟਰ ਇਤਕਦਾਰ ਚੀਮਾ ਦੀ ਜਿਹੜੀ ਉਹ ਸਪੀਚ ਸੀ ਕੁਛ ਮਹੀਨੇ ਪਹਿਲਾਂ ਦੀ, ਜਿਹੜੀ ਕਿ ਲੱਖਾਂ ਦੇ ਵਿੱਚ ਦੇਖੀ ਗਈ, ਜਿਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਯੂਨਾਈਟਿਡ ਨੇਸ਼ਨ ਦੇ ਅੰਦਰ ਜਿਹੜੀਆਂ ਸਫਾ ਨੇ ਉਹਨਾਂ 'ਚ ਇਹ ਗੱਲਾਂ ਹੋ ਰਹੀਆਂ ਨੇ ਕਿ ਸਿੱਖਾਂ ਦਾ ਜਿਹੜਾ ਫਲੈਗ ਆ ਉਹ ਯੂਨਾਈਟਿਡ ਨੇਸ਼ਨ ਦੇ ਵਿੱਚ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਝੁੱਲੂਗਾ। ਤੇ ਉਹ ਅਸੀਂ ਕਹਿ ਸਕਦੇ ਹਾਂ ਵੀ ਉਹਦੇ ਲਈ ਇਹੋ ਜਿਹੜੇ ਰੈਜ਼ੋਲੂਸ਼ਨ ਆ ਉਹ ਬੜੇ ਇੱਕ ਇੰਪੋਰਟੈਂਟ ਡਾਕੂਮੈਂਟਸ ਨੇ। ਜੇ ਇਹ ਪਾਸ ਹੁੰਦਾ ਆ ਤੇ ਸਿੱਖਾਂ ਨੂੰ ਇਹ ਰੈਕੋਗਨੀਸ਼ਨ ਮਿਲਦੀ ਆ ਤਾਂ ਸਿੱਖ ਜਿਹੜੇ ਆ ਉਹ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਉਹਨਾਂ ਦੀ ਜਿਹੜੀ ਆਪਣੀ ਸੋਵਰੈਨਿਟੀ ਦੀ ਸਟਰਗਲ ਆ ਉਹ ਇੱਕ ਲੈਜੀਟੀਮੇਟ ਸਟਰਗਲ ਮਤਲਬ ਬਣ, ਅੱਜ ਵੀ ਉਹ ਲੈਜੀਟੀਮੇਟ, ਪਰ ਜਿਹੜਾ ਇੰਟਰਨੈਸ਼ਨਲ ਲਾਅ ਆ ਜਿਹੜੀਆਂ ਉਹਦੇ 'ਚ ਧਿਰਾਂ ਨੇ ਉਹਨਾਂ ਵੱਲੋਂ ਇਹ ਪਾਸ ਕਰਨ ਤੋਂ ਬਾਅਦ ਉਹਦੀ ਲੈਜੀਟੀਮੇਸੀ ਹੋਰ ਜ਼ਿਆਦਾ ਸਟਰੋਂਗ ਹੋ ਜਾਣੀ ਆ। ਜੀ ਸੁਖਵਿੰਦਰ ਸਿੰਘ ਜੀ, ਬਿਲਕੁਲ। ਜੇ ਅਸੀਂ ਜ਼ਿਆਦਾ ਅੱਗੇ ਨਾ ਵੀ ਜਾਈਏ ਵੀ ਰੈਜ਼ੋਲੂਸ਼ਨ ਕਦੋਂ ਪਾਸ ਹੁੰਦਾ, ਕਿਵੇਂ ਪਾਸ ਹੁੰਦਾ, ਈਵਨ ਜੇ ਅੱਜ ਦੀ ਡੇਟ ਦੇ ਵਿੱਚ ਖਲੋ ਕੇ ਵੀ ਗੱਲ ਕਰੀਏ ਤੇ ਮੈਂ ਸਮਝਦਾ ਵੀ NDP ਜਿਹੜੀ ਕਿ ਉਹ ਪਾਰਟੀ ਹੈ ਜਿਹੜੀ ਇਸ ਵਕਤ ਕੈਨੇਡੀਅਨ ਸਰਕਾਰ ਦੇ ਵਿੱਚ ਭਾਈਵਾਲ ਹੈ ਤੇ ਉਹਨਾਂ ਵੱਲੋਂ ਇਹ ਲੈ ਕੇ ਆਉਣਾ, ਇਹ ਮੂਵ ਚਲਾਉਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਤੇ ਇਹਦੇ ਮਾਇਨੇ ਬਹੁਤ ਡੂੰਘੇ ਆ ਕਿ ਜੇ ਇਹ ਰੈਜ਼ੋਲੂਸ਼ਨ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਆਉਂਦਾ ਆ ਉਹਦੇ ਮਾਇਨੇ ਬਹੁਤ ਡੂੰਘੇ ਆ ਤੇ ਕੌਮ ਦੇ ਲਈ, ਕੌਮ ਜਿੱਥੇ ਆਪਣੀ ਹੋਂਦ ਦੇ ਲੜ ਰਹੀ ਹੈ ਤੇ ਨਾਲ ਹੀ ਨਾਲ ਜਿਹੜੀਆਂ ਵਧੀਕੀਆਂ ਹੋਈਆਂ ਨੇ ਉਹਨਾਂ ਨੂੰ ਰੈਕਗਨਾਈਜ਼ ਕਰਨ ਦੇ ਲਈ ਲੜ ਰਹੀ ਹੈ। ਇਵੈਂਚੁਅਲੀ ਸਟੈਪ ਬਾਏ ਸਟੈਪ ਇਹ ਗੱਲ ਅੱਗੇ ਤੁਰਦੀ ਗੱਲ ਜਿਹੜੀ ਹੈਗੀ ਹੈ, ਜਿੱਥੇ ਤੱਕ ਤੁਸੀਂ ਜ਼ਿਕਰ ਕੀਤਾ ਵੀ ਫਿਰ ਉਹ ਗੱਲ ਅਕਾਊਂਟੇਬਿਲਿਟੀ ਤੱਕ ਜਾਂਦੀ ਹੈ। ਜਦੋਂ ਅਕਾਊਂਟੇਬਿਲਿਟੀ ਤੱਕ ਗੱਲ ਜਾਂਦੀ ਹੈ ਫਿਰ ਉਹਦੇ ਵਿੱਚੋਂ ਕੁਝ ਜਿਹੜਾ ਹੈ ਕੌਮ ਦੀ ਝੋਲੀ ਵੀ ਪੈਂਦਾ ਆ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਸਾਡੇ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ, ਉਮੀਦ ਕਰਦੇ ਆ ਜ਼ਰੂਰ ਉਹਨਾਂ ਨੂੰ ਸਾਡੀ ਅੱਜ ਦੀ ਵਿਚਾਰ ਚਰਚਾ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਵਿਊਅਰਸ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਤੇ ਜਾਂਦੇ ਜਾਂਦੇ ਬੇਨਤੀ ਜ਼ਰੂਰ ਕਰ ਦਈਏ, TV 84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv ਜਾਂ ਤੁਸੀਂ ਆਪਣੇ ਡੋਨੇਸ਼ਨਸ ਸਾਨੂੰ ਚੈੱਕ ਰਾਹੀਂ ਵੀ ਮੇਲ ਕਰ ਸਕਦੇ ਹੋ। ਐਡਰੈਸ ਦੇ ਉੱਤੇ TV 84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਭੇਜ ਸਕਦੇ ਹੋ। ਐਡਰੈਸ ਹੈ ਸਾਡਾ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਤੇ ਤੁਸੀਂ ਸੋਸ਼ਲ ਮੀਡੀਆ ਰਾਹੀਂ ਹੁਣ ਤੇ ਸਾਡਾ ਜਿਹੜਾ ਫੇਸਬੁੱਕ ਪੇਜ ਹੈਗਾ ਉਹ ਵੀ ਕੰਪਲੀਟਲੀ ਅਨਪਬਲਿਸ਼ ਕਰ ਦਿੱਤਾ ਗਿਆ ਆ, ਫੇਸਬੁੱਕ ਤੋਂ ਬਿਲਕੁਲ ਖਤਮ ਕਰ ਦਿੱਤਾ ਗਿਆ ਆ। ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਵੀ ਵਰਕ ਕਰ ਰਹੇ ਹਾਂ। ਅਸੀਂ ਦੁਬਾਰਾ ਪੇਜ ਕ੍ਰੀਏਟ ਕਰਕੇ ਉਹ ਕਰਾਂਗੇ, ਜਾਂ ਜਿਹੜੀ ਸਾਡੀ ਈਮੇਲ ਹੈਗੀ ਹੈ sos@tv84.tv ਰਾਹੀਂ ਤੁਸੀਂ ਆਪਣੇ ਸੁਝਾਅ ਤੇ ਸਵਾਲ ਵੀ ਸਾਨੂੰ ਭੇਜ ਸਕਦੇ ਹੋ। ਇਸ ਸ਼ੋਅ ਦੇ ਵਿੱਚ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਇਜਾਜ਼ਤ ਲਈਏ ਸਾਡੇ ਦਰਸ਼ਕਾਂ ਕੋਲੋਂ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।